ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਜਨਵਰੀ 2021 22 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 6 ਜਨਵਰੀ ਦੇ ਦਿਨ 31 ਸਾਲ ਪਹਿਲਾਂ ਸਿੱਖ ਕੌਮ ਦੇ ਮਹਾਨ ਯੋਧਿਆਂ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਜੀ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦੇ ਕੇ ਜਿਹੜਾ ਹੈ ਸ਼ਹੀਦ ਕੀਤਾ ਗਿਆ ਸੀ। ਸੋ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ ਜੋ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ, ਜਿਸ ਨੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਉਹ ਹਮਲਾ ਕੀਤਾ ਸੀ। ਸੋ ਵਿਊਅਰਸ, ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹ ਅਸੀਂ ਜਿਹੜੇ ਇਹ ਸ਼ਹੀਦ ਨੇ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ ਜੀ ਤੇ ਅਲੋਕਾਰ ਸੁਹਾਗਨ ਬੀਬੀ ਸੁਰਿੰਦਰ ਕੌਰ ਜੀ ਦੇ ਦੀ ਯਾਦ ਨੂੰ ਜਿਹੜੀ ਆਪਾਂ ਉਹ ਸਮਰਪਿਤ ਕਰਦੇ ਹਾਂ, ਜੋ ਅੱਜ ਦਾ ਸਾਡਾ ਪ੍ਰੋਗਰਾਮ ਹੈ। ਸੋ ਹੁਣ ਆਪਾਂ ਆਪਣੇ ਜੋ ਅੱਜ ਦਾ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰਿਆ ਜਾਣ ਵਾਲਾ ਪਹਿਲਾ ਅਹਿਮ ਇਸ਼ੂ ਹੈ ਉਸ ਵੱਲ ਵਧਦੇ ਹਾਂ ਕਿ ਕਿਸ ਤਰ੍ਹਾਂ ਅੱਜ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਜਮਹੂਰੀਅਤ ਦਾ ਜਿਹੜਾ ਜਲੂਸ ਹੈ ਉਹ ਨਿਕਲਿਆ, ਜਦੋਂ ਕਿ ਟਰੰਪ ਦੇ ਸੱਦੇ ਤੇ ਵਾਸ਼ਿੰਗਟਨ ਆਏ ਵਿਖਾਵਾਕਾਰੀਆਂ ਨੇ ਅਮਰੀਕਨ ਕੈਪੀਟਲ ਹਿੱਲ ਤੇ ਕਬਜ਼ਾ ਕਰਕੇ ਕਈ ਘੰਟੇ ਹਿੰਸਕ ਕਾਰਵਾਈਆਂ ਕੀਤੀਆਂ। ਇਸ ਵੇਲੇ ਜੋ ਵਾਸ਼ਿੰਗਟਨ ਡੀਸੀ ਹੈ ਇਸ ਵਿੱਚ ਕਰਫਿਊ ਲੱਗਿਆ ਹੋਇਆ ਹੈ। ਦੁਨੀਆ ਭਰ ਦੇ ਲੀਡਰਾਂ ਨੇ ਇਸ ਦੀ ਜਿਹੜੀ ਹੈ ਉਹ ਨਿਖੇਧੀ ਕੀਤੀ ਹੈ। ਵਿਊਅਰਸ, ਅਫਸੋਸ ਇਸ ਗੱਲ ਦਾ ਹੈ ਕਿ ਅਮਰੀਕਾ ਵਿਚਲਾ ਇਹੋ ਜਿਹਾ ਵਰਤਾਰਾ ਭਾਰਤੀ ਗੁੰਡਾਗਰਦੀ ਜਿਸ ਦੀ ਅਗਵਾਈ ਮੋਦੀ ਕਰ ਰਿਹਾ ਹੈ ਉਸ ਨੂੰ ਹੋਰ ਵੀ ਸ਼ਹਿ ਦੇਣ ਵਾਲਾ ਹੋਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 6 ਜਨਵਰੀ ਦਾ ਦਿਨ ਸਿੱਖ ਕੌਮ ਦੇ ਅਜੋਕੇ ਇਤਿਹਾਸ ਦਾ ਇੱਕ ਉਹ ਦਿਨ ਹੈ ਜਿਸ ਨੂੰ ਹਮੇਸ਼ਾ ਅਸੀਂ ਇੰਸਪੀਰੇਸ਼ਨ ਦੇ ਤੌਰ ਤੇ ਦੇਖਦੇ ਹਾਂ। ਬਿਲਕੁਲ। ਬੇਸ਼ੱਕ ਕਿਸੇ ਦਾ ਦੁਨੀਆ ਤੋਂ ਜਾਣਾ ਇਹ ਦੁਖਦਾਈ ਹੁੰਦਾ ਹੈ, ਪਰ ਜਦੋਂ ਕੋਈ ਕਿਸੇ ਕਾਜ਼ ਨੂੰ ਸਮਰਪਿਤ ਹੋ ਕੇ ਆਪਣੀ ਜ਼ਿੰਦਗੀ ਕੁਰਬਾਨ ਕਰਦਾ ਹੈ ਤੇ ਉਸ ਦੇ ਲਈ ਸ਼ਹੀਦ ਦਾ ਲਕਬ ਇਸਤੇਮਾਲ ਕੀਤਾ ਜਾਂਦਾ ਹੈ। ਔਰ ਸ਼ਹੀਦ ਬਾਰੇ ਇਹ ਫੈਜ਼ ਅਹਿਮਦ ਫੈਜ਼ ਦਾ ਸ਼ੇਅਰ ਜਿਹੜਾ ਹੈ ਉਹ ਅਕਸਰ ਮੈਂ ਕੋਟ ਕਰਦਾ ਹੈ ਕਿ ਜਿਸ ਧਜ ਸੇ ਕੋਈ ਮਕਤਲ में गया वो शान सलामत रहती है, इस जां की तो कोई बात नहीं, ये जां तो आनी जानी है। सो ਅੱਜ ਦੇ ਦਿਨ 31 ਸਾਲ ਪਹਿਲਾਂ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਇਹ ਉਸ ਜਜ਼ਬੇ ਦੇ ਨਾਲ, ਜਿਸ ਜਜ਼ਬੇ ਨਾਲ ਉਹਨਾਂ ਨੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ 31 ਅਕਤੂਬਰ 1984 ਨੂੰ, ਉਸੇ ਸਪਿਰਿਟ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ, ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਇਹ ਫਾਂਸੀ ਦੇ ਤਖਤਿਆਂ ਵੱਲ ਵਧੇ। ਔਰ 31 ਸਾਲ ਪਹਿਲਾਂ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਔਰ ਉਹਨਾਂ ਬਾਰੇ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ। ਪਰ ਜਿਵੇਂ ਤੁਸੀਂ ਕਿਹਾ ਵੀ ਅੱਜ ਦਾ ਸਾਡਾ ਪ੍ਰੋਗਰਾਮ ਇਹਨਾਂ
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਜੀ ਹੁਣ ਗੱਲ ਉਸ ਮੁਲਕ ਦੀ ਜਿੱਥੇ ਅਸੀਂ ਰਹਿੰਦੇ ਹਾਂ, ਸਾਡੀ ਅਡਾਪਟਡ ਕੰਟਰੀ। ਬਿਲਕੁਲ ਦੁਨੀਆ ਦੇ ਕਿਸੇ ਖੂੰਜੇ 'ਚ ਜਾ ਕੇ ਆਵਾਜ਼ ਦਿਓ ਕਿ ਅਮਰੀਕਾ ਦਾ ਗ੍ਰੀਨ ਕਾਰਡ ਮਿਲੇਗਾ ਜੇ ਕੋਈ ਜਾਣਾ ਚਾਹੇ, ਤੇ 7.5 ਬਿਲੀਅਨ ਲੋਕ ਜਿਹੜੇ ਨੇ ਉਹ ਬਾਕੀ ਸਾਰੇ ਖਾਲੀ ਕਰ ਦੇਣਗੇ। ਇਹ ਬਹੁਤ ਸਾਰਿਆਂ ਦਾ ਕਹਿਣਾ ਹੈ, ਔਰ ਸ਼ਾਇਦ ਇਹ ਗੱਲ ਗਲਤ ਨਹੀਂ ਹੈ। ਗੱਲ ਗਲਤ ਨਹੀਂ ਹੈ। ਔਰ ਉਹਦਾ ਕਾਰਨ ਕਿਉਂਕਿ ਅਮਰੀਕਾ ਬੇਸ਼ੱਕ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇਟਿਵ ਜਿਹੜੇ ਓਰੀਜਨਲ ਰਹਿਣ ਵਾਲੇ ਸੀ, ਉਹ ਤਾਂ ਅੱਜ ਵੀ 1 ਮਿਲੀਅਨ ਤੋਂ ਘੱਟ ਆਬਾਦੀ 'ਚ ਆਪਣੀਆਂ ਰਿਜ਼ਰਵੇਸ਼ਨਸ ਦੇ ਵਿੱਚ ਨਸ਼ੇ ਦੇ ਵਿੱਚ ਲਿਟੇ ਹੋਏ ਨੇ। ਲੇਕਿਨ ਦੁਨੀਆ ਭਰ ਤੋਂ ਆਏ ਇਮੀਗ੍ਰੈਂਟਸ ਨੇ, ਕੋਈ ਇਲੀਗਲੀ ਆਇਆ ਤੇ ਬਾਅਦ 'ਚ ਲੀਗਲ ਹੋਇਆ, ਵਕਤ ਤਾਂ ਇਲੀਗਲ ਹੀ ਆਏ ਪਹਿਲਾਂ, ਉਹਨਾਂ ਨੇ ਇਸ ਮੁਲਕ ਨੂੰ ਘੜਿਆ। ਔਰ 1776 'ਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ, ਅੰਗਰੇਜ਼ਾਂ ਦੀ ਕਾਲੋਨੀ 'ਚੋਂ ਅਮਰੀਕਾ ਨਿਕਲਣ ਦੇ ਲਈ ਛਟਪਟਾਉਂਦਾ ਹੈ। ਔਰ 4-5 ਸਾਲ ਦੀ ਉਸ ਜੰਗ ਤੋਂ ਬਾਅਦ, ਰੈਵੋਲੂਸ਼ਨਰੀ ਵਾਰ ਤੋਂ ਬਾਅਦ, ਜਿਹੜਾ ਇੱਕ ਆਜ਼ਾਦ ਮੁਲਕ ਬਣਦਾ ਹੈ 13 ਕਾਲੋਨੀਜ਼ ਦੇ ਨਾਲ। ਔਰ ਫਿਰ ਅਸੀਂ ਦੇਖਦੇ ਹਾਂ ਕਿ 13-14 ਸਾਲ ਬਾਅਦ ਅਮਰੀਕਾ ਦਾ ਕਨਸਟੀਟਿਊਸ਼ਨ ਹੋਂਦ 'ਚ ਆਉਂਦਾ ਹੈ। ਔਰ ਅੱਜ ਉਹ 13 ਸਟੇਟਾਂ ਦੇ ਨਾਲ ਆਜ਼ਾਦ ਹੋਣ ਵਾਲਾ ਮੁਲਕ, ਜਿਸ ਦੀਆਂ 50 ਸਟੇਟਾਂ ਨੇ ਔਰ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਹੈ। ਔਰ ਇਹਨਾਂ ਲਗਭਗ 230-35 ਸਾਲਾਂ ਦੇ ਵਿੱਚ ਜੇ ਕੋਈ ਸਟਰੈਂਥ ਦੇ ਇਸ ਮੁਲਕ ਦੀ, ਜਿਸ ਨੂੰ ਡੈਮੋਕ੍ਰੇਸੀ, ਜਮਹੂਰੀਅਤ, ਲੋਕਤੰਤਰ, ਲੋਕਾਂ ਦੀ ਪਾਰਟਿਸਿਪੇਸ਼ਨ, ਜਿਹਦੇ 'ਚ ਕੋਈ ਰਾਜਾ ਨਹੀਂ ਹੈ, ਕੋਈ ਬਾਦਸ਼ਾਹ, ਕੋਈ ਡਾਇਨੈਸਟੀ ਨਹੀਂ ਹੈ, ਕੋਈ ਪਿਤਾ ਪੁਰਖੀ ਰਾਜ ਨਹੀਂ ਹੈ, ਲੋਕ ਚੁਣਦੇ ਨੇ। ਔਰ ਉਸ ਸਾਰੇ 'ਚ ਇੱਕ ਬੈਲੈਂਸ ਸਿਸਟਮ, ਜਿਸ ਦੇ ਵਿੱਚ US ਕਾਂਗਰਸ, ਜੁਡੀਸ਼ਰੀ ਔਰ ਪ੍ਰੈਜ਼ੀਡੈਂਟ ਦੀਆਂ ਪਾਵਰਸ ਨੂੰ ਕਿਵੇਂ, ਈਵਨ ਬੇਸ਼ੱਕ ਮੋਸਟ ਪਾਵਰਫੁਲ ਐਂਟੀਟੀ ਹੈ, ਫਸਟ ਜਿਹੜੀ ਹੈ ਅਮਰੀਕਾ ਦਾ ਸਿਟੀਜ਼ਨ ਹੁੰਦਾ ਹੈ, ਔਰ ਫਸਟ ਲੇਡੀ ਜਿਹੜੀ ਹੈ ਉਹ ਪਾਵਰਫੁਲ ਹੁੰਦੀ ਹੈ। ਲੇਕਿਨ ਕਿਵੇਂ ਚੈੱਕਸ ਐਂਡ ਬੈਲੈਂਸਿਸ ਨੇ ਬਜਟ ਦੇ, ਕਿਵੇਂ ਇੱਕ ਸਿਸਟਮ 50 ਸਟੇਟਾਂ ਦੇ ਵਿੱਚ ਸਟੇਟ ਲੈਵਲ ਦੀ, ਔਰ ਫੈਡਰਲ ਸਿਸਟਮ ਜਿਹੜਾ ਟਰੂ ਫੈਡਰਲ ਸਿਸਟਮ ਕਿਹਾ ਜਾ ਸਕਦਾ, ਇਨ ਸਪਾਈਟ ਆਫ ਕੇ ਹੇਅਰ ਐਂਡ ਦੇਅਰ ਚੈਲੰਜਸ ਹੁੰਦੇ ਨੇ, ਪਰ ਸਿਸਟਮ ਦੇ ਵਿੱਚ ਇੱਕ ਖੂਬਸੂਰਤੀ ਹੈ ਜਿਹੜੀ ਲਗਾਤਾਰਤਾ ਦੇ ਨਾਲ ਬਣੀ ਰਹੀ ਹੈ। ਇਹ ਵੀ ਨਹੀਂ ਹੈ ਕਿ ਵੀ ਵਾਇਲੈਂਸ ਪਹਿਲਾਂ ਨਹੀਂ ਹੋਈ, ਅਮਰੀਕਨ ਪ੍ਰੈਜ਼ੀਡੈਂਟ ਅਸੈਸੀਨੇਟ ਹੋਏ ਨੇ। ਸਾਡੀ ਹਾਲ ਦੀ ਯਾਦਾਸ਼ਤ ਦੇ ਵਿੱਚ 1962-63 ਪੀਰੀਅਡ 'ਚ ਪ੍ਰੈਜ਼ੀਡੈਂਟ ਕੈਨੇਡੀ, ਜਿਹੜਾ ਬਹੁਤ ਪਪੂਲਰ ਪ੍ਰੈਜ਼ੀਡੈਂਟ ਸੀ, ਉਹਦੀ ਅਸੈਸੀਨੇਸ਼ਨ ਹੋਈ ਡੈਲਸ ਟੈਕਸਾਸ। ਈਵਨ ਰੀਗਨ ਦੇ ਉੱਤੇ ਵੀ ਹਮਲਾ ਹੋਇਆ। ਅਸੈਸੀਨੇਸ਼ਨਸ ਅਟੈਂਪਟ ਵੀ ਹੁੰਦੇ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈ ਐਂਡ ਲਾਰਜ ਪੀਸਫੁਲ ਟ੍ਰਾਂਜੀਸ਼ਨ 4 ਸਾਲ ਬਾਅਦ ਪ੍ਰੈਜ਼ੀਡੈਂਟ ਦੀ, ਔਰ ਓਵਰਆਲ ਜਿਹੜਾ ਬੈਲੈਂਸ ਆਫ ਪਾਵਰਸ ਹੈ, ਔਰ ਜੁਡੀਸ਼ਰੀ ਦੇ ਕੋਲ, ਔਰ ਜੇ ਇਲੈਕਸ਼ਨ ਸਿਸਟਮ 'ਚ ਵੀ ਬੇਸ਼ੱਕ ਅਮਰੀਕਾ ਦਾ ਖਾਸ ਤੌਰ 'ਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸਿਸਟਮ ਕੰਪਲੈਕਸ ਹੈ, ਇਲੈਕਟਰਲ ਕਾਲਜ ਹੈ, ਉਸ 'ਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਤਾਂ ਕਿ ਵੱਡੀਆਂ ਸਟੇਟਾਂ ਨਿਊਯਾਰਕ, ਕੈਲੀਫੋਰਨੀਆ ਵਰਗੀਆਂ ਆਬਾਦੀ ਦੇ ਸਿਰ ਦੇ ਉੱਤੇ ਹੀ ਜਿਹੜੀਆਂ ਉਹ ਆਪਣੀ ਡੋਮੀਨੈਂਸ ਨਾ ਕਰਨ, ਮੈਜੋਰੀਟੇਰੀਅਨਿਜ਼ਮ ਨਾ ਹੋਏ। ਇਸ ਲਈ ਸੈਨੇਟ ਦੇ ਵਿੱਚ ਬੈਲੈਂਸ ਹੈ ਕਿ 50 ਸਟੇਟਾਂ 'ਚੋਂ ਹਰ ਸਟੇਟ ਦੇ 2-2 ਸੈਨੇਟਰ ਹੋਣਗੇ। ਔਰ ਉਸ ਬੈਲੈਂਸ ਨੂੰ ਸਟ੍ਰਾਈਕ ਕਰਨ ਦੇ ਨਾਲ ਹੀ ਅਮਰੀਕਾ ਪ੍ਰੋਗਰੈਸ ਵੀ ਕਰ ਰਿਹਾ ਔਰ ਅਮਰੀਕਾ ਇੱਕ ਰੋਲ ਮਾਡਲ ਦੇ ਤੌਰ ਤੇ ਉਭਰਿਆ ਵੀ। ਹਾਲਾਂ ਅਕਸਰ ਅਸੀਂ ਇਹ ਸਮਝਦੇ ਹਾਂ ਕਿ ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਹਾਂ, ਹੁੰਦਾ ਤਾਂ ਉਹ ਮੈਜੋਰੀਟੇਰੀਅਨਿਜ਼ਮ ਹੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਮੈਜੋਰੀਟੇਰੀਅਨਿਜ਼ਮ ਇਵੇਂ ਕਿ 51 ਬੰਦੇ ਜਿਹੜੇ ਨੇ ਉਹ 49 ਦੇ ਉੱਤੇ ਹਾਵੀ ਹੁੰਦੇ ਨੇ। ਲੇਕਿਨ ਜਿਹੜਾ ਅਮਰੀਕਨ ਸਿਸਟਮ ਚੈੱਕਸ ਐਂਡ ਬੈਲੈਂਸਿਸ ਦਾ ਹੈ, ਔਰ ਖ਼ਾਸ ਤੌਰ 'ਤੇ ਸੈਨੇਟ ਦੇ ਲੈਵਲ 'ਤੇ, ਜਾਂ ਰਿਲੀਜੀਅਸ ਫਰੀडम ਜਾਂ ਜਿਹੜੀਆਂ ਅਮੈਂਡਮੈਂਟਸ ਅਮਰੀਕਨ ਕਨਸਟੀਟਿਊਸ਼ਨ ਦੇ ਨਾਲ ਹੋਈਆਂ, ਮੁੱਢਲੇ ਹੱਕਾਂ ਦੀ ਗੱਲ, ਔਰ ਅਮਰੀਕਾ ਦੀ ਜਿਹੜੀ ਵਾਈਬ੍ਰੈਂਟ ਸਿਵਲ ਸੁਸਾਇਟੀ, ਜਿਹੜੀ ਸਿਵਲ ਲਿਬਰਟੀਜ਼ ਦੇ ਲਈ, ਫਰੀडम्स ਦੇ ਲਈ ਆਪਣਾ ਉਹਨਾਂ ਨੇ ਇੱਕ ਨੈਟਵਰਕ, ਉਹ ਜਿੰਨੀਆਂ ਮਰਜ਼ੀ ਤੁਸੀਂ ਦੇਖੋਗੇ NGOs ਜਾਂ ਦੂਸਰੀਆਂ ਨੇ, ਉਹ ਹੱਕਾਂ ਲਈ ਖਲੋਂਦੀਆਂ। ਔਰ ਜੇ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿਸੇ ਸਿਸਟਮ 'ਚ, ਅਥੋਰੀਟੇਰੀਅਨਿਜ਼ਮ ਜਾਂ ਦੂਸਰੇ ਕੋਈ ਐਲੀਮੈਂਟ ਆਏ ਵੀ, ਤਾਂ ਉਹਨੂੰ ਲੋਕਾਂ ਨੇ ਅਪੋਜ਼ ਕੀਤਾ ਔਰ ਫਿਰ ਥਰੋ ਆਊਟ ਕਰਨ ਦਾ ਸਿਸਟਮ। ਹਰ ਕਾਂਗਰਸਮੈਨ 2 ਸਾਲ ਬਾਅਦ ਚੁਣਿਆ ਜਾਂਦਾ ਹੈ, ਸੈਨੇਟਰ 6 ਸਾਲ ਬਾਅਦ ਹੈ। ਔਰ ਇਸ ਸਾਰੇ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਲੇਟੈਸਟ ਚੈਲੰਜ, ਔਰ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਗੱਲ ਕੀਤੀ ਸੀ ਕਿ ਅੱਜ 6 ਜਨਵਰੀ ਦਾ ਦਿਨ ਅਹਿਮੀਅਤ ਵਾਲਾ ਦਿਨ ਹੈ, ਕਿਉਂਕਿ ਇੱਕ ਪਾਸੇ ਇਲੈਕਟਰਲ ਕਾਲਜ ਜਿਹੜਾ ਕਿ ਸਾਰੀਆਂ ਸਟੇਟਾਂ ਦੇ ਆਪਣੇ ਆਪਣੇ ਇਲੈਕਟਰਲ ਕਾਲਜਸ ਨੇ,
ਫਾਈਨਲ ਆਪਣੀ ਰਿਪੋਰਟ ਭੇਜ ਦਿੱਤੀ ਹੋਈ ਹੈ। ਸੋ ਅੱਜ ਦੇ ਦਿਨ ਵਾਈਸ ਪ੍ਰੈਜ਼ੀਡੈਂਟ ਜਿਹੜਾ ਕਿ ਸੈਨੇਟ ਦਾ ਚੇਅਰਪਰਸਨ ਵੀ ਹੁੰਦਾ ਹੈ, ਉਹਨੇ ਉਸੇ ਹੀ ਜਿਹੜੀਆਂ ਇਲੈਕਟਰਲ ਵੋਟਾਂ ਆਈਆਂ ਨੇ ਹਰ ਸਟੇਟ ਵੱਲੋਂ ਉਹਦਾ ਫਾਈਨਲ ਕਾਊਂਟ ਕਰਕੇ ਔਰ ਉਹਨੇ ਡਿਕਲੇਅਰ ਕਰਨਾ ਸੀ ਕਿ ਜੋ ਬਾਈਡਨ ਔਰ ਕਮਲਾ ਹੈਰਿਸ ਦੀ ਟੀਮ ਜਿਹੜੀ ਹੈ ਇਹ ਬਣ ਗਈ ਹੈ ਔਰ ਉਹਨਾਂ ਨੇ ਫਿਰ 20 ਜਨਵਰੀ ਨੂੰ ਜਿਹੜੀ ਫਾਈਨਲ ਓਥ ਟੇਕਿੰਗ ਔਰ ਦੂਸਰੀ ਸਾਰੀ ਪ੍ਰੋਸੈਸ ਹੈ। ਬਿਲਕੁਲ। ਹੁਣ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਲਾਸਟ ਮਿੰਟ ਦੇ ਉੱਤੇ ਹੀ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਦੇ ਦਿਨ ਹੀ ਇੱਕ ਵੱਡਾ ਆਪਣੇ ਸਪੋਰਟਰਸ ਨੂੰ ਕਾਲ ਦਿੱਤੀ ਕਿ ਵੀ ਇਹ ਚੋਣਾਂ ਸਾਡੇ ਤੋਂ ਸਟੀਲ ਹੋਈਆਂ, ਚੋਰੀ ਕੀਤੀਆਂ ਗਈਆਂ, ਇਹ ਫਰਾਡ ਨੇ ਔਰ ਸਪੋਰਟ ਕਰੋ, ਆਓ ਵਾਸ਼ਿੰਗਟਨ 'ਚ। ਉਦੋਂ ਵੀ ਇਹ ਲੱਗਦਾ ਸੀ ਕਿ ਵੀ ਇਹਦੀ ਟਾਈਮਿੰਗ ਇਸ ਢੰਗ ਨਾਲ ਰੱਖੀ ਗਈ ਹੈ। ਹਾਲਾਂਕਿ 2 ਦਿਨ ਪਹਿਲਾਂ ਤੱਕ ਇਹ ਵੀ ਸੀ ਕਿ ਕੁਝ ਸੈਨੇਟਰ ਵੀ ਉਹਨੂੰ ਚੈਲੰਜ ਕਰ ਰਹੇ ਨੇ ਜਿਹੜਾ ਇਸ ਉਹਨਾਂ ਦੇ ਇਲੈਕਸ਼ਨ ਰਿਕਾਰਡ ਨੂੰ। ਫਿਰ ਅੱਜ ਦਾ ਹੀ ਉਹ ਦਿਨ ਬਣਦਾ ਸੀ ਕਿਉਂਕਿ 2 ਸੀਟਾਂ ਜਾਰਜੀਆ ਦੇ ਵਿੱਚ ਜਿਹੜੀਆਂ ਸੈਨੇਟ ਦੀਆਂ ਅਪ ਫਾਰ ਇਲੈਕਸ਼ਨ ਸੀ, ਕੱਲ੍ਹ ਵੋਟਾਂ ਪਈਆਂ, ਉਹਨਾਂ ਦੀ ਕਾਊਂਟਿੰਗ ਜਿਹੜੀ ਆ ਉਹ ਰਾਤ ਵੀ ਹੋਈ ਔਰ ਬੇਸ਼ੱਕ ਲੀਡ ਸਾਹਮਣੇ ਆ ਗਈ ਸੀ, ਪਰ ਕਿਉਂਕਿ ਜਿਹੜੇ ਸੁਬਰਬਸ ਨੇ ਉਹਨਾਂ ਦੀਆਂ ਵੋਟਾਂ ਕਾਊਂਟ ਹੁੰਦਿਆਂ ਦੁਪਹਿਰ 12 ਵਜੇ ਤੱਕ ਕਲੀਅਰ ਹੋਣਾ ਸੀ ਕਿ ਕੀ ਹੈ। ਔਰ ਇਹ ਦੋਨੋਂ ਹੀ ਸੈਨੇਟ ਸੀਟਸ ਇਸ ਲਈ ਵੀ ਇੰਪੋਰਟੈਂਟ ਸੀ ਕਿ ਜੇ ਇਹਨਾਂ ਦੋਨਾਂ ਚੋਂ ਦੋਵੇਂ ਸੀਟਾਂ ਡੈਮੋਕ੍ਰੇਟਾਂ ਨੂੰ ਮਿਲ ਜਾਂਦੀਆਂ ਤੇ ਉਹਨਾਂ ਦੀ ਸੈਨੇਟ 'ਚ ਮੈਜੋਰਿਟੀ ਹੋ ਜਾਣੀ ਸੀ। ਔਰ ਜ਼ਾਹਰ ਹੈ ਕਿ ਜੇ ਸੈਨੇਟ 'ਚ ਮੈਜੋਰਿਟੀ ਹੈ, ਹਾਊਸ 'ਚ ਉਹਨਾਂ ਦੀ ਪਹਿਲਾਂ ਹੀ ਮੈਜੋਰਿਟੀ ਹੈ, ਜੋ ਬਾਈਡਨ ਕਮਲਾ ਹੈਰਿਸ, ਸੋ ਤਿੰਨੋਂ ਹੀ ਇੰਸਟੀਟਿਊਸ਼ਨਸ ਡੈਮੋਕ੍ਰੇਟਾਂ ਕੋਲ ਹੋਣੀਆਂ ਸੀ। ਔਰ ਇਹ ਟਰੰਪ ਔਰ ਉਹਨਾਂ ਦੇ ਸਪੋਰਟਰਸ ਨੇ ਬਿਲਕੁਲ ਪਲਾਨ ਕਰਕੇ ਇਹਨੂੰ ਰੱਖਿਆ ਹੋਇਆ ਸੀ ਕਿ ਉਹੀ ਟਾਈਮਿੰਗ। ਔਰ ਜ਼ਾਹਰ ਹੈ ਕਿ ਜਿਸ ਕਿਸਮ ਦਾ ਇਹ ਵੀ ਸਾਹਮਣੇ ਆਇਆ 2 ਦਿਨ ਪਹਿਲਾਂ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਸੈਕਟਰੀ ਆਫ ਸਟੇਟ ਜਾਰਜੀਆ ਨੂੰ ਕਾਲ ਕਰਕੇ ਇੰਟੀਮੀਡੇਟ ਵੀ ਕੀਤਾ, ਕੈਜੂਅਲ ਵੀ ਕੀਤਾ ਔਰ ਥ੍ਰੈਟ ਵੀ ਕੀਤਾ, ਉਹਨੇ ਵੀ ਕਿਤੇ ਨਾ ਕਿਤੇ ਅਸਰ ਪਾਇਆ। ਔਰ ਸਵੇਰ ਹੋਣ ਤੱਕ ਅੱਜ ਹਾਲਾਂ ਮਿਡਨਾਈਟ ਤੋਂ ਹੀ ਇਹ ਸੀ ਕਿ ਜਿਹੜੀਆਂ ਦੋਨੋਂ ਹੀ ਸੀਟਾਂ ਨੇ ਜਾਰਜੀਆ ਦੀਆਂ ਉਹ ਡੈਮੋਕ੍ਰੇਟਾਂ ਦੇ ਹੱਕ 'ਚ ਜਾ ਰਹੀਆਂ ਸੀ। ਔਰ ਭਾਵੇਂ ਥਿਨ ਮੈਜੋਰਿਟੀ ਹੈ ਲੇਕਿਨ ਆਲਰੇਡੀ ਦੋਨੋਂ ਸੀਟਾਂ ਜਿਹੜੀਆਂ ਨੇ ਉਹ ਉਹਨਾਂ ਨੇ ਲੈ ਲਈਆਂ। ਹੁਣ ਇਸ ਸਾਰੇ ਬੈਕਡ੍ਰੌਪ ਦੇ ਵਿੱਚ ਔਰ ਮਾਈਕ ਪੈਂਸ, ਜਿਹਨੂੰ ਜੇ ਤਾਂ ਇਹ 2 ਜਾਰਜੀਆ ਦੀਆਂ ਸਟੇਟਾਂ ਰਿਪਬਲਿਕਨ ਲੈ ਜਾਂਦੇ ਜਾਂ ਇੱਕ ਵੀ ਲੈ ਜਾਂਦੇ, ਉਹਦੇ ਨਾਲ ਵੀ ਉਹਨਾਂ ਦੀ ਮੈਜੋਰਿਟੀ ਮੇਨਟੇਨ ਰਹਿੰਦੀ ਸੀ। ਫਿਰ ਤਾਂ ਹੋ ਸਕਦਾ ਹੈ ਕਿ ਮਾਈਕ ਪੈਂਸ ਵੀ ਜਿਹੜਾ ਇਸ ਦੇ ਉੱਤੇ ਟਰੰਪ ਵਾਲੀ ਲਾਈਨ ਲੈ ਲੈਂਦਾ, ਨਾ ਸਰਟੀਫਾਈ ਕਰਦਾ, ਇਹ ਗੱਲ ਲੰਬੀ ਹੋ ਜਾਂਦੀ ਜਾਂ ਇੱਕ ਕ੍ਰਾਈਸਿਸ ਪੈਦਾ ਹੁੰਦਾ। ਪਰ ਮਾਈਕ ਪੈਂਸ ਨੇ ਵੀ ਅੱਜ ਸਵੇਰੇ ਆਪਣਾ ਇਹ ਦੇਖ ਕੇ ਇਹ ਕਿਹਾ ਸੀ ਕਿ ਭਾਈ ਮੈਂ ਹੁਣ ਬਾਉਂਡ ਆ ਔਰ ਮੈਂ ਇਹਨੂੰ ਟੈਸਟੀਫਾਈ ਕਰਾਂਗਾ। ਸੋ ਜ਼ਾਹਰ ਹੈ ਟਰੰਪ ਦਾ ਜੇ ਤੁਸੀਂ ਟਵੀਟ ਵੀ ਦੇਖੋ, ਉਹਨੇ ਈਵਨ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਰਗੜਿਆ ਇਸ ਗੱਲ ਦੇ ਲਈ। ਲੇਕਿਨ ਟਰੰਪ ਆਪਣੀ ਉਸ ਆਈ ਦੇ ਉੱਤੇ ਅੜਿਆ ਰਿਹਾ ਔਰ ਉਹਨੇ ਜਦੋਂ ਜਿਹੜੇ ਪ੍ਰੋਟੈਸਟਰਸ ਸਨ ਉਹਨਾਂ ਨੂੰ ਐਡਰੈਸ ਕੀਤਾ, ਉਸ ਨੂੰ ਜੇ ਅਸੀਂ ਆਮ ਜ਼ਬਾਨ 'ਚ ਵੀ ਕਹਿਣਾ ਹੋਏ ਕਿ ਭੜਕਾਊ ਐਡਰੈਸ ਹੀ ਸੀ। ਉਸ ਨੇ ਇਹੀ ਕਿਹਾ ਕਿ ਭਾਈ ਇਹ ਸਟੀਲ ਹੋਈ ਹੈ, ਅਮਰੀਕਾ ਤੁਸੀਂ ਬਹੁਤ ਪਿਆਰੇ ਹੋ ਔਰ ਗੁੱਡ ਬॉयਜ਼ ਹੋ ਔਰ ਪ੍ਰਾਊਡ ਬॉयਜ਼ ਹੋ ਔਰ ਇਹ ਤੁਸੀਂ ਅਮਰੀਕਾ ਨੂੰ ਬਚਾ ਸਕਦੇ ਹੋ। ਔਰ ਇਸ ਕਿਸਮ ਦੀ ਜਿਹੜਾ ਉਹਨਾਂ ਦਾ ਔਰ ਇਹ ਪਾਰਟ ਕਿਉਂਕਿ ਇਹ ਆਲਰੇਡੀ ਪਲੈਨਡ ਹੀ ਹੋਏਗਾ, ਜਿਸ ਅੰਦਾਜ਼ ਦੇ ਵਿੱਚ ਫਿਰ ਜਿਹੜੇ ਡੈਮੋਨਸਟ੍ਰੇਟਰ ਨੇ ਉਹ ਕੈਪੀਟਲ ਹਿੱਲ ਵੱਲ ਵਧੇ ਔਰ ਉਹਨਾਂ ਨੇ ਜਿਵੇਂ ਜਾ ਕੇ, ਔਰ ਮੈਨੂੰ ਵੈਸੇ ਹੈਰਾਨੀ ਇਸ ਗੱਲ ਦੀ ਹੈ ਕਿ ਅਮਰੀਕਨ ਤਾਂ ਬਹੁਤ ਪਹਿਲਾਂ ਪਲਾਨ ਕਰਦੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਫੈਡਰਲ ਕੋਆਪਰੇਸ਼ਨ ਤਾਂ ਨਹੀਂ ਸੀ ਔਰ ਜਿਹੜੀ ਕੈਪੀਟਲ ਹਿੱਲ ਦੀ ਸੇਫਟੀ, ਸਿਕਿਉਰਿਟੀ, ਇੰਟੈਲੀਜੈਂਸ ਹੈ, ਉਹਨਾਂ ਨੇ ਕਿਉਂ ਇਸ ਸਾਰੇ ਨੂੰ ਜੱਜ ਨਹੀਂ ਕੀਤਾ ਜਾਂ ਉਹ ਪ੍ਰੋਪਰਲੀ ਪ੍ਰਿਪੇਅਰ ਕਿਉਂ ਨਹੀਂ ਸੀ। ਲੇਕਿਨ ਮੁੱਕਦੀ ਗੱਲ ਇਹ ਕਿ ਜਿਹੜੇ ਪ੍ਰੋਟੈਸਟਰ ਸੀ ਜਿਨ੍ਹਾਂ ਦੇ ਕੋਲ ਹਥਿਆਰ ਵੀ ਸੀ, ਕਿਉਂਕਿ ਹੁਣ ਜਿਹੜੀ ਲੇਟੈਸਟ ਖਬਰ ਹੈ 13 ਗ੍ਰਿਫਤਾਰ ਹੋਏ ਨੇ ਜਿਨ੍ਹਾਂ 'ਚ 5 ਦੇ ਕੋਲੋਂ ਹਥਿਆਰ, ਹੈਂਡਗਨਸ ਔਰ ਦੂਸਰੀ ਬਰਾਮਦ ਹੋਇਆ, ਉਹ ਜਾ ਵੜੇ ਸੈਨੇਟ ਦੇ ਵਿੱਚ ਵੀ, ਹਾਊਸ ਦੇ ਵਿੱਚ ਵੀ। ਕਾਂਗਰਸਮੈਨ ਔਰ ਦੂਸਰੇ ਵੀ ਲੋਕ ਕੇ ਉਹਨਾਂ ਦੇ ਸਟਾਫ, ਸਿਕਿਉਰਿਟੀ ਵਾਲਿਆਂ ਨੇ ਵੀ ਕਵਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਇਸ ਕਿਸਮ ਦਾ ਕਿਓਸ ਬਣਿਆ ਕਿ ਐਨ ਉਸ ਵੇਲੇ ਉਹਨਾਂ ਨੇ ਬ੍ਰੀਚ ਕੀਤਾ, ਪਿੱਛੋਂ ਦੀ ਕੰਧਾਂ ਤੋਂ ਜਿਵੇਂ ਚੜ੍ਹੇ। ਔਰ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਸਾਰੇ ਟੀਵੀ ਚੈਨਲਸ ਤੇ ਚੱਲ ਰਹੀਆਂ, ਦਰਸ਼ਕ ਮੇਰਾ ਖਿਆਲ ਹੈ ਸਕਰੀਨ ਤੇ ਵੀ ਦੇਖ ਰਹੇ ਹੋਣਗੇ ਕਿ ਕਿਸ ਕਿਸਮ ਦੇ ਉਹ ਸਾਰੇ ਦੇ ਵਿੱਚ ਉਹ ਅਲਟੀਮੇਟਲੀ ਕਿ ਇੰਨਾ ਕੇਓਸ। ਔਰ ਉਸ ਵੇਲੇ ਠੀਕ ਜਦੋਂ ਇਹ ਚੱਲ ਰਿਹਾ ਸੀ ਸੈਨੇਟ ਦੇ ਵਿੱਚ, ਇਹ ਇਲੈਕਟਰਲ ਕਾਲਜ ਦੀ ਉਹਨੂੰ ਤਸਦੀਕ ਕਰਨ ਦੀ ਲਾਈਨ ਇਹ ਸ਼ੁਰੂ ਹੋਣ ਵਾਲੀ ਸੀ, ਸਪੀਚਿਸ ਸ਼ਾਇਦ ਚੱਲ ਰਹੀਆਂ ਸੀ, ਰਿਪਬਲਿਕਨਸ ਵੱਲੋਂ ਆਬਜੈਕਸ਼ਨ ਕੀਤੇ ਜਾ ਰਹੇ ਸੀ
ਔਰ ਇਸ ਸਾਰੇ ਨੇ ਉੱਥੇ ਇੱਕ ਐਸਾ ਫੀਅਰ ਪੈਦਾ ਕੀਤਾ, ਚਾਰ ਚਫੇਰਾ ਇਸ ਕਿਸਮ ਦਾ। ਔਰ ਜਿਹੜੀ ਖਬਰਾਂ ਵੀ ਨੇ ਕਿ ਫਾਇਰਿੰਗ ਵੀ ਹੋਈ, ਇੱਕ ਸਿਵਿਲੀਅਨ ਦੀ ਡੈਥ ਦੀ ਗੱਲ ਹੋ ਰਹੀ ਹੈ, ਲੇਡੀ ਦੀ, ਉਦੋਂ ਜ਼ਖਮੀ ਹਾਲਤ ਸੀ ਔਰ ਹੁਣ ਉਸ ਦੀ ਡੈਥ ਹੋਈ ਹੈ। ਔਰ ਇਸ ਸਾਰੇ ਨੇ ਜਿਹੜਾ ਮੈਂ ਸਮਝਦਾ ਜਦੋਂ ਅਸੀਂ ਅਮਰੀਕਾ, ਤੁਸੀਂ ਕਿਹਾ ਅਮਰੀਕਨ ਜਮਹੂਰੀਅਤ ਦਾ ਜਿਹੜਾ ਜਲੂਸ ਕੱਢਣਾ, ਇਹ ਦੁਖਦਾਈ ਵੀ ਹੈ, ਕਿਉਂਕਿ ਇਹ ਇਸ ਲਈ ਨਹੀਂ ਕਿ ਇਹ ਸਾਡੀ ਅਡਾਪਟਡ ਕੰਟਰੀ ਹੈ ਔਰ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ ਉੱਥੇ ਅਸੀਂ ਆਜ਼ਾਦੀ ਨਾਲ ਆਪਣੀ ਗੱਲ ਕਰ ਸਕਦੇ ਹਾਂ, ਪਰ ਜਦੋਂ ਕੋਈ ਕਿਸੇ ਦਾ ਡ੍ਰੀਮ ਹੁੰਦਾ ਹੈ, ਬਿਲਕੁਲ ਦੁਨੀਆ ਦੇ ਵਿੱਚ ਤੁਸੀਂ ਇੱਕ ਰੋਲ ਮਾਡਲ ਦੇ ਤੌਰ ਤੇ ਕਿਸੇ ਸਿਸਟਮ ਨੂੰ ਦੇਖਦੇ ਹੋ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਇਹ ਪਰਫੈਕਟ ਸਿਸਟਮ ਨਹੀਂ ਹੈ। ਈਵਨ ਇਸ ਘਟਨਾ ਨੇ ਵੀ ਦੱਸ ਦਿੱਤਾ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਇਹ ਫਰੇਜ਼ ਮੈਂ ਅਮਰੀਕਾ 'ਚ ਆ ਕੇ ਸੁਣਿਆ ਸੀ ਔਰ ਅੱਜ ਮੇਰੀ ਜ਼ੁਬਾਨ 'ਤੇ ਇਹੀ ਫਰੇਜ਼ ਆਇਆ, ਉਹਦੇ 'ਚ ਸੀ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਕਿ ਤੁਸੀਂ ਕਾਨੂੰਨ ਬਣਾਉਂਦੇ ਹੋ, ਤੁਸੀਂ ਸਿਸਟਮ ਡਿਵੈਲਪ ਕਰਦੇ ਹੋ ਆਪਣੇ ਉਹਨਾਂ ਦੇ ਲਈ ਜਿਨ੍ਹਾਂ ਨੇ ਉਸ ਦੇ ਵਿੱਚ ਰਹਿਣਾ, ਲੇਕਿਨ ਜਿਹੜੀ ਇਨਸਾਨੀ ਫਿਤਰਤ ਹੈ, ਜਿਸ ਦੇ ਵਿੱਚ ਈਗੋ ਹੈ, ਜਿਸ ਦੇ ਵਿੱਚ ਹੰਗਰ ਹੈ, ਜਿਸ ਦੇ ਵਿੱਚ ਪਾਵਰ ਦੀ ਥਰਸਟ ਹੈ, ਹੰਕਾਰ ਹੈ, ਐਰੋਗੈਂਸ ਹੈ, ਔਰ ਹਰ ਸਕ੍ਰਪੂਲਸ ਅਨਸਕ੍ਰਪੂਲਸ ਤਰੀਕੇ ਦੇ ਨਾਲ ਪਾਵਰ ਦੇ ਉੱਤੇ ਬਣੇ ਰਹਿਣਾ, ਉਹਦੇ 'ਚ ਤਾਂ ਕਾਨੂੰਨ ਦਾ ਜਾਂ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹਦਾ ਮਤਲਬ ਇਹ ਹੈ ਕਿ ਜਿਹੜੀ ਇਨਸਾਨੀ ਫਿਤਰਤ ਹੈ ਉਹਨੂੰ ਤੁਸੀਂ ਉਹਦੇ ਲਈ ਤੁਸੀਂ ਕੋਈ ਪਾਰਲੀਮੈਂਟ ਜਾਂ ਕੋਈ ਜਿਹੜੀ ਹੈ ਕਮੇਟੀ ਬੈਠ ਕੇ ਕੋਈ ਕਾਨੂੰਨ ਨਹੀਂ ਬਣਾ ਸਕਦੀ। ਬੇਸ਼ੱਕ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ ਜਾਂ ਇਨਸਾਨੀ ਫਿਤਰਤ ਦੀ ਗੱਲ ਕਰਦੇ ਹਾਂ, ਮਜ਼ਹਬ ਦਾ ਰੋਲ ਉਦੋਂ ਹੀ ਹੁੰਦਾ ਹੈ ਕਿ ਭਾਈ ਜਦੋਂ ਤੁਸੀਂ ਇੱਕ ਡਿਸਿਪਲਿਨ 'ਚ ਰਹਿੰਦੇ ਹੋ ਔਰ ਹਰ ਮਜ਼ਹਬ ਜਿਹੜਾ ਔਰ ਹਰ ਰਾਬਰ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ, ਹਰ ਨਬੀ, ਹਰ ਪ੍ਰੋਫਿਟ, ਹਰ ਗੁਰੂ, ਉਹਨੇ ਸਿਖਾਇਆ ਕਿ ਭਾਈ ਇਹ ਦੁਨੀਆ ਫਾਨੀ ਹੈ, ਇੱਥੇ ਤੁਹਾਡੇ ਲਈ ਜਿਹੜਾ ਉਹ ਸੇਵਾ ਕਰੋ, ਖਲਕਤ ਦੀ ਸੇਵਾ ਕਰੋ, ਰੱਬ ਨੂੰ ਯਾਦ ਕਰੋ। ਕੋਈ ਵੀ ਨਾਲ ਹੁਣ ਸਾਰੇ ਲੈ ਦੇ ਕੇ ਜਿਹੜਾ ਮੁਲਕ ਜਿਹਦੀ ਬੁਨਿਆਦ ਕ੍ਰਿਸਚੀਅਨਿਟੀ ਦੇ ਉੱਤੇ ਹੈ, ਕਿਉਂਕਿ ਅਮਰੀਕਨ ਪ੍ਰੈਜ਼ੀਡੈਂਟ ਜਦੋਂ ਸਹੁੰ ਚੁੱਕਦਾ ਹੈ ਬਾਈਬਲ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕਦਾ, ਉਹ ਕਹਿਣ ਨੂੰ ਚਰਚ ਐਂਡ ਸਟੇਟ ਅੱਡ-ਅੱਡ ਨੇ, ਲੇਕਿਨ ਅਲਟੀਮੇਟਲੀ ਉਹੀ ਬਾਈਬਲ ਜਿਹੜੀ ਇਹੀ ਸਿਖਾਉਂਦੀ ਹੈ ਕਿ ਭਾਈ ਇਹ ਦੁਨੀਆ ਫਾਨੀ ਹੈ ਔਰ ਅਲਟੀਮੇਟਲੀ ਤੁਸੀਂ ਬਾਈਬਲ ਵਾਲੇ ਤਾਂ ਕਿੰਗਡਮ ਆਫ ਹੈਵਨ ਦਾ ਪ੍ਰੋਮਿਸ ਕਰਦੇ ਨੇ ਕਿ ਭਾਈ ਅਲਟੀਮੇਟਲੀ ਤੁਸੀਂ ਕਿੰਗਡਮ ਆਫ ਹੈਵਨ 'ਚ ਜਾਣਾ, ਤੇ ਜੇ ਕਿੰਗਡਮ ਆਫ ਹੈਵਨ 'ਚ ਜਾਣਾ ਹੈ ਤੇ ਜਿਹੜਾ ਤੁਹਾਨੂੰ ਕੋਈ ਮੌਕਾ ਲੋਕਾਂ ਨੇ ਦਿੱਤਾ ਉਹਨੂੰ ਤੁਸੀਂ ਗ੍ਰੇਸਫੁਲੀ ਕਰੋ, ਔਰ ਜਦੋਂ ਉਸ ਦੇ ਜਿਹੜੇ ਵੀ ਰੂਲਸ ਆਫ ਦਾ ਗੇਮ ਨੇ ਪਲੇ ਬਾਈ ਦੈਟ। ਲੇਕਿਨ ਮੈਂ ਸਮਝਦਾ ਵੀ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਸ ਸਾਰੇ ਸਿਸਟਮ ਨੂੰ ਮੈਂ ਸਮਝਦਾ ਕਿ ਬਟ ਆਫ ਜੋਕਸ ਦੁਨੀਆ ਦੇ ਅਰਾਊਂਡ, ਔਰ ਡੀਟੇਲ 'ਚ ਜਾਣ ਤੋਂ ਪਹਿਲਾਂ ਜੇ ਮੈਂ ਇਹ ਦੇਖਾਂ ਕਿ ਭਾਈ ਕਿੰਨੇ ਪਾਸਿਓਂ, ਕਿਉਂਕਿ ਇਸ ਵੇਲੇ ਜਦੋਂ ਲਾਈਵ ਕਵਰੇਜ ਸਾਰੇ ਪਾਸੇ ਚੱਲ ਰਹੀ ਆ, ਹਰ ਮਿੰਟ ਜਿੰਨੀਆਂ ਕਿ ਮੈਂ ਸਟੋਰੀਜ਼ ਕੱਢੀਆਂ ਉਹ ਸਾਰੀਆਂ ਹੁਣ ਪੁਰਾਣੀਆਂ ਹੋ ਗਈਆਂ, ਜਿਹੜੀਆਂ ਘੰਟੇ ਪਹਿਲਾਂ ਦੀਆਂ ਵੀ ਸੀ। ਲੇਕਿਨ ਇਹਦੇ 'ਚ ਅਸੀਂ ਇਹ ਵੀ ਦੇਖਿਆ ਕਿ ਇਹਦੇ 'ਚ ਦੂਸਰੀ ਗੱਲ ਜਿਹੜੀ ਮੇਰੇ ਮਾਈਂਡ 'ਚ ਆ ਰਹੀ ਸੀ ਜਦੋਂ ਮੈਂ ਦੇਖਿਆ ਕਿ ਟਵਿੱਟਰ ਨੇ, ਫੇਸਬੁੱਕ ਨੇ, ਯੂਟਿਊਬ ਨੇ ਉਹ ਵੀਡੀਓ ਜਿਹੜੀ ਅੱਜ ਟਰੰਪ ਨੇ ਕਿ ਫਰੈਡੂਲੈਂਟ ਇਲੈਕਸ਼ਨ ਔਰ ਸਟੋਲਨ ਇਲੈਕਸ਼ਨ, ਉਹ ਉਹਨਾਂ ਨੇ ਡਿਲੀਟ ਕਰ ਦਿੱਤੀ ਹੈ। ਔਰ ਟਵਿੱਟਰ ਨੇ ਈਵਨ 12 ਘੰਟੇ ਲਈ ਜਿਹੜਾ ਟਰੰਪ ਦਾ ਅਕਾਊਂਟ ਵੀ ਜਿਹੜਾ ਲੌਕ ਕਰ ਦਿੱਤਾ ਹੈ। ਔਰ ਮੈਨੂੰ ਫਿਰ ਉਹ ਸ਼ੈਕਸਪੀਅਰ ਦੀ ਲਾਈਨ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਹੈ ਫਿਰ ਉਹਦਾ ਹੁਕਮ ਨਹੀਂ ਚੱਲ ਰਿਹਾ ਹੁੰਦਾ, ਉਹਦੀ ਮੈਜੈਸਟੀ, ਉਹਦਾ ਰੋਬ ਦਾ, ਉਹਦਾ ਤਾਮ ਝਾਮ ਜਿਹਨੂੰ ਕਹਿੰਦੇ ਨੇ, ਉਹ ਖਤਮ ਹੋ ਜਾਂਦਾ, ਦੌੜ ਰਹੀ ਹੁੰਦੀ ਹੈ। ਸੋ ਇਹ ਆਪਣੇ ਆਪ 'ਚ ਹੀ ਦੱਸ ਰਿਹਾ ਕਿ ਭਾਈ ਜੇ ਵਾਈਸ ਪ੍ਰੈਜ਼ੀਡੈਂਟ ਨੇ ਵੀ, ਮਾਈਕ ਪੈਂਸ ਨੇ ਦੇਖਿਆ, ਉਹਨਾਂ ਨੇ ਕਿਹਾ ਜੀ ਹੁਣ ਦਿਨ ਪੂਰੇ ਹੋ ਗਏ ਤਾਂ ਸਾਡਾ ਸਲਾਮ ਕਬੂਲ ਕਰੋ ਤੇ ਅਸੀਂ ਹੁਣ ਆਪਣਾ ਰਾਹ ਲਈਏ। ਉਹ ਤਾਂ ਆਪਣੇ ਪ੍ਰੋਸਪੈਕਟਸ ਤੋਂ ਦੇਖ ਰਹੇ ਹੋਣਗੇ ਕਿ ਮਾਈਕ ਪੈਂਸ ਕੱਲ੍ਹ ਨੂੰ ਇੰਡੀਪੈਂਡੈਂਟ ਪ੍ਰੈਜ਼ੀਡੈਂਟ ਲਈ ਵੀ ਰਨ ਕਰ ਸਕਦੇ ਨੇ। ਔਰ ਦੂਸਰੇ ਪਾਸੇ ਜਦੋਂ ਅਸੀਂ ਇਹ ਦੇਖ ਰਹੇ ਕਿ ਵੀ ਇਹ ਈਵਨ ਇਹਨਾਂ ਨੇ ਸਾਰਿਆਂ ਨੇ ਇਸ ਨੂੰ ਉਹਨਾਂ ਦੀ ਡਿਲੀਟ ਕਰ ਦਿੱਤੀ ਹੈ। ਔਰ ਇਹ ਖਬਰਾਂ ਜਿਹੜੀ ਟਵਿੱਟਰ ਲੌਕਸ ਪ੍ਰੈਜ਼ੀਡੈਂਟ ਟਰੰਪਸ ਅਕਾਊਂਟ, ਔਰ ਹੁਣ ਇਸ ਵੇਲੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਬੇਸ਼ੱਕ ਉਦੋਂ ਇੱਕ ਕਿਓਸ ਪੈਦਾ ਹੋਇਆ, ਸੈਨੇਟ ਕਾਂਗਰਸ ਵਾਲਿਆਂ ਨੇ ਲੁੱਕੇ ਹੀ ਜਾਨਾਂ ਬਚਾਈਆਂ ਔਰ ਉਹਨਾਂ ਨੂੰ ਸੇਫਟੀ 'ਚ ਕੱਢਿਆ ਗਿਆ। ਪਰ ਇਹ ਵੀ ਫਿਰ ਮੈਂ ਜਦੋਂ ਇਹ ਕਹਿੰਦਾ ਕਿ ਵੀ ਫਿਰ ਵੀ ਸਿਸਟਮ ਰੀਬਾਊਂਸ ਕਰਦਾ ਔਰ ਸਿਸਟਮ ਦੀ ਰੀਬਾਊਂਸਿੰਗ ਸੀ
ਕਿ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਕਾਂਗਰਸ ਔਰ ਸੈਨੇਟ ਦਾ ਸੈਸ਼ਨ ਚੱਲ ਰਿਹਾ ਔਰ ਉਹਨਾਂ ਨੇ ਜਿਹੜਾ ਉਹ ਅੱਜ ਹੀ ਉਹ ਐਂਡੋਰਸ ਕਰਕੇ ਨਿਕਲਣਗੇ। ਔਰ ਇਹ ਸਾਰਾ ਜਦੋਂ ਹੋਇਆ, ਜੋ ਬਾਈਡਨ ਨੇ ਇੱਕਦਮ ਮੈਸੇਜ ਦਿੱਤਾ ਆ ਕੇ, ਔਰ ਇਹ ਵੀ ਬੜਾ, ਔਰ ਅੱਜ ਮੈਂ ਔਰ ਦੂਸਰਾ ਪਾਸੇ ਮੈਂ ਦੇਖ ਰਿਹਾ ਸੀ ਕਿ ਪਾਵਰ ਦਾ ਕਿੰਨਾ ਨਸ਼ਾ ਆ ਜਾਂਦਾ ਆਪਣੇ ਆਪ। ਅੱਜ ਵਾਕਈ ਜਦੋਂ ਜੋ ਬਾਈਡਨ ਨੇ ਐਡਰੈਸ ਕੀਤਾ ਨੇਸ਼ਨ ਦੇ ਨਾਂ, ਬੜਾ ਬਰੀਫ ਐਡਰੈਸ ਸੀ, ਹੀ ਵਾਸ ਲੁਕਿੰਗ ਲਾਈਕ ਅ ਪ੍ਰੈਜ਼ੀਡੈਂਟ ਨਾ, ਕਿਉਂਕਿ ਹੀ ਇਜ਼ ਪ੍ਰੈਜ਼ੀਡੈਂਟ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੜੀ ਗ੍ਰੇਸਫੁਲੀ। ਔਰ ਉਸ ਤੋਂ ਬਾਅਦ ਫਿਰ ਟਰੰਪ ਨੇ ਆ ਕੇ ਆਪਣਿਆਂ ਨੂੰ ਕਿਹਾ, ਜੇ ਉੱਥੇ ਫਿਰ ਕਹਿ ਰਿਹਾ ਕਿ ਸਟੀਲ ਹੋ ਗਈ ਇਲੈਕਸ਼ਨ, ਯੂ ਆਰ ਲਵਿੰਗ ਪੀਪਲ, ਦੋਜ਼ ਹੂ ਹੈਵ ਕਮ, ਪਲੀਜ਼ ਗੋ ਹੋਮ, ਪਲੀਜ਼ ਗੋ ਹੋਮ, ਡੋਂਟ ਡੂ ਐਨੀਥਿੰਗ, ਡੋਂਟ ਬੀ ਵਾਇਲੈਂਟ। ਇਹ ਬਾਤ ਜਦੋਂ ਕਿ ਐਨ ਕੰਮ ਨਿਬੇੜ ਦਿੱਤਾ, ਮਤਲਬ ਉਹ ਕਰ ਲਿਆ। ਹੁਣ ਇਹ ਵੀ ਇੱਕ ਅਮਰੀਕਾ 'ਚ ਮੈਂ ਦੇਖ ਰਿਹਾ ਸੀ ਕਿ ਕੋਈ ਪ੍ਰੈਸੀਡੈਂਟ, ਔਰ ਉਹਦੇ 'ਚ ਸਿਰਫ ਇੱਕੋ ਹੀ ਆਉਂਦਾ ਹੈ ਕਿ ਜਦੋਂ ਇਹ ਸ਼ਾਇਦ 1812 ਦਾ ਜ਼ਿਕਰ ਹੈ, ਜਦੋਂ ਇੱਕ ਵਾਰ ਬ੍ਰਿਟਿਸ਼ ਨੇ ਆਪਣਾ ਇਹਨਾਂ ਦੇ ਉੱਤੇ ਫਿਰ ਅਟੈਕ ਕੀਤਾ, ਕੋਈ ਇਸ਼ੂ ਬਣਿਆ ਔਰ ਉਹ ਵਾਈਟ ਹਾਊਸ ਨੂੰ ਉਹਨਾਂ ਨੇ ਅੱਗ ਲਾ ਦਿੱਤੀ ਸੀ ਆ ਕੇ। ਅਦਰ ਦੈਨ ਦੈਟ, ਜਾਂ 1932-33 'ਚ ਫਸਟ ਵਰਲਡ ਵਾਰ ਦੇ ਵੈਟਰਨਸ ਨੇ ਬੜਾ ਵੱਡਾ ਪ੍ਰੋਟੈਸਟ, ਜਿਹੜੇ 30-35 ਹਜ਼ਾਰ ਲੋਕ ਸੀ, ਹੋਰ ਵੀ ਸ਼ਾਮਲ ਹੋਏ, ਕੱਢਿਆ, ਜਿਹਦੇ 'ਚ ਵਾਇਲੈਂਸ ਹੋਏ ਸੀ, 4-5 ਬੰਦੇ ਮਰੇ। ਲੇਕਿਨ ਇਵੇਂ ਕਦੇ ਨਹੀਂ ਹੋਇਆ ਅਮਰੀਕਨ ਹਿਸਟਰੀ 'ਚ ਕਿ ਬਈ ਕਿਸੇ ਨੇ ਇਸ ਤਰ੍ਹਾਂ ਹਾਊਸ ਔਰ ਸੈਨੇਟ ਦੇ ਵਿੱਚ ਔਰ ਅੰਦਰ ਭੰਨ ਤੋੜ ਕੀਤੀ, ਅੰਦਰ ਸ਼ੀਸ਼ੇ ਵੀ ਤੋੜੇ। ਹੋਰ ਕੀ ਹੋਏਗਾ ਉਹਨਾਂ ਨੇ, ਤਾਂ ਕੱਲ ਤੱਕ ਹੋਰ ਡਿਟੇਲ 'ਚ ਖਬਰਾਂ ਆਉਣਗੀਆਂ। ਲੇਕਿਨ ਇਹ ਇੱਕ ਡਿਸਗ੍ਰੇਸ ਜ਼ਰੂਰ ਸਾਹਮਣੇ ਆਈ। ਔਰ ਇਸ ਸਾਰੇ ਦਾ ਜਿਹੜਾ ਨੈਂਸੀ ਪਲੋਸੀ, ਜਿਹੜੀ ਥਰਡ ਮੋਸਟ ਪਾਵਰਫੁਲ ਹੈ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੋਂ ਬਾਅਦ ਸਪੀਕਰ ਹੈ, ਉਹਨੇ ਕਿਹਾ ਵੀ ਵਿਲ ਨਾਓ ਬੀ ਪਾਰਟ ਆਫ ਹਿਸਟਰੀ, ਕਿ ਬੇਸ਼ੱਕ ਉਹਨਾਂ ਨੇ ਆਪਣੀ ਦਿਖਾਈ ਹੈ ਕਰਤੂਤ, ਪਰ ਅਸੀਂ ਜਿਹੜੀ ਹੈ ਰੈਜ਼ੀਲੀਅੰਸ ਦਿਖਾ ਰਹੇ। ਔਰ ਇਹਨੂੰ ਕੰਡੈਮ ਕਰਨ ਵਾਲਿਆਂ 'ਚ ਈਵਨ ਜਿਹੜੇ ਬਹੁਤ ਸਾਰੇ ਰਿਪਬਲਿਕਨਸ ਵੀ, ਜਿਨ੍ਹਾਂ ਦੇ ਵਿੱਚ ਪਿਛਲੇ ਪ੍ਰੈਜ਼ੀਡੈਂਟ ਜਾਰਜ ਡਬਲਿਊ ਬੁਸ਼ ਨੇ ਕੰਡੈਮ ਕੀਤਾ। ਔਰ ਜਿਹੜਾ ਇਹ ਸਾਰੇ 'ਚ ਜਿਹੜੇ ਮੁਲਕਾਂ ਦੇ ਹੈਡਸ ਨੇ, ਜਿਨ੍ਹਾਂ ਦੇ ਵਿੱਚ ਫਰਾਂਸ, ਇੰਗਲੈਂਡ ਔਰ ਹੋਰ ਵੀ ਵੱਡੇ ਮੁਲਕਾਂ ਨੇ, ਉਹਨਾਂ ਨੇ ਇਸ ਨੂੰ ਜਿਹੜਾ ਕੰਡੈਮ ਕੀਤਾ। ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਕਰਫਿਊ ਹੈ ਰਾਤ ਦਾ। ਔਰ ਇਕੱਲਾ ਇਹੀ ਨਹੀਂ, ਜਿਹੜੇ ਇਹ ਕਰਨ ਵਾਲੇ ਸੀ ਵਿਖਾਵੇ, ਉਹਨਾਂ ਨੇ ਮੀਡੀਆ ਨੂੰ ਵੀ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ ਔਰ ਉਹਨਾਂ ਦੇ ਕੈਮਰੇ ਸਾਰੇ ਤੋੜੇ ਬਾਹਰ ਨਿਕਲ ਕੇ। ਔਰ ਬੇਸ਼ੱਕ US ਦੇ ਜਿਹੜੇ ਹੁਣ ਸਿਕਿਉਰਿਟੀ ਵਾਲੇ ਨੇ, ਉਹ ਕਹਿ ਰਹੇ ਨੇ ਕਿ ਵੀ ਬਿਲਕੁਲ ਬਿਲਡਿੰਗ ਹੁਣ ਸਿਕਿਉਰ ਹੈ। ਔਰ ਫੋਰਨ ਲੀਡਰਸ ਦੇ ਵਿੱਚ ਜਿਨ੍ਹਾਂ ਨੇ ਇਹ ਸਾਰੇ ਨੂੰ ਕੰਡੈਮ ਕੀਤਾ ਹੈ, ਜਿਵੇਂ ਮੈਂ ਕਿਹਾ ਬੋਰਿਸ ਜੌਨਸਨ, ਫਿਰ ਕੈਨੇਡੀਅਨ ਫੋਰਨ ਮਿਨਿਸਟਰ, ਔਰ ਇਸੇ ਤਰ੍ਹਾਂ ਫ੍ਰੈਂਚ ਫੋਰਨ ਮਿਨਿਸਟਰ, ਡੱਚ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਆਫ ਯੂਰਪੀਅਨ ਕੌਂਸਲ, ਉਹਨਾਂ ਨੇ ਵੀ ਕਿਹਾ ਕਿ ਵੀ US ਕਾਂਗਰਸ ਇਜ਼ ਅ ਟੈਂਪਲ ਆਫ ਡੈਮੋਕ੍ਰੇਸੀ, ਟੂ ਵਿਟਨੈਸ ਟੂਨਾਈਟ ਸੀਨਸ ਇਨ ਵਾਸ਼ਿੰਗਟਨ DC ਇਜ਼ ਅ ਸ਼ੌਕ, ਵੀ ਟਰਸਟ ਦਾ US ਟੂ ਇਨਸ਼ੋਰ ਅ ਪੀਸਫੁਲ ਟ੍ਰਾਂਸਫਰ ਆਫ ਪਾਵਰ ਟੂ ਜੋ ਬਾਈਡਨ। ਸੋ ਇਸ ਸਾਰੇ ਚੋਂ ਲੇਕਿਨ ਅਬ ਕੀ ਬਾਰ ਟਰੰਪ ਸਰਕਾਰ ਵਾਲੇ ਮੋਦੀ ਦਾ ਬਿਆਨ ਨਹੀਂ ਆਇਆ, ਕਿਉਂਕਿ ਉਹ ਖੁਦ ਇਸ ਕਿਸਮ ਦੀ ਗੁੰਡਾਗਰਦੀ ਕਰਨ ਵਾਲਾ ਹੈ ਆਪਣੀ ਪਾਵਰ ਨੂੰ ਰੱਖਣ ਦੇ ਲਈ। ਉਸ ਦੀ ਗੱਲਬਾਤ ਕਰਾਂਗੇ। ਲੇਕਿਨ ਇੱਕਦਮ ਮੀਡੀਆ ਦੇ ਉੱਤੇ ਹੋਰ ਵੀ ਬਹੁਤ ਸਾਰੇ ਸਵਾਲ, ਕਿਉਂਕਿ ਕੁਝ ਸਮਾਂ ਅਰਸਾ ਪਹਿਲਾਂ ਹੀ ਜਦੋਂ ਬਲੈਕ ਲਾਈਵਜ਼ ਮੈਟਰ ਪ੍ਰੋਟੈਸਟ ਹੋਏ ਵਾਸ਼ਿੰਗਟਨ ਦੇ ਵਿੱਚ, ਕਿਵੇਂ ਬਰੂਟਲੀ ਪੀਸਫੁਲ ਸਨ, ਉਹਨਾਂ ਨਾਲ ਪੁਲਿਸ ਨੇ ਡੀਲ ਕੀਤਾ, ਡੈਥਸ ਵੀ ਹੋਈਆਂ, ਅਰੈਸਟ ਵੀ ਹੋਈਆਂ। ਇਹ ਵੀ ਪੁੱਛਿਆ ਜਾ ਰਿਹਾ ਕਿ ਵੀ ਇਹ ਜੇ ਬਲੈਕ ਲਾਈਵਜ਼ ਮੈਟਰ ਵੇਲੇ ਇਸ ਕਿਸਮ ਦੀ ਸਖਤੀ ਸੀ ਤੇ ਹੁਣ ਕਿਉਂ ਨਹੀਂ ਕੀਤੀ ਗਈ, ਕਿ ਵੀ ਉਹਨਾਂ ਨੂੰ ਕਿਉਂ ਅਲਾਉ ਕੀਤਾ ਗਿਆ, ਜਿਹੜੇ ਰਾਇਟਰ ਸੀ, ਕਿ ਵੀ ਉਹ ਜਾ ਕੇ ਅੰਦਰ ਵੜ ਕੇ ਕਾਂਗਰਸ ਦੀ ਕਾਰਵਾਈ ਨੂੰ ਇੰਟਰਪਟ ਕਰਨ। ਹਾਲਾਂਕਿ ਮੈਂ ਇਸ ਨੂੰ ਬੇਸ਼ੱਕ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਰੇਸਿਜ਼ਮ ਪੁਲਿਸ ਔਰ ਬਾਕੀ ਅਦਾਰਿਆਂ 'ਚ ਵੀ ਹੈ, ਇਹਨੂੰ ਇਹ ਤੋਂ ਤਾਂ ਕੋਈ ਡਿਨਾਇਲ ਨਹੀਂ ਹੈ। ਪਰ ਕਈ ਵਾਰ ਇਹ ਹੁੰਦਾ ਹੈ ਕਿ ਜੇ ਉੱਥੇ ਲਾਸ਼ਾਂ ਵਿਛੀਆਂ ਹੁੰਦੀਆਂ ਤੇ ਫਿਰ ਸ਼ਾਇਦ ਅਸੀਂ ਡਿਫਰੈਂਟਲੀ ਗੱਲ ਕਰ ਰਹੇ ਹੁੰਦੇ। ਸੋ ਉਹਨਾਂ ਨੇ ਇਹਦੇ ਬਾਵਜੂਦ ਕਿ ਅੰਦਰ ਉਹਨਾਂ ਨੇ ਜ਼ਰੂਰ ਗਨਜ਼ ਖਿੱਚੀਆਂ, ਜਿਹੜੇ ਉਹਨਾਂ ਦੇ ਸਿਕਿਉਰਿਟੀ ਵਾਲੇ ਸੀ, ਔਰ ਬਹੁਤ ਸਾਰੀਆਂ ਪਿਕਚਰਸ ਵੀ ਆਈਆਂ ਕਿ ਜਿਹੜੇ ਰਾਇਟੀਅਰ ਅੰਦਰ ਵੜ ਗਏ ਔਰ ਉਹਨਾਂ ਨੇ ਗਨਜ਼ ਦੇ ਨਾਲ, ਔਰ ਸਿਰਫ ਜੇ ਇੱਕ ਬੀਬੀ ਦੇ ਉੱਤੇ ਉਹਦੇ ਵੀ ਸਰਕਮਸਟਾਂਸ ਸਾਹਮਣੇ ਆਣਗੇ ਕੀ ਹੋਇਆ, ਪਰ ਇਹ ਹੈ ਕਿ ਉਹ ਸਿਵਿਲੀਅਨ ਹੈ ਕਿ ਕੋਈ, ਤੇ ਜੇ ਇਸ ਕਿਸਮ ਦੀ ਵਾਇਲੈਂਸ ਕੋਈ ਕਾਂਗਰਸਮੈਨ, ਸੈਨੇਟਰ ਜਾਂ ਉਹਨਾਂ ਦੇ ਸਟਾਫਰ ਮਰਦੇ ਤੇ ਫਿਰ ਸ਼ਾਇਦ ਇਸ ਨੂੰ ਹੋਰ ਵੀ ਤਰੀਕੇ ਦੇ ਨਾਲ
ਦੇਖਿਆ ਜਾਂਦਾ ਹੈ। ਅੱਛਾ ਔਰ ਜਿਵੇਂ ਬਾਈਡਨ ਨੇ ਕਿਹਾ ਕਿ ਵੀ ਇਹ ਦਿਸ ਇਜ਼ ਨਾਟ ਡਾਈਸੈਂਟ, ਦਿਸ ਇਜ਼ ਕੇਓਸ। ਅੱਛਾ ਔਰ ਉਹਨੇ ਡਾਈਸੈਂਟ ਹੁੰਦਾ ਵੀ ਤੁਸੀਂ ਡਿਸਐਗਰੀ ਕਰਦੇ ਹੋ ਕਿਸੇ ਨਾਲ, ਪਰ ਉਹਨੇ ਕਿਹਾ ਵੀ ਇਹ ਡੈਲੀਬਰੇਟਲੀ ਇਸ ਕੇਓਸ ਨੂੰ ਫੈਲਾਇਆ ਗਿਆ। ਔਰ ਉਹਨਾਂ ਨੇ ਫਿਰ ਵੀ ਇਹ ਹੋਪ ਜਤਾਈ ਹੈ ਕਿ ਅਸੀਂ ਇਸ ਸਾਰੇ ਨੂੰ ਅਗਲੇ 4 ਸਾਲਾਂ 'ਚ ਅਮਰੀਕਾ ਨਵੇਂ ਸਿਰਿਓਂ ਪੈਰਾਂ 'ਤੇ ਖੜਾ ਕਰਾਂਗੇ। ਹਾਲਾਂਕਿ ਅਜੇ 2 ਹਫ਼ਤੇ ਪ੍ਰੈਜ਼ੀਡੈਂਟ ਟਰੰਪ ਦੀ ਟਰਮ ਦੇ ਵਿੱਚ ਰਹਿੰਦੇ ਨੇ। ਦੇਖੋ ਕੀ ਬਣਦਾ। ਔਰ ਹੁਣ ਪਰ ਜਦੋਂ ਇੱਕ ਵਾਰੀ ਜਦੋਂ ਐਂਡੋਰਸ ਹੋਏਗਾ, ਫਿਰ ਵੀ ਇਸ ਗੱਲ ਦਾ ਵੀ ਫੀਅਰ ਹੈ ਕਿ ਵੀ ਇਹ ਜਿਹੜੀ ਵਾਇਲੈਂਸ ਉੱਥੇ ਰਾਇਟਰਸ ਨੇ ਡੀਸੀ 'ਚ ਕੀਤੀ ਉਹ ਹੋਰ ਸ਼ਹਿਰਾਂ 'ਚ ਨਾ ਫੈਲੇ। ਔਰ ਖਾਸ ਤੌਰ 'ਤੇ ਜਿਹੜੀ ਹੁਣ 20 ਜਨਵਰੀ ਵਾਲੀ ਉਹਨਾਂ ਦੀ ਸੈਰੇਮਨੀ ਹੁੰਦੀ ਹੈ, ਉਹ ਬੜੀ ਗ੍ਰੇਸਫੁਲ ਹੁੰਦੀ ਹੈ। ਕਿਵੇਂ ਪ੍ਰੈਜ਼ੀਡੈਂਟ, ਉਹਦੀ ਵਾਈਫ ਹੈਲੀਕਾਪਟਰ 'ਚ ਬੈਠ ਕੇ ਜਾਂਦੇ ਨੇ, ਮਿਲਦੇ ਨੇ, ਉਦੋਂ ਤੱਕ ਪਹੁੰਚਦੇ ਆ ਟਰੰਪ ਕੀ ਰਿਐਕਟ ਕਰੇ। ਲੇਕਿਨ ਅੱਜ ਮੈਂ ਸਮਝਦਾ ਹਾਂ ਕਿ ਵੀ ਅਮਰੀਕਾ ਦੇ ਲਈ ਹੀ ਨਹੀਂ ਇਕੱਲਾ, ਦੁਨੀਆ ਦੇ ਲਈ ਔਰ ਖਾਸ ਤੌਰ 'ਤੇ ਜਮਹੂਰੀਅਤ ਦੇ ਕਾਨਸੈਪਟ ਦੇ ਲਈ ਇੱਕ ਡਾਰਕ ਡੇ ਹੈ। ਔਰ ਜਿਵੇਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕਿਹਾ ਕਿ ਵੀ ਇਸ ਕਿਸਮ ਦਾ ਅਜੇ ਮੋਦੀ ਦੀ ਸਟੇਟਮੈਂਟ ਵੀ ਨਹੀਂ ਆਈ, ਪਰ ਇਹ ਜੇ ਅਮਰੀਕਾ ਦੀ ਡੈਮੋਕ੍ਰੇਸੀ 'ਚ ਇਸ ਕਿਸਮ ਦੀ ਜਿਹੜੀ ਹੈ ਉਹਨੂੰ ਬੁਰਛਾਗਰਦੀ ਦੇ ਨਾਲ ਤੁਸੀਂ ਪਾਵਰ ਕਾਇਮ ਰੱਖਣ ਦੀ ਗੱਲ ਕਰ ਸਕਦੇ ਹੋ, ਤੇ ਜਿੱਥੇ ਆਲਰੇਡੀ ਗੁੰਡਿਆਂ ਦੇ ਕੋਲ ਪਾਵਰ ਹੈ। ਜਦੋਂ ਅਸੀਂ ਮੋਦੀ ਰਜੀਮ ਦੀ ਗੱਲ ਕਰਦੇ ਹਾਂ ਤਾਂ ਗੁੰਡਾਗ੍ਰੇਸੀ ਹੈ। ਇੱਥੇ ਤਾਂ ਫਿਰ ਜੁਡੀਸ਼ਰੀ ਇੰਡੀਪੈਂਡੈਂਟ ਹੈ, ਇਲੈਕਟਰਲ ਕਾਲਜ ਨੇ ਯੀਲਡ ਨਹੀਂ ਕੀਤਾ, ਇਹਨਾਂ ਦੇ ਆਪਣੇ ਸੈਕਟਰੀ ਆਫ ਸਟੇਟ ਜਿਹੜਾ ਜਾਰਜੀਆ ਦਾ ਰਿਪਬਲਿਕ, ਉਹਨੇ ਯੀਲਡ ਨਹੀਂ ਕੀਤਾ ਉੱਥੇ ਤਾਂ। ਔਰ ਮੀਡੀਆ ਇੱਥੇ ਉਹਨੇ ਆਪਣਾ ਪੂਰਾ ਇੰਡੀਪੈਂਡੈਂਟ ਰੱਖਿਆ। ਉੱਥੇ ਤਾਂ ਮੀਡੀਆ ਵੀ ਉਹਨਾਂ ਦਾ ਹੈ, ਸੁਪਰੀਮ ਕੋਰਟ ਵੀ ਉਹਨਾਂ ਦੀ ਹੈ। ਉਹ ਤਾਂ ਸਾਰੇ ਹੀ ਗੁੰਡਿਆਂ ਦੇ ਡਰ ਤੋਂ ਕੋਈ ਬੋਲਦਾ ਹੀ ਨਹੀਂ ਹੈ। ਐਕੈਡੈਮਿਸ਼ੀਅਨ ਔਰ ਯੂਨੀਵਰਸਿਟੀਆਂ 'ਚ ਬੈਠੇ ਲੋਕ ਵੀ ਹੁਣ ਫਾਰਮਰਸ ਕਾਨੂੰਨ ਕਿਸ ਕਦਰ ਫਾਰਮਰਸ ਦੇ ਅਗੇਂਸਟ ਨੇ, ਲੇਕਿਨ 650 ਜਾਂ 850 ਐਕੈਡੈਮਿਸ਼ੀਅਨ ਉਹਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੇ, ਉਹ ਕਹਿ ਰਹੇ ਜੀ ਤੁਹਾਡੇ ਬੜੇ ਭਲੇ 'ਚ, ਕਿਉਂਕਿ ਇਹ ਗੁੰਡਾ ਕਰਦੇ ਆ। ਉਹਨਾਂ ਨੇ ਕਾਲ ਕਰਕੇ ਕਿਹਾ ਹੋਣਾ ਕਰੋ ਸਾਈਨ ਇਹਦੇ ਉੱਤੇ, ਔਰ ਉਹਨਾਂ ਸਾਰਿਆਂ ਨੇ ਯੀਲਡ ਕੀਤਾ। ਸੋ ਇਹ ਇੱਕ ਬੈਡ ਪ੍ਰੈਸੀਡੈਂਟ ਹੈ ਕਿ ਭਾਈ ਇਸ ਕਿਸਮ ਦੇ ਰਜੀਮ, ਜੇ ਅਮਰੀਕਾ ਵਰਗਾ ਸਿਸਟਮ ਇਵੇਂ ਕਲੈਪਸ ਨਜ਼ਰ ਆ ਰਿਹਾ। ਹਾਲਾਂ ਮੇਰਾ ਹਮੇਸ਼ਾ ਹੀ ਅਮਰੀਕਨ ਇੰਸਟੀਟਿਊਸ਼ਨਸ ਦੇ ਉੱਤੇ ਟਰਸਟ ਵੀ ਹੈ, ਔਰ ਵਿਦਨ ਆਵਰਸ ਜੇ ਉਹਨਾਂ ਨੇ ਕਲੀਨ ਕਰਾ ਕੇ ਔਰ ਅੱਜ ਹੀ ਉਹਨਾਂ ਨੇ ਐਂਡੋਰਸ ਕਰਨਾ ਉਸ ਸਿਸਟਮ ਦਾ ਬਾਉਂਸ ਬੈਕ ਵੀ ਕਰਨਾ ਸ਼ੁਰੂ। ਪਰ ਇੱਕ ਵਾਰ ਇਹ ਜ਼ਰੂਰ ਇਹਨੇ ਦੱਸ ਦਿੱਤਾ ਹੈ ਕਿ ਭਾਈ ਇਹ ਜਿਹਦੇ ਲਈ ਲਫ਼ਜ਼ ਫਿਆਸਕੋ ਅੰਗਰੇਜ਼ੀ 'ਚ ਇਸਤੇਮਾਲ ਹੁੰਦਾ ਹੈ, ਅੰਗਰੇਜ਼ੀ ਤਾਂ ਪੰਜਾਬੀ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਇੱਕ ਵਾਰ ਤਾਂ ਇਹ ਸਾਰਾ ਜਿਹੜਾ ਉਹ ਟੁੱਟ ਗਿਆ ਕੰਮ, ਡਿਜ਼ਾਸਟਰ ਸਾਬਤ ਹੋਇਆ। ਸੋ ਅਸੀਂ ਇਹ ਹੋਪ ਕਰਦੇ ਕਿ ਅਲਟੀਮੇਟਲੀ ਇਸ ਸਾਰੇ ਸਿਸਟਮ 'ਚੋਂ ਜਿਹੜਾ ਉਹ ਨਵੀਂ ਟੀਮ ਨਿਕਲੇਗੀ ਔਰ ਉਸ ਸਾਰੇ 'ਚੋਂ ਆਉਣ ਵਾਲੇ ਪੀਰੀਅਡ 'ਚ ਅਮਰੀਕਾ 'ਚ ਪੀਸਫੁਲੀ ਇਹ ਟ੍ਰਾਂਜੀਸ਼ਨ ਹੋਏਗੀ ਅਗਲੇ 2 ਹਫ਼ਤਿਆਂ। ਔਰ ਬਾਕੀ ਜਿਉਂ-ਜਿਉਂ ਡਿਵੈਲਪਮੈਂਟਸ ਹੋਣਗੀਆਂ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੋਪ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ, ਵਿਸ਼ਵਾਸ ਤੇ ਡੋਨੇਸ਼ਨ ਸਦਕਾ ਹੀ ਬੁਲੰਦ ਹੋ ਰਹੀ ਹੈ। ਸੋ TV 84 ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਟੀਚਿੰਗਸ ਨੇ ਉਸ ਦੇ ਉੱਪਰ ਨਿਰਭਰ ਹੈ, ਜਿਸ ਤਰ੍ਹਾਂ ਕਿ ਉਹ ਸਾਰੀ ਦੁਨੀਆ ਦੇ ਵਿੱਚ ਇਸ ਫਲਸਫੇ ਨੂੰ ਪ੍ਰਚਾਰ ਰਿਹਾ। TV 84 ਹੀ ਇੱਕ ਜੋ ਮਾਧਿਅਮ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਈਮੇਲ ਪਤੇ ਤੇ sport@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ
ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਅਸੀਂ ਆਪਣੇ ਉਹਨਾਂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਹੱਕ, ਸੱਚ, ਇਨਸਾਫ ਦੇ ਰਸਤਿਆਂ ਤੇ ਚੱਲਦਿਆਂ 31 ਸਾਲ ਪਹਿਲਾਂ ਅੱਜ ਦੇ ਦਿਨ ਹੱਸ ਕੇ ਜੋ ਫਾਂਸੀ ਦੇ ਰੱਸਿਆਂ ਨੂੰ ਗਲ ਵਿੱਚ ਪਾਇਆ ਸੀ। ਸੋ ਸਾਡੀ ਵਿਊਅਰਸ ਮੁਰਾਦ ਭਾਈ, ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਜੀ ਤੋਂ ਹੈ। ਇਹਨਾਂ ਸਿੰਘਾਂ ਨੂੰ ਸਾਡਾ ਕੋਟ ਪ੍ਰਣਾਮ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ बहुत शुक्रिया जी। डॉक्टर साहब, की कहना चाहोगे? देखो, शहीद की जो मौत है वो कौम की हयात है। हयात तो हयात है, मौत भी हयात है। ये शेर सब कुछ कह दिंदा है शहीद बारे जी कि ਜਦੋਂ ਸ਼ਹੀਦ ਆਪਣੀ ਹਯਾਤੀ ਦੇ ਵਿੱਚ ਹੁੰਦਾ ਹੈ, ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ, ਉਸ ਦੀ ਜ਼ਿੰਦਗੀ ਵੀ ਪ੍ਰੇਰਨਾ ਹੁੰਦੀ ਹੈ, ਮੋਟੀਵੇਸ਼ਨ ਹੁੰਦੀ ਹੈ, ਇਨਸਪੀਰੇਸ਼ਨ ਹੁੰਦੀ ਹੈ ਜੀ। ਤੇ ਜਦੋਂ ਉਹ ਦੁਨੀਆ ਤੋਂ ਰੁਖਸਤ ਹੁੰਦਾ ਹੈ, ਸੱਚ, ਹੱਕ, ਇਨਸਾਫ ਦੇ ਰਸਤੇ ਤੇ ਉਹ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ, ਆਪਣੀ ਜਾਨ ਨਿਸਾਰ ਕਰ ਦਿੰਦਾ ਹੈ ਜੀ, ਉਹ ਫਿਰ ਵੀ ਇੱਕ ਤਾਰੇ ਵਾਂਗ ਰੋਸ਼ਨੀ ਬਣ ਜਾਂਦਾ ਹੈ ਅਗਲੀਆਂ ਨਸਲਾਂ ਦੇ ਲਈ, ਔਰ ਉਸ ਦੀ ਮੌਤ ਚੋਂ ਵੀ ਲੋਕਾਂ ਨੂੰ ਜ਼ਿੰਦਗੀ ਮਿਲਦੀ। ਔਰ ਅੱਜ ਜਿਨ੍ਹਾਂ ਦੋ ਯੋਧਿਆਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਜਿਨ੍ਹਾਂ ਨੂੰ 31 ਸਾਲ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ, ਉਹਨਾਂ ਦੀ ਅਸੀਂ ਗੱਲ ਕਰ ਰਹੇ ਹਾਂ। ਬਿਲਕੁਲ। ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਦਾ ਪਿਛੋਕੜ ਸਮਝਣਾ ਜ਼ਰੂਰੀ ਹੈ। ਬਿਲਕੁਲ, ਕਿਉਂ ਨਹੀਂ। ਕਿ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ, ਉਹਨਾਂ ਦੇ ਸਾਹਮਣੇ ਕੌਮ ਦੀ ਗੈਰਤ ਸੀ, ਅਣਖ ਸੀ। ਇੰਦਰਾ ਗਾਂਧੀ, ਜਿਸ ਨੂੰ ਹਿੰਦੂ ਤਵੀਆਂ ਦੇ ਉਸ ਵੇਲੇ ਦੇ ਮੋਡਰੇਟ ਲੀਡਰ ਅਟਲ ਬਿਹਾਰੀ ਵਾਜਪਾਈ ਨੇ ਦੁਰਗਾ ਮਾਤਾ ਦਾ ਅਵਤਾਰ ਕਿਹਾ ਸੀ, ਰੀਇਨਕਾਰਨੇਸ਼ਨ ਆਫ ਗੋਡੈਸ ਦੁਰਗਾ। ਔਰ ਇਹਨਾਂ ਦੀ ਦੁਰਗਾ, ਉਸ ਨੇ ਇੱਕ ਸਾਜ਼ਿਸ਼ ਦੇ ਤਹਿਤ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਜੂਨ 84 ਦੇ ਪਹਿਲੇ ਹਫ਼ਤੇ ਹਮਲਾ ਕੀਤਾ। 37 ਇਤਿਹਾਸਕ ਗੁਰਦੁਆਰੇ ਜਿਹੜੇ ਪੰਜਾਬ, ਹਰਿਆਣਾ, ਹਿਮਾਚਲ 'ਚ ਸਨ, ਉਹਨਾਂ 'ਤੇ ਵੀ ਅਟੈਕ ਹੋਇਆ। ਪੰਜਾਬ ਨੂੰ ਬਾਕੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ। ਸਾਰੇ ਬਾਹਰ ਦੇ ਮੀਡੀਆ ਨੂੰ ਵੀ ਉੱਥੋਂ ਕੱਢ ਦਿੱਤਾ ਗਿਆ। ਔਰ ਕਿੰਨੇ ਲੋਕ ਮਾਰੇ ਗਏ ਉਸ ਦੀ ਅੱਜ ਤੱਕ ਵੀ, ਇੰਨੇ ਵਰੇ 36 ਸਾਲ ਬੀਤਣ ਬਾਅਦ ਵੀ ਕਦੇ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ। ਪਰ ਇੱਕ ਅੰਦਾਜ਼ੇ ਮੁਤਾਬਕ 10 ਤੋਂ 20 ਹਜ਼ਾਰ ਤੱਕ, ਕਿਉਂਕਿ 8 ਤੋਂ 10 ਹਜ਼ਾਰ ਸਿਰਫ ਦਰਬਾਰ ਸਾਹਿਬ ਦੇ ਅੰਦਰ ਹੀ ਜਿਹੜੇ ਨੇ, ਕਿਉਂਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਔਰ ਵੱਡੀ ਗਿਣਤੀ 'ਚ ਮੋਰਚਾ ਵੀ, ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਵੱਡੇ ਜਥੇ ਨੇ ਗ੍ਰਿਫਤਾਰੀ ਦੇਣੀ ਸੀ। ਔਰ ਇਹੋ ਜਿਹਾ ਹੀ ਜੋ ਟੈਂਕਾਂ ਤੋਪਾਂ ਦਾ ਹਮਲਾ ਹੈ, ਗੁਰਦੁਆਰਾ ਤਰਨਤਾਰਨ ਸਾਹਿਬ 'ਚ ਵੀ ਟੈਂਕ ਲਿਆਂਦੇ ਗਏ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ 'ਚ ਵੀ ਟੈਂਕ ਲਿਆਂਦੇ ਗਏ, ਗੁਰਦੁਆਰਾ ਮੁਕਤਸਰ ਸਾਹਿਬ 'ਚ ਵੀ ਟੈਂਕ ਲਿਆਂਦੇ ਗਏ। ਹੁਣ ਇਹ ਇਸ ਕਿਸਮ ਦਾ 20ਵੀਂ ਸਦੀ 'ਚ ਇੱਕ ਆਪਣੇ ਆਪ ਨੂੰ ਜਮਹੂਰੀਅਤ ਕਹਿਣ ਵਾਲੇ ਮੁਲਕ ਵੱਲੋਂ ਇੱਕ ਕੌਮ ਦੇ ਧਾਰਮਿਕ ਥਾਂ ਦੇ ਉੱਤੇ ਸਭ ਤੋਂ ਖਾਸ ਦਿਨ ਦੇ ਮੌਕੇ ਜਿਹੜਾ ਅਟੈਕ ਇਵੇਂ ਹੀ ਹੈ ਜਿਵੇਂ ਕੋਈ ਵੈਟੀਕਨ ਦੇ ਉੱਤੇ ਕ੍ਰਿਸਮਸ ਵਾਲੇ ਦਿਨ ਅਟੈਕ ਕਰੇ ਜਾਂ ਈਦ ਦੇ ਉੱਤੇ ਮੱਕਾ ਸ਼ਰੀਫ ਨੂੰ ਟਾਰਗੇਟ ਕਰੇ। ਹੁਣ ਇਹ ਨਾਕਾਬਲੇ ਬਰਦਾਸ਼ਤ ਸੀ ਔਰ ਉਹਨਾਂ ਨੇ ਵੀ ਸਮਝਿਆ ਵੀ ਸਿੱਖ ਕੌਮ ਨੂੰ ਅਸੀਂ ਸਬਕ ਸਿਖਾ ਦਿੱਤਾ ਹੈ
ਇਹਨਾਂ ਦੇ ਗੋਡੇ ਲਵਾ ਦਿੱਤੇ ਨੇ। ਜੀ ਔਰ ਇਹਦੇ 'ਚ ਕਿਉਂਕਿ ਅਸੀਂ ਉਹ ਪਲ ਆਪਣੇ ਅੰਦਰ ਹੰਡਾਏ ਹੋਏ ਨੇ, ਅੱਜ ਵੀ ਉਹ ਚੀਜ਼ ਤੁਹਾਨੂੰ ਕਦੇ ਆਰਾਮ ਨਾਲ ਬਹਿਣ ਨਹੀਂ ਦਿੰਦੀ ਕਿ ਇੱਕ ਬੇਬਸੀ ਵੀ ਸੀ, ਇੱਕ ਰੋਸ ਵੀ ਸੀ ਔਰ ਇੱਕ ਸੈਂਸ ਆਫ ਬਿਟਰੇਅਲ ਵੀ ਸੀ ਕੌਮ ਦੇ ਵੱਡੇ ਹਿੱਸੇ 'ਚ, ਜੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਆਪਣੇ ਨੇ। ਉਹ ਲੋਕ ਵੀ ਸੀ ਜਿਹੜੇ ਇਹਨਾਂ ਨਾਲ 9 ਮਾਸ ਦਾ ਰਿਸ਼ਤਾ ਦੱਸਦੇ ਸੀ। ਉਹਨਾਂ ਦੇ ਸਾਹਮਣੇ 5 ਸਦੀਆਂ ਦਾ ਇਤਿਹਾਸ ਵੀ ਸੀ ਕਿ ਭਾਈ ਅਸੀਂ ਇਹਨਾਂ ਦੇ ਲਈ ਕੀ ਨਹੀਂ ਕੀਤਾ ਹੈ। ਅਜੇ 34 ਸਾਲ ਪਹਿਲਾਂ ਹੀ ਜਿਹੜਾ ਜੇ ਅਸੀਂ ਦੇਖੀਏ ਕਿ 47 ਦਾ ਦੌਰ, ਉਸ ਦੇ ਵਿੱਚ ਆਪਣੀ ਕਿਸਮਤ ਜਿਹਨਾਂ ਲੀਡਰਾਂ ਨੇ ਇਹਨਾਂ ਦੇ ਨਾਲ ਜੋੜੀ ਜੀ ਔਰ ਉਹ ਸਾਰੇ ਤੋਂ ਇੱਕ ਜਿਹਨੂੰ ਤੁਸੀਂ ਇਹ ਕਹਿੰਦੇ ਹੋ ਕਿ ਠੱਗੇ ਜਾਣ ਦੀ ਭਾਵਨਾ ਔਰ ਕੁਝ ਨਾ ਕਰ ਸਕਣ ਦੀ ਭਾਵਨਾ। ਬਿਲਕੁਲ। ਔਰ ਫਿਰ ਜਦੋਂ ਜਿਹੜੀਆਂ ਈਮਾਨ ਵਾਲੇ ਲੋਕ ਹੁੰਦੇ ਨੇ ਕੌਮਾਂ, ਉਹ ਰੱਬ ਵੱਲ ਦੇਖਦੀਆਂ। ਇਹ ਫੇਥ ਸੀ ਸਾਨੂੰ ਆਪਣੀ ਹਿਸਟਰੀ ਦੇ ਉੱਤੇ ਵੀ, ਆਪਣੇ ਰੱਬ ਦੇ ਉੱਤੇ ਵੀ, ਕਿ ਇਸ ਕੌਮ ਇਸ ਹਮਲਾ ਕਰਨ ਵਾਲਿਆਂ ਨੂੰ ਜ਼ਰੂਰ ਸਜ਼ਾ ਯਾਫਤਾ ਕਰੇਗੀ। ਜੀ ਔਰ ਉਹ ਰੱਬ ਦੇ ਹੁਕਮ 'ਚ ਜਦੋਂ ਫਿਰ ਰੱਬ ਦਾ ਹੁਕਮ ਹੁੰਦਾ ਹੈ, ਔਰ ਇਹੀ ਜਦੋਂ ਅਸੀਂ ਸਿੱਖੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਖਾਲਸੇ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਇਹ ਹਿੱਸੇ ਆਇਆ ਖਾਲਸੇ ਦੇ, ਨਿਰਧਨ ਨੂੰ ਪਾਲਣਾ, ਦੁਸ਼ਟ ਨੂੰ ਗਾਲਣਾ। ਬਿਲਕੁਲ। ਔਰ ਇਹ ਜਿਹੜਾ ਸਰਫ ਮਾਣ ਰੱਬ ਨੇ ਬਖਸ਼ਿਸ਼ ਜਿਹੜੀ ਹੈ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਕੀਤੀ। ਇੰਦਰਾ ਗਾਂਧੀ ਦੇ 2 ਸਿਕਿਉਰਿਟੀ ਗਾਰਡ ਜਿਨ੍ਹਾਂ ਨੇ ਜਦੋਂ ਆ ਕੇ ਦਰਬਾਰ ਸਾਹਿਬ ਅਕਾਲ ਤਖਤ ਦੇਖਿਆ, ਜ਼ੁਲਮਾਂ ਦੀਆਂ ਕਹਾਣੀਆਂ ਸਾਹਮਣੇ ਆਈਆਂ ਔਰ ਉਹਨਾਂ ਨੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਭਾਈ ਬੇਅੰਤ ਸਿੰਘ ਜਿਹੜੇ ਨੇ ਉਹ ਵਿਆਹੁਤਾ ਸਨ, ਮੈਰਿਡ ਸਨ, ਉਹਨਾਂ ਦੇ 2 ਬੇਟੇ 1 ਬੇਟੀ ਔਰ ਉਹਨਾਂ ਦੀ ਵਾਈਫ ਅੱਛਾ ਨਰਸਿੰਗ ਦਾ ਜੌਬ ਕਰਦੀ ਸੀ। ਜੀ ਭਾਈ ਸਤਵੰਤ ਸਿੰਘ ਜਿਨ੍ਹਾਂ ਦੀ ਮੰਗਣੀ ਹੋਈ ਸੀ, 21 ਸਾਲਾਂ ਦਾ ਗੱਭਰੂ, ਉਹਨਾਂ ਦੀ ਮੰਗੇਤਰ ਬੀਬੀ ਸੁਰਿੰਦਰ ਕੌਰ, ਉਹਨਾਂ ਦੇ ਸਾਹਮਣੇ ਜ਼ਿੰਦਗੀ ਸੀ, ਕੈਰੀਅਰ ਸੀ। ਲੇਕਿਨ ਇਹਨਾਂ ਦੋਨਾਂ ਨੇ ਅਕਾਲ ਤਖਤ ਜਿਹੜਾ ਖੰਡਰਾਤ ਬਣਾ ਦਿੱਤਾ ਸੀ, ਉਹਦੇ ਅੱਗੇ ਆ ਕੇ ਖਲੋ ਕੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ, ਹੇ ਗੁਰੂ ਕਲਗੀਧਰ ਪਾਤਸ਼ਾਹ, ਸਾਨੂੰ ਬਲ ਦੇ, ਅਸੀਂ ਇਸ ਦਾ ਬਦਲਾ ਲੈ ਸਕੀਏ। ਔਰ ਜ਼ਾਹਰ ਹੈ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਜਿਹੜਾ ਹੈ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਗਈ। ਬੇਸ਼ੱਕ ਇਹ ਉਹਨਾਂ ਦੇ ਲਈ ਉਸ ਦੀ ਕੀਮਤ ਸਿੱਖਾਂ ਨੂੰ ਹੋਰ ਵੀ ਚੁਕਾਉਣੀ ਪਈ। 20,000 ਤੋਂ ਜ਼ਿਆਦਾ ਸਿੱਖ ਭਾਰਤ ਭਰ ਦੇ ਵਿੱਚ ਜਿਉਂਦੇ ਸਾੜੇ ਗਏ, ਗਲਾਂ 'ਚ ਟਾਇਰ ਪਾ ਕੇ। ਜਿਹੜਾ ਗੁੰਡਾਗਰਦੀ ਰਾਜੀਵ ਗਾਂਧੀ, ਇੰਦਰਾ ਗਾਂਧੀ ਦੇ ਮੁੰਡੇ ਨੇ ਆਪਣੀ ਮਾਂ ਨੂੰ ਜਿਹੜਾ ਉਹ ਸੱਚਮੁੱਚ ਦੁਰਗਾ ਬਣਾਉਣ ਦੇ ਲਈ ਇਹ ਸਾਰੀ ਨਸਲਕੁਸ਼ੀ ਕਰਵਾਈ। ਔਰ ਇਸ ਵੀ ਕੋਈ ਸ਼ੱਕ ਨਹੀਂ ਹੈ ਕਿ ਇੰਦਰਾ ਗਾਂਧੀ ਦੇ ਨਾਲ ਜਨਰਲ ਵੈਦਿਆ ਜਿਹੜਾ ਫੌਜ ਦਾ ਚੀਫ ਸੀ, ਉਸ ਨੂੰ ਕੁਝ ਸਮੇਂ ਬਾਅਦ ਸਾਡੇ 2 ਯੋਧਿਆਂ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਪੂਨੇ 'ਚ ਜਾ ਕੇ ਸਜ਼ਾ ਯਾਫਤਾ ਕੀਤਾ। ਸੋ ਇਹ ਅਸੀਂ ਹਿਸਟਰੀ ਵਾਲਾ ਪਾਰਟ ਤਾਂ ਬਰਾਬਰ ਕਰ ਲਿਆ ਕਿ ਭਾਈ ਅਸੀਂ ਜਿਹੜੇ ਸਾਡੇ ਗੁਰਧਾਮਾਂ ਦੇ ਉੱਤੇ ਹਮਲਾ ਕਰਨ ਵਾਲੇ ਨੇ, ਨਸਲਕੁਸ਼ੀ ਕਰਨ ਵਾਲੇ ਨੇ, ਉਹਨਾਂ ਨੂੰ ਅਸੀਂ ਮੁਆਫ ਨਹੀਂ ਕਰਦੇ। ਹੁਣ ਭਾਈ ਬੇਅੰਤ ਸਿੰਘ ਜਿਨ੍ਹਾਂ ਨੇ ਪਹਿਲਾ ਫਾਇਰ ਜਿਹੜਾ ਉਸ ਦੇ ਉੱਤੇ ਖੋਲ੍ਹਿਆ ਇੰਦਰਾ ਗਾਂਧੀ ਦੇ ਉੱਤੇ, ਔਰ ਫਿਰ ਸਟੇਨ ਗਨ ਦੇ ਨਾਲ ਸਤਵੰਤ ਸਿੰਘ ਨੇ ਵੀ ਆਪਣੀਆਂ 32 ਗੋਲੀਆਂ ਕੱਢ ਦਿੱਤੀਆਂ ਔਰ ਬੇਅੰਤ ਸਿੰਘ ਹੋਰਾਂ ਨੇ ਆਪਣਾ ਸੁੱਟ ਕੇ ਹਥਿਆਰ ਨਾਲ ਹੀ ਕਿਹਾ ਕਿ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲਓ। ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਨਾਲ ਚੱਲਦੇ ਕਿਸੇ ਹੋਰ ਨੂੰ ਗੋਲੀ ਨਾ ਲੱਗੇ, ਕਿਸੇ ਹੋਰ ਤੇ ਉਹਨਾਂ ਨੇ ਅਟੈਕ ਵੀ ਨਹੀਂ, ਭੱਜਣ ਦੀ ਵੀ ਨਹੀਂ ਕੋਸ਼ਿਸ਼ ਕੀਤੀ। ਬਾਕੀ ਤਾਂ ਦੌੜ ਗਏ ਸਿਕਿਉਰਿਟੀ ਵਾਲੇ 'ਚ, ਪਰ ਉਹਨਾਂ ਨੇ ਔਰ ਮੌਕੇ ਦੇ ਉੱਤੇ ਹੀ ਭਾਈ ਬੇਅੰਤ ਸਿੰਘ ਹੋਰਾਂ ਨੂੰ ਸ਼ਹੀਦ ਕਰ ਦਿੱਤਾ। ਆਪਣੇ ਵੱਲੋਂ ਤਾਂ ਸਤਵੰਤ ਸਿੰਘ ਨੂੰ ਵੀ ਮਾਰਤਾ ਸੀ ਉਹਨਾਂ ਦੇ ਕਮਾਂਡੋਆਂ ਨੇ ਬਾਅਦ ਦੇ ਵਿੱਚ, ਲੇਕਿਨ ਉਹ ਜ਼ਖਮੀ ਹਾਲਤ ਸਨ, ਗੋਲੀਆਂ ਲੱਗੀਆਂ, ਇੱਕ ਰੀੜ੍ਹ ਦੀ ਹੱਡੀ 'ਚ ਸੀ, ਪਰ ਉਹ ਸਰਵਾਈਵ ਕਰ ਗਏ। ਔਰ ਫਿਰ ਜਦੋਂ ਟਰਾਇਲ ਹੁਣ ਉਹਨਾਂ ਦੇ ਲਈ ਇਹ ਬੜਾ ਜਿਹੜਾ ਏਜੰਸੀਆਂ ਭਾਰਤ ਦੀਆਂ ਇਹਨੂੰ CIA ਦੇ ਖਾਤੇ 'ਚ ਪਾਇਆ, ਕਿਸੇ ਹੋਰ ਦੇ ਖਾਤੇ 'ਚ ਪਾਇਆ। ਫਿਰ ਉਹਨਾਂ ਨੂੰ ਲੱਗਿਆ ਵੀ ਨਹੀਂ ਇਹ ਨਹੀਂ ਹੈ। ਨਾਲ ਇੱਕ ਬਲਬੀਰ ਸਿੰਘ ਇੰਸਪੈਕਟਰ ਸੀ, ਉਹਨੂੰ ਵੀ ਨਾਲ ਕੀਤਾ। ਔਰ ਭਾਈ ਕੇਰ ਸਿੰਘ ਜਿਹੜੇ ਰਿਸ਼ਤੇ ਦੇ ਵਿੱਚ ਭਾਈ ਬੇਅੰਤ ਸਿੰਘ ਹੋਰਾਂ ਦੇ ਸ਼ਾਇਦ ਤਾਇਆ ਲੱਗਦੇ ਸੀ ਜਾਂ ਚਾਚਾ ਲੱਗਦੇ ਸੀ, ਉਹਨਾਂ ਨੂੰ ਵੀ ਲਿਆ, ਕਿਉਂਕਿ ਜੀ ਉਹਨਾਂ ਨੇ ਇਹਨਾਂ ਨੂੰ ਪ੍ਰੇਰਿਆ ਅੰਮ੍ਰਿਤ ਛਕਣ ਦੇ ਲਈ। ਔਰ ਬੇਅੰਤ ਸਿੰਘ ਨੇ ਅੰਮ੍ਰਿਤ ਛਕ ਕੇ ਫਿਰ ਇਹ ਬਦਲਾ ਲਿਆ ਔਰ ਇਹ ਅੰਮ੍ਰਿਤ ਛਕਣਾ ਵੀ ਜਿਹੜਾ ਹੈ ਕੰਸਪੀਰੇਸੀ ਟੂ ਮਰਡਰ 'ਚ ਸ਼ਾਮਲ ਕੀਤੀ। ਔਰ ਇਹ ਜਿਹੜਾ ਤੁਸੀਂ ਉਹਨਾਂ ਦੇ ਕੈਂਗਰੂ ਕੋਰਟ ਸੀ ਜਿਹਦੇ 'ਚ ਟਰਾਇਲ ਚੱਲਿਆ ਔਰ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।
ਔਰ ਅੱਜ ਦੇ ਦਿਨ 31 ਸਾਲ ਪਹਿਲਾਂ 6 ਜਨਵਰੀ 1999 ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਇਹਨਾਂ ਦੋ ਯੋਧਿਆਂ ਨੂੰ, ਔਰ ਇਹ ਦੋਨੋਂ ਜਦੋਂ ਫਾਂਸੀ ਦੇ ਤਖਤੇ ਵੱਲ ਗਏ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਫਿਜ਼ਾ ਦੇ ਵਿੱਚ ਗੂੰਜੇ। ਇਹਨਾਂ ਨੂੰ ਕੌਮੀ ਸ਼ਹੀਦ ਅਕਾਲ ਤਖਤ ਤੋਂ ਐਲਾਨਿਆ ਹੋਇਆ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਕਿ ਇਹਨਾਂ ਦਾ ਸ਼ਹੀਦੀ ਦਿਨ ਸੀ, ਅਕਾਲ ਤਖਤ ਸਾਹਿਬ ਝੰਡੇ ਬੁੰਗੇ ਦੇ ਕੋਲ ਜਿਹੜਾ ਸ਼ਹੀਦੀ ਯਾਦਗਾਰ ਹੈ, ਸ਼ਹੀਦੀ ਗੁਰਦੁਆਰਾ ਸਾਹਿਬ ਹੈ, ਉੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਔਰ ਕੀਰਤਨ ਹੋਇਆ, ਟ੍ਰਿਬਿਊਟ ਦਿੱਤੀ ਗਈ। ਦਰਸ਼ਕ ਪਿਕਚਰ ਦੇਖ ਸਕਦੇ ਨੇ, ਜਿਹੜੀ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਡਰਦੀ ਵੀ ਰਹਿੰਦੀ ਹੈ ਕਿ ਜੀ ਜਦੋਂ ਤੁਸੀਂ ਬੇਅੰਤ ਸਿੰਘ, ਸਤਵੰਤ ਸਿੰਘ, ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਸ਼ਹੀਦ ਕਹਿੰਦੇ ਹੋ, ਇਹ ਵੀ ਭੜਕਦੇ ਨੇ, ਪਰ ਹੁਣ ਤਾਂ ਕਿਉਂਕਿ ਬੀਜੇਪੀ ਦੇ ਨਾਲੋਂ ਟੁੱਟ ਚੁੱਕੀ ਹੈ ਹੁਣ ਤਾਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਜਿਹੜਾ ਅਕਾਲ ਤਖਤ ਸਾਹਿਬ ਨੇ ਸ਼ਹੀਦ ਐਲਾਨਿਆ ਹੋਇਆ ਔਰ ਦੁਨੀਆ ਭਰ ਦੇ ਵਿੱਚ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖੋਗੇ ਤੇ ਬਹੁਤ ਸਾਰੀ ਜਿਹੜੀ ਗੱਲ ਹੈ ਉਹਨਾਂ ਦੀ ਸ਼ਹਾਦਤ ਦੀ ਹੋ ਰਹੀ ਹੈ। ਪਰ ਮੈਂ ਇਹ ਕਿੱਸਾ ਕੰਪਲੀਟ ਨਹੀਂ ਹੋਏਗਾ। ਇੱਕ ਪਾਸੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ, ਭਾਈ ਕੇਰ ਸਿੰਘ, ਉਹਨਾਂ ਦਾ ਤਾਂ ਜੁਡੀਸ਼ੀਅਲ ਮਰਡਰ ਹੀ ਕੀਤਾ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਇਸੇ ਦੇ ਥੱਲੇ ਕਿ ਜੀ ਉਹਨਾਂ ਨੇ ਉਹਨਾਂ ਨੂੰ ਪੱਕਾ ਸਿੱਖ ਬਣਾਉਣ ਲਈ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਣ ਲਈ ਕਿਹਾ। ਲੇਕਿਨ ਬਹੁਤ ਵਾਰ ਅਸੀਂ ਵੀ ਮੇਲ ਡੋਮੀਨੈਂਟ ਸੁਸਾਇਟੀ ਹੈ ਪੰਜਾਬ ਦੇ ਵਿੱਚ ਵੀ, ਔਰ ਬਹੁਤ ਵਾਰ ਅਸੀਂ ਜਿਹੜੇ ਸਾਡੇ ਮਰਦ ਨੇ ਉਹਨਾਂ ਦੇ ਇਤਿਹਾਸ ਨੂੰ ਜ਼ਰੂਰ ਡਿਸਕਸ ਕਰਦੇ ਹਾਂ, ਗਲੋਰੀਫਾਈ ਕਰਦੇ ਹਾਂ, ਪਰ ਇਹ ਸਾਡਾ ਬੀਤੇ ਦਾ ਇਤਿਹਾਸ ਹੋਏ ਜਾਂ ਅੱਜ ਦਾ ਹੋਏ, ਸਿੰਘਣੀਆਂ ਦਾ, ਬੀਬੀਆਂ ਦਾ ਰੋਲ ਕਦੇ ਘੱਟ ਨਹੀਂ ਰਿਹਾ। ਔਰ ਇਹੀ ਜਦੋਂ ਸਾਡੀ ਅਰਦਾਸ ਦੇ ਲਫ਼ਜ਼ ਅਸੀਂ ਇਹ ਦੁਹਰਾਉਂਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਹੁਣ ਇਹ ਸਾਰੇ ਲਫ਼ਜ਼ ਤੋਂ ਪਹਿਲਾਂ ਸਿੰਘਾਂ ਸਿੰਘਣੀਆਂ, ਇਸ ਗੱਲ ਦਾ ਭੁਲੇਖਾ ਨਾ ਹੋਏ ਕਿ ਵੀ ਇਕੱਲੇ ਸਿੰਘ ਹੀ ਟੌਰਚਰ ਚੋਂ ਨਿਕਲ ਕੇ ਸਿੱਖੀ 'ਚ ਸਾਬਤ ਕਦਮ ਵਾਲੇ ਸਾਬਤ ਨਹੀਂ ਹੋਏ, ਸਿੰਘਣੀਆਂ ਵੀ ਬਰਾਬਰ ਸੀ। ਔਰ ਅੱਜ ਦੇ ਦੌਰ 'ਚ ਵੀ ਜੇ ਅਸੀਂ ਇਸ ਦਾ ਵੇਰਵਾ ਦਈਏ ਕਿ ਖਾਲਿਸਤਾਨ ਦੀ ਸਟਰਗਲ 'ਚ ਕਿਵੇਂ ਸਿੰਘਣੀਆਂ ਨੇ ਰੋਲ ਅਦਾ ਕੀਤਾ ਤਾਂ ਉਹਦੇ ਲਈ ਇੱਕ ਸੈਪਰੇਟ ਸੈਗਮੈਂਟ ਅਸੀਂ ਕਿਸੇ ਵੇਲੇ ਕਰਾਂਗੇ। ਪਰ ਹੁਣ ਅਸੀਂ ਉਸ ਮੰਗੇਤਰ ਦੀ ਗੱਲ, ਸਤਵੰਤ ਸਿੰਘ ਦੀ ਬੀਬੀ ਸੁਰਿੰਦਰ ਕੌਰ, ਅਜੇ ਮੰਗਣੀ ਸੀ ਔਰ ਇਹ ਉਹਨਾਂ ਨੇ ਇੰਨਾ ਵੱਡਾ ਇਤਿਹਾਸਕ ਕਾਰਨਾਮਾ ਕੀਤਾ। ਜ਼ਾਹਰ ਹੈ ਕਿ ਸਜ਼ਾਏ ਮੌਤ ਤੋਂ ਘੱਟ ਤਾਂ ਕੋਈ ਹੈ ਨਹੀਂ ਸੀ, ਉਹਨਾਂ ਦੀ ਕਸਟਡੀ 'ਚ ਸਨ। ਹੁਣ ਉਸ ਬੀਬੀ ਦੇ ਉੱਤੇ ਉਹਨਾਂ ਦਾ ਪਰਿਵਾਰ, ਪੰਥ ਦੀਆਂ ਵੱਡੀਆਂ ਹਸਤੀਆਂ, ਉਹਨਾਂ ਸਾਰਿਆਂ ਨੇ ਕਿਹਾ ਕਿ ਬੀਬਾ ਤੂੰ ਆਪਣਾ ਆਨੰਦ ਕਿਤੇ ਹੁਣ ਹੋਰ ਪੜਾ ਲੈ। ਉਹ ਕਹਿੰਦੀ ਨਹੀਂ, ਮੇਰੀ ਅਰਦਾਸ ਜਿਹੜੀ ਹੈ ਉਹ ਸਤਵੰਤ ਸਿੰਘ ਦੇ ਨਾਲ ਹੀ ਹੋਈ ਹੈ, ਗੁਰੂ ਚਰਨਾਂ 'ਚ ਹੋਈ ਹੈ, ਇਹੀ ਮੇਰੇ ਹਸਬੈਂਡ ਨੇ। ਔਰ ਉਹਨਾਂ ਨੇ ਸਤਵੰਤ ਸਿੰਘ ਦੀ ਫੋਟੋ ਦੇ ਨਾਲ 4 ਲਾਵਾਂ ਲੈ ਕੇ, ਜਿਹੜਾ ਲਫ਼ਜ਼ ਅੱਜ ਤੱਕ ਮੈਂ ਵੀ ਪਹਿਲੀ ਵਾਰ ਅਸੀਂ 3.5 ਸਦੀਆਂ ਦੀ ਸਿੱਖ ਹਿਸਟਰੀ 'ਚ ਦੇਖਦੇ, ਇਹ ਤਾਂ ਹੈ ਕਈਆਂ ਨੇ ਹੱਠ ਦੇ ਵਿੱਚ, ਜਪ ਦੇ ਵਿੱਚ, ਤਪ ਦੇ ਵਿੱਚ ਜ਼ਿੰਦਗੀ ਕੱਲਿਆਂ ਗੁਜ਼ਾਰੀ ਔਰ ਕੌਮ ਦੀ ਸੇਵਾ ਦੇ ਵਿੱਚ ਲਾਈ। ਲੇਕਿਨ ਇਹ ਜਾਣਦਿਆਂ ਹੋਇਆਂ ਵੀ ਕਿ ਫੇਟ ਕੀ ਹੈ, ਉਹਨਾਂ ਨੂੰ ਪੰਥ ਨੇ ਅਲੋਕਾਰ ਸੁਹਾਗਣ। ਹੁਣ ਸੁਹਾਗਣ, ਸੁਹਾਗ ਜਿਹਦਾ ਹਸਬੈਂਡ ਵਾਈਫ ਜਿਹੜੀ ਜੋੜੀ ਕਾਇਮ ਹੁੰਦੀ ਆ, ਉਹਨੂੰ ਅਸੀਂ ਸੁਹਾਗ ਭਾਗ ਕਹਿੰਦੇ ਹਾਂ ਕਿ ਉਹਦੇ ਨਾਲ ਤੁਹਾਡੇ ਭਾਗ ਨੇ। ਔਰ ਇਹ ਪੁਰਾਣੀਆਂ ਮਾਵਾਂ ਜਿਹੜੀਆਂ ਬਜ਼ੁਰਗ ਜਨਰੇਸ਼ਨ, ਉਹ ਅਸੀਸ ਵੀ ਠੰਡੀ ਗੁੱਟ ਸੁਹਾਗਣ ਹੋਵੇ ਇਹੀ ਦਿੰਦੇ ਆ। ਹੁਣ ਸੁਹਾਗਣ ਹੈ ਸੁਰਿੰਦਰ ਕੌਰ, ਲੇਕਿਨ ਅਲੋਕਾਰ ਜਿਉ ਜੀ ਪਹਿਲਾਂ ਕੋਈ, ਕਿਉਂਕਿ ਉਹਨਾਂ ਦੇ ਹਸਬੈਂਡ ਹੱਸਦਿਆਂ ਫਾਂਸੀ ਦੇ ਤਖਤੇ ਤੇ ਚੜੇ ਔਰ ਕੁਝ ਸਾਲ ਪਹਿਲਾਂ ਬੀਬੀ ਸੁਰਿੰਦਰ ਕੌਰ ਵੀ ਹੁਣ ਇਸ ਦੁਨੀਆ 'ਚ ਨਹੀਂ ਨੇ, ਕੈਂਸਰ ਦੀ ਨਾਮ ਮੁਰਾਦ ਬਿਮਾਰੀ ਦੇ ਨਾਲ ਉਹ ਚਲੇ ਗਏ। ਲੇਕਿਨ ਇਹ ਸਾਡੇ ਲਈ ਜਦੋਂ ਅਸੀਂ, ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਕਹਿ ਰਿਹਾ ਸੀ ਕਿ ਮੈਂ ਜਦੋਂ ਇਹਨਾਂ ਨੂੰ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਕਹਿੰਦਾ ਤੇ ਫਿਰ ਇੱਕ ਗਗਨ ਉਹ ਹੈ ਆਸਮਾਨ ਜਿਹੜਾ ਅਸੀਂ ਦੇਖਦੇ ਹਾਂ, ਜੇ ਸਿਤਾਰੇ ਨੇ ਉਹਨਾਂ ਬਾਰੇ ਵੀ ਸਾਡੀਆਂ ਮਾਵਾਂ ਜਦੋਂ ਇਹ ਇੱਕ ਤਾਰੇ ਵੱਲ ਇਸ਼ਾਰਾ ਕਰਕੇ ਧਰੂ ਤਾਰਾ, ਤੇ ਧਰੂ ਤਾਰੇ ਨੂੰ ਧਰੂ ਭਗਤ ਦੇ ਨਾਲ ਜੋੜਿਆ ਜਾਂਦਾ ਹੈ ਕਿ ਉਹਨੇ ਇੰਨੀ ਭਗਤੀ ਕੀਤੀ, ਇੰਨੀ ਬੰਦਗੀ ਕੀਤੀ ਕਿ ਉਹ ਅਸਮਾਨ ਦੇ ਉੱਤੇ ਜਿਹੜਾ ਹਮੇਸ਼ਾ ਰੌਸ਼ਨੀ ਦੇ ਰਿਹਾ। ਇਹ ਸ਼ਾਇਦ ਸਮਝਾਉਣ ਲਈ ਸੀ ਕਿ ਭਾਈ ਜਿਹੜੇ ਰੱਬ ਦੇ ਰਸਤੇ ਤੇ ਚੱਲਦੇ ਨੇ ਉਹ ਹਮੇਸ਼ਾ ਰਹਿੰਦੇ ਨੇ, ਉਹ ਕਦੇ ਨਹੀਂ ਜਾਂਦੇ। ਮੈਂ ਸਮਝਦਾ ਹਾਂ ਵੀ ਇਹ ਸਾਡੇ ਲਈ
ਖਾਲਿਸਤਾਨੀ ਗਗਨ ਦੇ ਰੌਸ਼ਨ ਸਿਤਾਰੇ ਇਸ ਲਈ ਨੇ ਕਿਉਂਕਿ ਪਿਛਲੀਆਂ 4 ਦਹਾਈਆਂ 'ਚ ਜੇ ਅਸੀਂ ਦੇਖੀਏ ਕਿ ਇਹਨਾਂ ਯੋਧਿਆਂ ਨੇ ਅੱਗੋਂ ਆਉਣ ਵਾਲੀਆਂ ਜਨਰੇਸ਼ਨ ਦੇ ਲਈ ਇਤਿਹਾਸ ਸਿਰਜਿਆ। ਜੀ ਇਮੈਜਿਨ ਕਰੋ, ਇੰਦਰਾ ਗਾਂਧੀ ਜਾਂ ਜਨਰਲ ਵੈਦਿਆ ਭਾਵੇਂ ਕੋੜ ਨਾਲ ਮਰ ਜਾਂਦੇ, ਏਡਜ਼ ਨਾਲ ਮਰ ਜਾਂਦੇ, ਸਾਡੇ ਵਰਗੇ ਫੇਥ ਵਾਲੇ ਲੋਕ ਕਹਿੰਦੇ ਕਿ ਜੀ ਦੇਖੋ ਰੱਬ ਨੇ ਸਜ਼ਾ ਦਿੱਤੀ ਹੈ, ਜੀ ਪਰ ਹਿਸਟਰੀ 'ਚ ਸਜ਼ਾ ਨਹੀਂ ਸੀ। ਹੁਣ ਬਿਲਕੁਲ ਜਦੋਂ ਵੀ ਕੋਈ ਇੰਦਰਾ ਗਾਂਧੀ ਇਹਨਾਂ ਦੀ ਦੁਰਗਾ ਮਾਂ ਉਸ ਦਾ ਪੜ੍ਹੇਗਾ, ਉਹਨੂੰ ਇਹ ਵੀ ਪਤਾ ਹੈ ਕਿ ਨੇ ਉਹਨੂੰ ਜਿਹੜਾ ਹੈ ਉਹ ਸਜ਼ਾ ਦਿੱਤੀ ਤੇ ਕਿਉਂ ਦਿੱਤੀ। ਕਿਉਂ ਦਿੱਤੇ? ਕਿਉਂਕਿ ਕੋਈ ਬੇਅੰਤ ਸਿੰਘ ਸਤਵੰਤ ਸਿੰਘ ਦਾ ਕੋਈ ਜ਼ਮੀਨ ਦਾ ਤਾਂ ਰੌਲਾ ਨਹੀਂ ਸੀ ਇੰਦਰਾ ਗਾਂਧੀ ਨਾਲ, ਕੋਈ ਜਾਇਦਾਦ ਦਾ ਨਹੀਂ ਸੀ। ਜੀ ਇਹ ਸੀ ਤੇ ਕੌਮੀ ਗੈਰਤ ਔਰ ਅਣਖ ਕਿ ਤੂੰ ਜੋ ਸਾਡੇ ਨਾਲ ਕੀਤਾ ਹੈ, ਅਸੀਂ ਤੈਨੂੰ ਇਸ ਦੇ ਲਈ ਮੁਆਫ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਵੀ ਅੱਜ ਜਿੱਥੇ ਅਸੀਂ ਇਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਕਨਕਲੂਜਨ ਦੇ ਵਿੱਚ ਅੱਜ ਇੱਕ ਕਪਲੇਟ ਜੁਗਰਾਜ ਸਿੰਘ ਹੋਰਾਂ ਦਾ ਲਿਖਿਆ ਹੋਇਆ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ। ਬੇਸ਼ੱਕ ਇਹ ਹਰ ਸਿਚੁਏਸ਼ਨ 'ਤੇ ਆ ਸਕਦਾ ਜਿੱਥੇ ਸ਼ਹੀਦ ਦੀ ਗੱਲ ਹੁੰਦੀ ਹੈ, ਪਰ ਮੈਨੂੰ ਲੱਗਿਆ ਕਿ ਵੀ ਇਹ ਅਸੀਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਬੇਅੰਤ ਸਿੰਘ ਔਰ ਬੀਬੀ ਸੁਰਿੰਦਰ ਕੌਰ ਦੀ ਨਜ਼ਰ ਕਰ ਸਕਦੇ ਹਾਂ। ਔਰ ਇਹ ਹੈ ਕਿ ਇੱਥੇ ਕਈ ਸੂਰਜ ਚੜ੍ਹਨੇ ਨੇ, ਇਹ ਬਸਤੀ ਨਹੀਂ ਬੇਨੂਰਾਂ ਦੀ। ਜੀ ਇੱਥੇ ਕਈ ਸੂਰਜ ਚੜ੍ਹਨੇ ਨੇ, ਇਹ ਬਸਤੀ ਨਹੀਂ ਬੇਨੂਰਾਂ ਦੀ। ਕੌਮ ਮੇਰੀ ਵਿੱਚ ਸੋਚੀ ਨਾ ਕਿ ਘਾਟ ਕੋਈ ਮਨਸੂਰਾਂ ਦੀ। ਇਹ ਮਨਸੂਰ ਬਹੁਤ ਵੱਡਾ ਸ਼ਹੀਦ ਇਸਲਾਮਿਕ ਵਰਲਡ ਦਾ। ਜੀ ਇੱਥੇ ਕਈ ਸੂਰਜ ਚੜ੍ਹਨੇ ਨੇ, ਇਹ ਬਸਤੀ ਨਹੀਂ ਬੇਨੂਰਾਂ ਦੀ। ਕੌਮ ਮੇਰੀ ਵਿੱਚ ਸੋਚੀ ਨਾ ਕਿ ਘਾਟ ਕੋਈ ਮਨਸੂਰਾਂ ਦੀ। ਇਹ ਕੁਰਸੀਆਂ ਇਹ ਨਵਾਬੀਆਂ ਸਾਨੂੰ ਤਾਂ ਮਨਜ਼ੂਰ ਨਹੀਂ। ਜ਼ਾਲਮਾਂ ਦੇ ਨਾਲ ਸਾਂਝਾ ਪਾਉਣਾ ਸਾਡਾ ਤਾਂ ਦਸਤੂਰ ਨਹੀਂ। ਸਰਕਾਰਾਂ ਦੇ ਹੱਥ ਠੋਕੇ ਬਣਨਾ ਗੱਲ ਵੀ ਨਹੀਂ ਗਰੂਰਾਂ ਦੀ। ਕੌਮ ਮੇਰੀ ਵਿੱਚ ਸੋਚੀ ਨਾ ਕਿ ਘਾਟ ਕੋਈ ਮਨਸੂਰਾਂ ਦੀ। ਇਹ ਵੀਰ ਜੁਗਰਾਜ ਸਿੰਘ ਹੋਰਾਂ ਦਾ ਲਿਖਿਆ ਔਰ ਅਸੀਂ ਇਹਦੇ ਨਾਲ ਹੀ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਮੋਰਚੇ ਦੀ ਕਿ ਜਿਹੜਾ ਕਿਸਾਨ ਮੋਰਚਾ ਹੈ ਉਹ ਆਪਣੇ ਪੂਰੇ ਜਾਹੋ ਜਲਾਲ ਤੇ ਹੈ। ਸੋ ਜਿਸ ਤਰ੍ਹਾਂ ਕਿ ਮੋਦੀ ਸਰਕਾਰ ਆਪਣੀਆਂ ਲੂੰਬੜ ਚਾਲਾਂ ਤੋਂ ਬਾਜ ਨਹੀਂ ਆ ਰਿਹਾ,
ਔਰ ਇਉਂ ਲੱਗਦਾ ਹੈ ਕਿ ਸੁਪਰੀਮ ਕੋਰਟ ਵੱਲੋਂ ਕੋਈ ਨਾ ਕੋਈ ਸ਼ਰਾਰਤੀ ਦਾ ਵੀ ਜਿਹੜਾ ਉਹ ਖੇਡਿਆ ਜਾਵੇਗਾ। ਪਰ ਕਿਸਾਨ ਇਸ਼ੂ ਇਸ ਵੇਲੇ ਇੰਟਰਨੈਸ਼ਨਲ ਜਿਹੜਾ ਇਸ਼ੂ ਹੈ ਉਹ ਬਣ ਚੁੱਕਾ ਹੈ। ਸੋ ਦੁਨੀਆ ਦੀ ਪ੍ਰਸਿੱਧ ਪਬਲੀਕੇਸ਼ਨ ਨੈਸ਼ਨਲ ਜਿਓਗ੍ਰਾਫਿਕ ਨੇ ਆਪਣੇ ਫਰੰਟ ਪੇਜ ਤੇ ਇੱਕ ਸਿੱਖ ਕਿਸਾਨ ਦੀ ਫੋਟੋ ਛਾਪ ਕੇ ਇਹ ਕੈਪਸ਼ਨ ਦਿੱਤੀ ਹੈ ਕਿ ਅੱਖਾਂ 'ਚ ਖੌਫ ਨਾ ਹੋਣਾ ਦੱਸਦਾ ਹੈ ਕਿ ਕਿਸਾਨਾਂ 'ਚ ਕਿੰਨੀ ਕੁ ਵਿਲ ਪਾਵਰ ਹੈ। ਸੋ ਕਿਸਾਨ ਮੋਰਚੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਦਾ ਮੁੱਦਾ, ਜਿਸ ਨੂੰ ਇਹਨਾਂ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ ਉਹਦਾ ਵਜੂਦ ਹੀ ਮਿਟਾ ਦਿੱਤਾ ਸੀ ਜੀ, ਔਰ ਉਸ ਮੌਕੇ ਦੇ ਉੱਤੇ ਜਿਸ ਅੰਦਾਜ਼ 'ਚ ਭਾਰਤ ਦੀ ਹਕੂਮਤ ਨੇ ਬਿਲਕੁਲ ਜਿਹੜਾ ਉਹ ਸੁਨਵੱਟਾ ਬਣ ਕੇ ਜੋ ਵੀ ਚੱਲ ਰਿਹਾ ਸੀ ਉਸ ਦੇ ਉਲਟ ਆਪਣੀਆਂ ਦਲੀਲਾਂ ਦਿੰਦੇ ਰਹੇ। ਔਰ ਫਿਰ ਅਸੀਂ ਉਸ ਤੋਂ ਬਾਅਦ ਜਿਹੜਾ ਉਸ ਤੋਂ ਪਹਿਲਾਂ CAA ਦੇ ਮੁੱਦੇ ਤੇ ਦੇਖਿਆ, ਬਾਬਰੀ ਮਸਜਿਦ ਦੇ ਮੁੱਦੇ ਤੇ ਦੇਖਿਆ, ਔਰ ਜਿਹੜਾ ਪਿਛਲੇ 6 ਸਾਲਾਂ ਦੇ ਵਿੱਚ 2014 ਤੋਂ ਹੁਣ ਤਾਂ 7 ਹੋ ਗਏ, ਜੇ ਕੋਈ ਸੀਰੀਅਸ ਚੈਲੰਜ ਮੋਦੀ ਹਕੂਮਤ ਨੂੰ ਹੈ ਤਾਂ ਇਹ ਫਾਰਮਰ ਐਜੀਟੇਸ਼ਨ ਤੋਂ ਹੈ। ਔਰ ਅਸੀਂ ਰੋਜ਼ਾਨਾ ਇੱਕ ਸੈਗਮੈਂਟ ਇਸ ਦੇ ਮੁੱਦੇ ਦੇ ਉੱਤੇ ਡਿਸਕਸ ਕਰਦੇ ਹਾਂ। ਇਹਦੇ 'ਚ ਹੁਣ ਜਿਉਂ-ਜਿਉਂ 26 ਜਨਵਰੀ ਆ ਰਹੀ ਹੈ, ਕੱਲ੍ਹ ਅਸੀਂ ਇਹ ਦੱਸਿਆ ਸੀ ਕਿ ਬੋਰਿਸ ਜੌਨਸਨ UK ਦਾ ਪ੍ਰਾਈਮ ਮਿਨਿਸਟਰ ਜਿਹੜਾ ਚੀਫ ਗੈਸਟ ਸੀ ਉਹ ਦੌੜ ਗਿਆ ਉਸ ਤੋਂ। ਹੁਣ ਉਹਨਾਂ ਦਾ ਅੱਜ, ਜਿਵੇਂ ਅਸੀਂ ਹਮੇਸ਼ਾ ਇਹ ਕਿਹਾ ਕਿ ਵੀ ਇਹਨਾਂ ਨੇ ਇਹ ਗੱਲ ਕਦੇ ਵੀ ਅਣਗੌਲਿਆ ਨਾ ਕਰੀਏ ਕਿ ਬ੍ਰਾਹਮਣ ਦੀ ਜਿਹੜੀ ਸੋਚ ਹੈ, ਜਿਹੜੀ 4000 ਸਾਲ ਦੇ ਸਰਵਾਈਵਰ ਨੇ, ਸਾਮ-ਦਾਮ ਦੰਡ ਭੇਦ ਦੇ ਚਾਰੋਂ ਹਥਿਆਰ ਬੇਕਿਰਕੀ ਦੇ ਨਾਲ ਵਰਤਦੇ ਨੇ, ਕਿ ਉਹਨਾਂ ਨੇ ਬੈਕਅਪ ਕੀ ਰੱਖਿਆ ਹੋਇਆ। ਔਰ ਸੁਪਰੀਮ ਕੋਰਟ, ਅਸੀਂ ਪਹਿਲੀਆਂ ਵੀ ਡਿਸਕਸ਼ਨਸ ਕਿਹਾ ਔਰ ਅੱਜ ਵੀ ਅਸੀਂ ਇਹ ਸੁਪਰੀਮ ਕੋਰਟ ਦਾ ਦੇਖਿਆ ਕਿ ਕਿਉਂਕਿ ਹੁਣ ਉਹ ਆਪਣੀ ਵੈਕੇਸ਼ਨ ਤੋਂ ਵਾਪਸ ਆਇਆ ਔਰ ਅੱਜ ਜਦੋਂ ਉਹਨਾਂ ਨੇ ਭਾਰਤ ਦੇ ਸੋਲੀਸਿਟਰ ਜਨਰਲ, ਅਟਾਰਨੀ ਜਨਰਲ, ਉਹਨਾਂ ਸਾਰਿਆਂ ਨੂੰ ਕਿਹਾ, ਹਾਲਾਂਕਿ ਸੁਪਰੀਮ ਕੋਰਟ ਦੇ ਚੀਫ ਆਫ ਜਸਟਿਸ ਨੇ ਤਾਂ ਕਿਹਾ ਦੇਰ ਇਜ਼ ਨੋ ਇੰਪਰੂਵਮੈਂਟ ਇਨ ਸਿਚੁਏਸ਼ਨ, ਚੀਫ ਜਸਟਿਸ ਆਫ ਇੰਡੀਆ ਔਨ ਟਾਕਸ ਬਿਟਵੀਨ ਗਵਰਨਮੈਂਟ ਐਂਡ ਫਾਰਮਰਸ। ਲੇਕਿਨ ਉਹਨਾਂ ਦਾ ਜਿਹੜਾ ਅਟਾਰਨੀ ਜਨਰਲ ਹੈ KK ਵੈਨਗੋਪਾਲ, ਉਹਨੇ ਬੈਂਚ ਨੂੰ ਕਿਹਾ there is a good chance that the parties may come to some conclusion in near future। ਹੁਣ ਇਹ ਸਾਰੇ ਉਸੇ ਤੇ ਹੀ ਹੈ, ਕੋਈ ਉਹਨਾਂ ਨੇ ਸੁਪਰੀਮ ਕੋਰਟ ਨੇ ਕੋਈ ਇਹਦੇ ਤੇ ਫਾਈਨਲ ਅੱਜ ਕੁਛ ਨਹੀਂ ਕਿਹਾ ਹੈ, ਲੇਕਿਨ ਇਸ ਤੋਂ ਇਹ ਲੱਗਦਾ ਹੈ ਕਿ ਇਹ ਹੁਣ ਇੱਕ ਹੋਰ ਮੈਚ ਖੇਡਿਆ ਜਾਏਗਾ ਜਿਹੜਾ ਸੁਪਰੀਮ ਕੋਰਟ ਦੇ ਵਿਹੜੇ 'ਚ ਖੇਡਿਆ ਜਾਏਗਾ। ਔਰ ਇਹ ਜਿਹੜੀ ਹੁਣ ਜਿਵੇਂ ਕੱਲ੍ਹ ਜਦੋਂ ਅਸੀਂ ਗੱਲ ਕਰ ਰਹੇ ਹੋਵਾਂਗੇ, ਕੱਲ੍ਹ ਟਰੈਕਟਰ ਰੈਲੀ ਦੀ ਰਿਹਰਸਲ ਦਾ ਐਲਾਨ ਕੀਤਾ ਹੋਇਆ ਕਿਸਾਨ ਜਥੇਬੰਦੀਆਂ ਨੇ, ਔਰ ਇਹ ਕਿੰਨੀ ਪੀਸਫੁਲ ਰਹੇਗੀ ਕਿਉਂਕਿ ਉਹਨਾਂ ਨੇ ਇਕੱਲਾ ਇੱਕ ਥਾਂ ਤੋਂ ਦੂਜੀ ਥਾਂ ਹੀ ਨਹੀਂ ਜਾਣਾ। ਜੇ ਤਾਂ ਨਾਰਮਲ ਰਾਊਟ ਤੋਂ ਹੋਏ, ਉਹਨਾਂ ਨੇ ਜਿਹੜੇ UP ਔਰ ਰਾਜਸਥਾਨ ਵੱਲੋਂ ਆਉਣ ਵਾਲੇ ਕਿਸਾਨਾਂ ਨੂੰ, ਕਿਸੇ ਨੂੰ ਟਿਕਰੀ ਰੋਕਿਆ, ਕਿਸੇ ਨੂੰ ਗਾਜ਼ੀਆਬਾਦ ਰੋਕਿਆ, ਉਹਨਾਂ ਨੇ ਇਹ ਹੈ ਕਿ ਵੀ ਉਹ ਵੀ ਟਰੈਕਟਰ ਜੁਆਇਨ ਕਰਨਗੇ ਉਸ ਨੂੰ। ਔਰ ਜ਼ਾਹਰ ਹੈ ਉਹ ਹਰਿਆਣੇ ਦੀ ਟੈਰੀਟਰੀ 'ਚੋਂ ਗੁਜ਼ਰਦਾ ਔਰ ਉੱਥੇ ਕੋਈ ਨਾ ਕੋਈ ਜਿਹੜਾ ਗੜਬੜ ਦਾ ਮੁਕਾਮ ਵੀ ਹੋ ਸਕਦਾ ਹੈ। ਔਰ ਇਹ ਜਿਸ ਸਾਰੇ ਦੇ ਵਿੱਚ ਇਹਨਾਂ ਨੂੰ ਲੱਗਾ ਹੈ ਮੋਦੀ ਐਂਡ ਅਮਿਤ ਸ਼ਾਹ ਨੂੰ ਕਿ ਜੀ ਅਸੀਂ ਜਿਹੜਾ ਉਹ ਹੁਣ ਆਪਣੀਆਂ ਜਿਹੜੀਆਂ ਚਾਲਾਂ ਨੇ ਉਹਨਾਂ 'ਚ ਕਾਮਯਾਬ ਨਹੀਂ ਹੈ, ਫਿਰ ਉਹ ਉਹਨਾਂ ਨੇ ਐਜ਼ ਏ ਬੈਕਅਪ ਰੱਖਿਆ ਹੋਇਆ ਸੁਪਰੀਮ ਕੋਰਟ ਤੋਂ ਕਿ ਸਸਪੈਂਡ ਦੀਜ਼ ਲਾਜ਼ ਫॉर 6 months 1 year, ਸਸਪੈਂਡ ਕਰ ਦਿਓ। ਸਸਪੈਂਡ ਦਾ ਮਤਲਬ ਇਹ ਹੈ ਕਿ ਵੀ ਉਹ ਲਾ ਤਾਂ ਨਹੀਂ ਪਰ ਉਹ ਇੰਪਲੀਮੈਂਟ ਨਹੀਂ ਹੋਣਗੇ 6 ਮਹੀਨੇ ਜਾਂ। ਹੁਣ ਇਹ ਜਿਹੜੀ ਮੋਮੈਂਟਮ ਹੁੰਦੀ ਹੈ ਕਿਸੇ ਮੂਵਮੈਂਟ ਦੀ, ਤੁਸੀਂ ਸਾਲਾਂ ਬੱਧੀ ਨਹੀਂ ਕਾਇਮ ਰੱਖ ਸਕਦੇ। ਆਪਣੇ ਇਨਰ ਵੀ ਤਰੇੜਾਂ ਆਉਂਦੀਆਂ, 60 ਦੇ ਕਰੀਬ ਜਿਹੜੇ ਨੇ ਕਿਸਾਨ ਸ਼ਹੀਦ ਹੋ ਚੁੱਕੇ ਨੇ, ਅੰਦਰੂਨੀ ਵੀ ਕ੍ਰਾਈਸਿਸ ਕਈ ਖੜੇ ਹੋ ਜਾਂਦੇ ਨੇ। ਔਰ ਜਿਸ ਤੇਜ਼ੀ ਦੇ ਨਾਲ ਉੱਥੇ ਵੈਦਰ ਹੈ, ਜਿੰਨਾ ਠੰਡਾ ਹੈ, ਮੀਂਹ ਪੈ ਰਿਹਾ ਹੈ, ਬੁਰਾ ਹਾਲ ਬੌਂਕੇ ਦਿਹਾੜੇ ਜਿਹਨੂੰ ਕਹਿੰਦੇ ਨੇ, ਉਹ ਹਾਲ ਬਣਿਆ ਹੋਇਆ। ਸੋ ਇਹ ਵੀ ਦੇਖ ਰਹੇ ਨੇ ਕਿ ਕੁਛ ਇਸ ਕਿਸਮ ਦਾ ਹੋਏ, ਕੋਈ ਹੋਰ ਜਿਹੜੀ ਆ ਉਹ ਬਿਮਾਰੀ ਦਾ ਬਹਾਨਾ ਕੱਢ ਲੈਣ ਜਾਂ ਕੋਈ ਹੋਰ ਹੋਏ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੀ ਡੇਟ 'ਚ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਸ ਵੇਲੇ ਕਿਸਾਨੀ ਸੰਘਰਸ਼ ਦੀ ਚੜ੍ਹਤ ਹੈ ਔਰ ਜਿਹੜੀ ਜ਼ਾਹਰ ਹੈ ਉਹ ਸਿੱਖੀ ਦੀ ਚੜ੍ਹਤ ਹੈ। ਔਰ ਜਦੋਂ ਅਸੀਂ ਅੱਜ ਇਸ ਨੈਸ਼ਨਲ ਜਿਓਗ੍ਰਾਫਿਕ ਦੀ ਗੱਲ ਕਰਨ ਤੋਂ ਪਹਿਲਾਂ ਈਵਨ ਬਹੁਤ ਵਾਰੇ ਕਿਹਾ ਜਾਂਦਾ ਹੈ ਜੀ ਕਿ ਕੋਈ ਦੇਸ਼ ਦਾ ਕੋਈ ਵੀ ਅਹੁਦੇਦਾਰ ਦੂਸਰਿਆਂ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਨਾ ਕਰੇ, ਲੇਕਿਨ ਇਹਦੇ ਬਾਵਜੂਦ ਅਸੀਂ ਜਿਵੇਂ ਦੇਖਿਆ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ UK ਦੇ 38 ਮੈਂਬਰ ਪਾਰਲੀਮੈਂਟ ਦਾ ਹੀ ਉਹ ਵੇਟ ਹੈ ਔਰ ਸਿੱਖਾਂ ਦਾ ਰੋਹ ਹੈ ਕਿ ਜਿਹੜਾ ਬੋਰਿਸ ਜੌਨਸਨ ਹੈ ਉਹ ਹਟਿਆ।
ਔਰ ਅੱਜ ਇੱਕ ਪ੍ਰੋਮੀਨੈਂਟ ਖਬਰ ਜਿਹੜੀ ਇਹਨਾਂ ਦੇ ਮੀਡੀਆ ਨੇ ਵੀ ਛਾਪੀ ਹੈ ਪ੍ਰੋਮੀਨੈਂਟਲੀ, ਕਿਉਂਕਿ ਇਹਨੂੰ ਇਗਨੋਰ ਨਹੀਂ ਕਰ ਸਕਦੇ, ਕਿ ਬੋਰਿਸ ਜੌਨਸਨ ਦੇ ਇਸ ਸੱਦੇ ਤੋਂ ਠੁਕਰਾਉਣ ਤੋਂ ਬਾਅਦ ਵਿਸਕੌਨਸਨ ਸਟੇਟ ਅਸੈਂਬਲੀ ਸਪੀਕਰ ਸਪੋਰਟਸ ਫਾਰਮਰਸ ਪ੍ਰੋਟੈਸਟ ਇਨ ਇੰਡੀਆ। ਔਰ ਇਹ ਹੁਣ ਕਿਸੇ ਸਟੇਟ ਦਾ, ਵਿਸਕੌਨਸਨ ਇੱਕ ਚੰਗੀ ਸਟੇਟ ਹੈ ਜਿਹਦਾ ਨਾਂ ਹੈ, ਔਰ ਉਹਨਾਂ ਦਾ ਸਪੀਕਰ ਇਹ ਕਹਿ ਰਿਹਾ ਹੈ, voicing his support for the farmers' protest in India, Speaker of Wisconsin State Assembly has urged the Indian government to reconsider its decision on the 3 farm laws and listen to the concerns of affected farmers। ਉਹਨਾਂ ਕਿਹਾ ਸੁਣੋ ਕਿਸਾਨਾਂ ਦੀ ਗੱਲ। ਔਰ ਉਹਨਾਂ ਨੇ ਇਹ ਲੈਟਰ ਇੰਡੀਆ ਦੇ ਐਂਬੈਸਡਰ ਨੂੰ ਵੀ ਲਿਖਿਆ, ਤਰਨਜੀਤ ਸਿੰਘ ਸੰਧੂ ਨੂੰ, ਔਰ ਇਹੋ ਜਿਹਾ ਹੀ ਲੈਟਰ ਉਹਨਾਂ ਨੇ ਜਿਹੜਾ ਅਮਰੀਕਾ ਦਾ ਇੰਡੀਆ ਦੇ ਵਿੱਚ ਐਂਬੈਸਡਰ ਹੈ ਕੈਨ ਜਸਟਰ, ਉਸ ਨੂੰ ਵੀ ਲਿਖਿਆ। ਔਰ ਉਹਦੇ 'ਚ ਉਹਨੇ ਕਿਹਾ ਕਿ one thing Wisconsin and India may have in common is our large agriculture economies, ਕਿ ਸਾਡੇ ਵਿਸਕੌਨਸਨ ਸਟੇਟ ਔਰ ਭਾਰਤ 'ਚ ਇੱਕ ਗੱਲ ਜਿਹੜੀ ਕਾਮਨ ਹੈ ਕਿ ਸਾਡਾ ਐਗਰੀਕਲਚਰ ਸੈਕਟਰ ਬੜਾ ਸਟਰੋਂਗ ਹੈ। The farmers of our state are a very large part of our overall economy, ਕਿ ਸਾਡੀ ਆਰਥਿਕਤਾ ਉਹਨਾਂ ਦੇ ਨਾਲ ਜੁੜੀ ਹੋਈ ਹੈ। It would be unfathomable to me that we would make law change that affects them without taking their input into account or by shutting them down as they exercise their right to peaceable assembly, he wrote in his letter dated January 4 ਤਰੀਕ ਨੂੰ ਉਹਨੇ ਲਿਖਿਆ। ਉਹਨੇ ਕਿਹਾ ਜੀ ਇੱਕ ਪਾਸੇ ਤੁਸੀਂ ਕਾਨੂੰਨ ਬਣਾਉਂਦੇ ਹੋ ਜਿਹਦੇ 'ਚ ਉਹਨਾਂ ਨੂੰ ਤੁਸੀਂ ਪੁੱਛਿਆ ਨਹੀਂ ਹੈ, ਦੂਸਰੇ ਪਾਸੇ ਉਹਨਾਂ ਦਾ ਬਹਿਣ ਦਾ ਹੱਕ ਜਿਹੜਾ ਹੈ ਪੀਸਫੁਲ ਪ੍ਰੋਟੈਸਟ ਦਾ ਉਹ ਵੀ ਤੁਸੀਂ ਖੋਹ ਰਹੇ ਹੋ। ਔਰ ਇਹਦੇ ਨਾਲ ਹੀ ਜਿਹੜਾ ਹੈ ਉਹਨਾਂ ਨੇ ਹੋਰ ਵੀ ਹੋਪਫੁਲੀ the Modi government will reconsider its decision and sit down with the affected farmers to listen to their concerns। ਉਹਨਾਂ ਨੇ ਇਹ ਕਿਹਾ, ਨਾਲ ਦੀ ਨਾਲ ਇੰਡੀਆ ਨੇ ਇਹ ਕਿਹਾ ਜੀ ਅਨਵਾਰੰਟਡ ਤੇ ਫਲਾਣਾ ਟਿਮਕਾ। ਪਰ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਕਿ ਵੀ ਇਹ ਆਲਰੇਡੀ ਇਹ ਜਿਹੜੀ ਸਟਰਗਲ ਹੈ ਉਹ ਗਲੋਬਲ ਬਣ ਚੁੱਕੀ ਹੈ, ਔਰ ਇਸ ਦੀ ਇੱਕ ਚੰਗੀ ਉਦਾਹਰਣ ਅਸੀਂ ਇਹ ਦੇਖ ਸਕਦੇ ਹਾਂ। ਬਹੁਤ ਵਾਰ ਠੀਕ ਹੈ ਉੱਥੇ ਗੋਦੀ ਮੀਡੀਆ ਨਾ ਦਿਖਾਏ, ਉਸ ਨੂੰ ਇਗਨੋਰ ਕਰੇ ਜਾਂ ਉਹਨਾਂ ਦਾ ਹੋਰ ਵੀ, ਲੇਕਿਨ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, BBC ਦੀ ਬੜੀ ਪੋਜ਼ਿਟਿਵ ਰਿਪੋਰਟਿੰਗ ਰਹੀ ਹੈ। ਔਰ ਅੱਜ ਜਦੋਂ ਮੈਂ ਇਹ ਗੱਲ ਕਰ ਰਿਹਾ ਨੈਸ਼ਨਲ ਜਿਓਗ੍ਰਾਫਿਕ, ਅਸੀਂ ਜਦੋਂ ਗਰੋ ਵੀ ਹੁੰਦੇ ਸੀ ਛੋਟੇ ਸਕੂਲ ਡੇਜ਼ ਤੋਂ, ਜਿਹੜੀਆਂ ਲਾਇਬ੍ਰੇਰੀਜ਼ ਨੇ, ਡਿਸਟ੍ਰਿਕਟ ਲਾਇਬ੍ਰੇਰੀਜ਼ ਖਾਸ ਤੌਰ 'ਤੇ, ਜਿਹੜੇ ਖਾਸ 5-7 ਇੰਟਰਨੈਸ਼ਨਲ ਮੈਗਜ਼ੀਨ ਸੀ ਉਹਨਾਂ 'ਚ ਨੈਸ਼ਨਲ ਜਿਓਗ੍ਰਾਫਿਕ ਸੀ। ਨੈਸ਼ਨਲ ਜਿਓਗ੍ਰਾਫਿਕ ਦੀ ਜੇ ਤੁਸੀਂ ਬਿਗਨਿੰਗ ਦੇਖੋ ਤੇ ਇਹ 27 ਜਨਵਰੀ 1888 ਨੂੰ 133 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੁੰਦੀ ਹੈ। ਇਹ ਸੁਸਾਇਟੀ ਵਾਸ਼ਿੰਗਟਨ 'ਚ ਸ਼ੁਰੂ ਹੋਈ ਔਰ ਇਹ ਆਲਮੋਸਟ 9 ਮਹੀਨੇ ਬਾਅਦ ਇਹਨਾਂ ਨੇ ਆਪਣਾ ਇਹ ਮੈਗਜ਼ੀਨ ਕੱਢਿਆ ਜਿਹੜਾ ਅੱਜ ਵੀ ਨੈਸ਼ਨਲ ਜਿਓਗ੍ਰਾਫਿਕ ਗਲੇਜ਼ਡ ਪੇਪਰ ਦੇ ਉੱਤੇ। ਔਰ ਹੁਣ ਤਾਂ ਤੁਸੀਂ ਬਹੁਤ ਵਾਰ ਜਦੋਂ ਟੀਵੀ ਦੇਖਦੇ ਹੋ, ਟੀਵੀ ਚੈਨਲ, ਐਨੀਮਲਸ, ਪਲਾਂਟਸ, ਇੰਨਾ ਵੱਡਾ 133 ਸਾਲ 'ਚ ਉਹਨਾਂ ਦਾ ਦਾਇਰਾਕਾਰ ਹੈ। ਹਾਲਾਂਕਿ ਜਿਹੜਾ ਇਹਨਾਂ ਦਾ ਆਬਜੈਕਟਿਵ ਸੀ ਜਦੋਂ 133 ਸਾਲ ਪਹਿਲਾਂ ਨੈਸ਼ਨਲ ਜਿਓਗ੍ਰਾਫਿਕ ਹੋਣ 'ਚ ਆਈ, ਦਾ ਇਨਕਰੀਜ਼ ਐਂਡ ਡਿਫਿਊਜ਼ਨ ਆਫ ਜਿਓਗ੍ਰਾਫੀਕਲ ਨੌਲੇਜ, ਕਿ ਵੀ ਇਹ ਅਸੀਂ ਦੁਨੀਆ 'ਚ ਫੈਲਾਉਣਾ। ਔਰ ਮੈਨੂੰ ਫਖਰ ਮਹਿਸੂਸ ਹੋਇਆ ਕਿ ਇਸ ਜਿਹੜਾ ਉਹਨਾਂ ਦਾ ਇਸ਼ੂ ਹੈ ਵਿੰਟਰ 2020 ਦਾ, ਉਸ ਦੇ ਵਿੱਚ ਉਹਨਾਂ ਦੀ ਜਿਹੜੀ ਲੀਡ ਪਿਕਚਰ ਹੈ ਫਰੰਟ ਪੇਜ, ਕਿਉਂਕਿ ਨੈਸ਼ਨਲ ਜਿਓਗ੍ਰਾਫਿਕ 'ਚ ਬਹੁਤ ਵਾਰ ਬੜੀਆਂ ਦੁਰਲਭ ਪਾਣੀ ਦੇ ਥੱਲੇ ਪਹਾੜ, ਘਾਟੀਆਂ, ਜਾਨਵਰ, ਬੰਦੇ ਉਹਨਾਂ ਦੇ ਹੁੰਦਾ। ਔਰ ਉਹਨਾਂ ਦੀ ਜਿਹੜੀ ਇਹ ਲੇਟੈਸਟ ਇਸ਼ੂ ਹੈ ਉਹਦੇ 'ਚ ਨੈਸ਼ਨਲ ਜਿਓਗ੍ਰਾਫਿਕ ਸਿੱਖ ਕਿਸਾਨ ਦੀ, ਔਰ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਪਿਕਚਰ ਸਕਰੀਨ ਦੇ ਉੱਤੇ ਦਿਖਾਣ। ਔਰ ਉਸ ਦੇ ਉੱਤੇ ਜਿਹੜੀਆਂ ਕੈਪਸ਼ਨਸ ਨੇ ਉਹ ਜਦੋਂ ਤੁਸੀਂ ਦੇਖਦੇ ਹੋ ਤਾਂ ਬਹੁਤ ਵਾਰੀ 3-4 ਲਾਈਨਾਂ ਦੇ ਵਿੱਚ ਹੀ ਸਾਰੀ ਗੱਲ ਕਹੀ ਜਾਂਦੀ ਹੈ। ਹੁਣ ਇਹ ਟਾਈਟਲ ਪੇਜ ਦੇ ਉੱਤੇ ਸਿੰਘ ਦਸਤਾਰ ਸਜਾ ਰਿਹਾ, ਔਰ ਦਸਤਾਰ ਵੀ ਪੂਰੀ ਜਿਹੜੀ ਖਾਲਸਾਈ ਅੰਦਾਜ਼ ਦੀ ਗੋਲ ਦਸਤਾਰ ਹੈ, ਉਹਦੇ ਥੱਲੇ 50 ਹੈ, ਔਰ ਜਿਹੜਾ ਥੱਲੇ ਛੋਟੀ ਪੱਗ ਬੰਨੀ ਜਾਂਦੀ ਹੈ ਉਹਨੂੰ 50 ਕਿਹਾ ਜਾਂਦਾ ਹੈ। ਮੇਰਾ ਖਿਆਲ ਹੈ 50 ਚੋਂ ਆਇਆ ਹੋਣਾ ਅੱਧੇ ਚੋਂ। ਔਰ ਉਹਦੇ 'ਚ ਸਭ ਤੋਂ ਉੱਪਰ ਹੁਣ ਇਹ ਹੈ ਵੀ ਇਹ ਪ੍ਰੋਟੈਸਟ ਕੀ ਹੈ। ਬਹੁਤਿਆਂ ਨੂੰ ਤਾਂ ਲੱਗੇਗਾ ਕਿ ਜੀ 3 ਕਾਨੂੰਨਾਂ ਦਾ, ਲੇਕਿਨ ਪਹਿਲਾਂ ਇਹਦੇ 'ਤੇ ਜਿਹੜੀ ਉਹਨਾਂ ਨੇ ਦਿੱਤੀ ਹੈ ਉਸ ਦੇ ਉੱਤੇ ਫਲੈਸ਼, ਐਕਸਪਰਟਸ ਸੇ ਪੰਜਾਬ ਵਿਲ ਬੀ ਡੈਜ਼ਰਟ in 50 to 20 years, ਕਿ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਅਗਲੇ 15 ਤੋਂ 20 ਸਾਲਾਂ ਦੇ ਵਿੱਚ ਇੱਕ ਮਾਰੂਥਲ ਰੇਗਿਸਤਾਨ ਜਿਹੜਾ ਹੈ ਉਹ ਬਣ ਜਾਏਗਾ, ਕਿਉਂਕਿ ਜ਼ਾਹਰ ਹੈ ਇਹ ਪਾਣੀ ਦੀ ਲੁੱਟ ਦੀ ਗੱਲ ਹੈ
ਜਿਹੜੀ ਬਹੁਤ ਵਾਰੀ ਖੇਤੀ ਕਾਨੂੰਨਾਂ ਦੀ ਗੱਲ ਕਰਦੇ ਆ, ਪਾਣੀ ਦੀ ਗੱਲ ਨਹੀਂ ਕਰ ਰਹੇ ਕਿ ਭਾਈ ਅਸੀਂ ਲੈਣਾ, ਕਿਉਂਕਿ ਉਹਨਾਂ ਨੂੰ ਤਾਂ ਇਹ ਵੀ ਲੱਗਿਆ ਨਾ ਜੀ ਅਸੀਂ ਹਰਿਆਣਾ ਛੋਟਾ ਭਾਈ, ਰਾਜਸਥਾਨ, ਜੇ ਪਾਣੀ ਦੀ ਗੱਲ ਕਰਾਂਗੇ। ਲੇਕਿਨ ਇਹ ਸਮਝਦੇ ਨੇ ਵੀ ਗੱਲ ਖੇਤੀ ਕਾਨੂੰਨਾਂ ਦੀ ਆਪਣੀ ਥਾਂ, ਇਹ ਨੈਸ਼ਨਲ ਜਿਓਗ੍ਰਾਫਿਕ ਉਸ ਦਾ ਜਿਹੜਾ ਉਹ ਦੇ ਰਿਹਾ ਹੈ। ਐਕਸਪਰਟਸ ਸੇ ਪੰਜਾਬ ਵਿਲ ਬੀ ਏ ਡੈਜ਼ਰਟ ਇਨ 50 to 20 years। ਫਿਰ ਥੱਲੇ ਕਿਹਾ ਫਾਰਮਰਸ ਫੀਡ ਦਾ ਪੂਅਰ ਐਟ ਦਿੱਲੀਜ਼ ਬਾਰਡਰਸ, ਕਿ ਵੀ ਇਹ ਜਿਨ੍ਹਾਂ ਨੂੰ ਆਤੰਕਵਾਦੀ ਔਰ ਅਲਗਾਵਵਾਦੀ ਕਹਿੰਦੇ ਸੀ, ਉਹ ਕਹਿੰਦੇ ਹੋ ਤੁਸੀਂ ਲੋਕ, ਇਹ ਉੱਥੇ ਬੈਠ ਕੇ ਦਿੱਲੀ ਨੂੰ ਖਵਾ ਰਹੇ ਨੇ ਜੀ, ਭੁੱਖਿਆਂ ਨੂੰ, ਲੋੜਵੰਦਾਂ ਨੂੰ ਖਵਾ ਰਹੇ ਨੇ। ਔਰ ਇੱਕ ਫਿਰ ਮੋਟੀ ਕੈਪਸ਼ਨ ਹੈ, ਵੈਨ ਇਨਜਸਟਿਸ ਬਿਕਮਸ ਲਾਅ ਰੈਜ਼ਿਸਟੈਂਸ ਬਿਕਮਸ ਡਿਊਟੀ, ਕਿ ਜਦੋਂ ਨਾ ਇਨਸਾਫੀ ਜਿਹੜੀ ਹੈ ਇਹ ਕਾਨੂੰਨ ਬਣ ਜਾਏ, ਜੋ ਉੱਥੇ ਬਣਾ ਲਿਆ ਹੁਣੇ ਨਾ ਇਨਸਾਫੀ ਹੈ। ਵੈਨ ਇਨਜਸਟਿਸ ਬਿਕਮਸ ਲਾਅ ਰੈਜ਼ਿਸਟੈਂਸ ਬਿਕਮਸ ਡਿਊਟੀ, ਫਿਰ ਉਸ ਦਾ ਵਿਰੋਧ ਕਰਨਾ, ਉਸ ਦੇ ਖਿਲਾਫ ਛਾਤੀ ਤਾਣ ਕੇ ਖਲੋਣਾ, ਇਹ ਹੈ। ਔਰ ਫਿਰ ਉਸ ਦੇ ਥੱਲੇ ਬਿਨਾਂ ਕਿਹਾ ਕਿ ਵੀ ਇਹ ਸਿੱਖੀ ਦਾ ਆਸ਼ਾ ਹੈ, ਰੈਕਗਨਾਈਜ਼ ਦਾ ਹੋਲ ਹਿਊਮਨ ਰੇਸ ਐਜ਼ ਵਨ, ਮਾਨਸ ਕੀ ਜਾਤ ਸਭ ਹੈ ਇੱਕ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ, ਉਹਦਾ ਰੈਕਗਨਾਈਜ਼ ਦਾ ਹੋਲ ਹਿਊਮਨ ਰੇਸ ਐਜ਼ ਵਨ। ਔਰ ਫਿਰ ਸਭ ਤੋਂ ਥੱਲੇ ਪੂਰੀ ਕੈਪਸ਼ਨ ਹੈ, ਦ ਲਾਰਜੈਸਟ ਪ੍ਰੋਟੈਸਟ ਇਨ ਹਿਸਟਰੀ ਇਜ਼ ਹੈਪਨਿੰਗ ਨਾਓ ਐਂਡ ਇਟ ਇਜ਼ ਨਾਟ ਬੀਇੰਗ ਟੈਲੀਵਾਈਜ਼ਡ, ਕਿ ਭਾਈ ਇਹ ਲਾਰਜੈਸਟ ਪ੍ਰੋਟੈਸਟ ਹਿਸਟਰੀ ਦਾ ਹੋ ਰਿਹਾ, ਲੇਕਿਨ ਇਹ ਟੈਲੀਵਿਜ਼ਨਾਂ 'ਤੇ ਨਹੀਂ ਹੈ। ਔਰ ਜਿਸ ਸਿੰਘ ਦੀ ਪਿਕਚਰ ਹੈ ਕਿਸਾਨ ਦੀ, ਉਸ ਦੇ ਥੱਲੇ ਹੈ ਫੀਅਰਲੈਸ ਆਈਜ਼ ਟੈਲ ਆਫ ਫਾਰਮਰਸ ਵਿਲ ਪਾਵਰ, ਕਿ ਇਹ ਜਿਹੜੀਆਂ ਅੱਖਾਂ ਦੇ ਵਿੱਚੋਂ ਖੌਫ ਨਾ ਹੋਣਾ, ਇਹ ਦੱਸ ਰਹੀ ਹੈ ਫੀਅਰਲੈਸ ਆਈਜ਼ ਟੈਲ ਆਫ ਫਾਰਮਰਸ ਵਿਲ ਪਾਵਰ, ਕਿ ਕਿਸ ਪਾਵਰ ਦੇ ਨਾਲ ਖੜੇ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਨੈਸ਼ਨਲ ਜਿਓਗ੍ਰਾਫਿਕ ਦੇ ਟਾਈਟਲ ਪੇਜ ਤੇ ਆਣਾ ਇੱਕ ਬਹੁਤ ਵੱਡੀ ਗੱਲ ਹੈ, ਔਰ ਇਹ ਦੱਸਦਾ ਹੈ ਕਿ ਕਿਵੇਂ ਇਹ ਵਰਲਡ ਵਾਈਡ ਹੈ। ਔਰ ਮੈਂ ਕਲੋਜ਼ਿੰਗ ਦੇ ਵਿੱਚ ਬਾਬਾ ਨਜ਼ਮੀ, ਪਾਕਿਸਤਾਨ ਦੇ ਪੰਜਾਬੀ ਸ਼ਾਇਰ, ਸਿੱਧੇ ਸਪਾਟ ਗੱਲ ਕਰਨ ਵਾਲੇ, ਬੜੀ ਮਜ਼ਬੂਤ ਉਹਨਾਂ ਦੀ ਆਵਾਜ਼, ਉਹਨਾਂ ਦੀ ਇੱਕ ਨਜ਼ਮ ਕਿਸਾਨਾਂ ਦੇ ਉੱਤੇ ਜਿਹੜੀ ਅੱਜ ਉਹਨਾਂ ਦੇ ਰਾਹੀਂ ਬਾਹਰ ਆਈ ਹੈ, ਉਹਨੂੰ ਮੈਂ ਸ਼ੇਅਰ ਕਰਾਂਗਾ। ਔਰ ਉਹਨਾਂ ਨੇ ਇਹ ਕਿਹਾ, ਭਾਰ ਵਧੇਰੇ ਪਾਣਾ ਦਿਲੀਏ ਸਾਡੇ ਤੇ, ਭਾਰ ਵਧੇਰੇ ਪਾ ਨਾ ਦਿਲੀਏ ਸਾਡੇ ਤੇ, ਤਾਕਤ ਨੂੰ ਅਜ਼ਮਾ ਨਾ ਦਿਲੀਏ ਸਾਡੇ ਤੇ। ਕਿਉਂਕਿ ਨਜ਼ਮੀ ਸਾਹਿਬ ਦਾ ਇੱਕ ਆਪਣਾ ਅੰਦਾਜ਼ ਹੈ, ਉਹ ਜਦੋਂ ਕੋਟ ਵੀ ਕਰਨ ਉਹਨਾਂ ਦੇ ਹਰ ਲਫ਼ਜ਼ ਦੇ ਵਿੱਚ ਮਜ਼ਬੂਤੀ ਹੁੰਦੀ ਹੈ। ਭਾਰ ਵਧੇਰੇ ਪਾ ਨਾ ਦਿਲੀਏ ਸਾਡੇ ਤੇ, ਤਾਕਤ ਨੂੰ ਅਜ਼ਮਾ ਨਾ ਦਿਲੀਏ ਸਾਡੇ ਤੇ, ਅਸੀਂ ਪੰਜਾਬੀ ਅੜੀਏ ਅਣਖੀ ਸਦੀਆਂ ਤੋਂ, ਅਸੀਂ ਪੰਜਾਬੀ ਅੜੀਏ ਅਣਖੀ ਸਦੀਆਂ ਤੋਂ, ਚੌਧਰ ਨਵੀਂ ਜਮਾ ਨਾ ਦਿਲੀਏ ਸਾਡੇ ਤੇ, ਇੱਟ ਦਾ ਅਸੀਂ ਜਵਾਬ ਜੇ ਦਈਏ ਪੱਥਰ ਨਾਲ, ਇੱਟ ਦਾ ਅਸੀਂ ਜਵਾਬ ਜੇ ਦਈਏ ਪੱਥਰ ਨਾਲ, ਕੱਲ ਨੂੰ ਕਰੀ ਗਿਲਾ ਨਾ ਦਿਲੀਏ ਸਾਡੇ ਤੇ, ਫਸਲਾਂ ਅਸੀਂ ਉਗਾਈਏ ਆਪਣੇ ਮੁੜਕੇ ਨਾਲ, ਫਸਲਾਂ ਅਸੀਂ ਉਗਾਈਏ ਆਪਣੇ ਮੁੜਕੇ ਨਾਲ, ਹੁਕਮੀ ਰੰਗ ਚੜਾ ਨਾ ਦਿਲੀਏ ਸਾਡੇ ਤੇ, ਤੈਥੋਂ ਸਾਂਭ ਨਹੀਂ ਹੋਣਾ ਡੁੱਲਿਆ ਸਾਡਾ ਲਹੂ, ਤੈਥੋਂ ਸਾਂਭ ਨਹੀਂ ਹੋਣਾ ਡੁੱਲਿਆ ਸਾਡਾ ਲਹੂ, ਕਰਨ ਚੜਾਈਆਂ ਆ ਨਾ ਦਿਲੀਏ ਸਾਡੇ ਤੇ, ਧੌਣ ਝੁਕਾ ਕੇ ਜੀਣਾ ਸਾਨੂੰ ਆਉਂਦਾ ਨਹੀਂ, ਧੌਣ ਝੁਕਾ ਕੇ ਜਿਉਣਾ ਸਾਨੂੰ ਆਉਂਦਾ ਨਹੀਂ, ਪੁੱਠੀ ਛੁਰੀ ਚਲਾ ਨਾ ਦਿਲੀਏ ਸਾਡੇ ਤੇ, ਤੇਰੀ ਜੂ ਵੀ ਕਦੇ ਪੰਜਾਬ ਦਾ ਹਿੱਸਾ ਸੀ। ਇਹ ਬੜੀ ਹਿਸਟੋਰੀਕਲ ਗੱਲ ਕੀਤੀ ਹੈ, ਕਿਉਂਕਿ 47 ਤੱਕ ਦਿੱਲੀ ਪੰਜਾਬ ਦਾ ਹੀ ਹਿੱਸਾ ਸੀ, ਔਰ ਇਹ ਅੱਜ ਤਾਂ ਹੁਣ ਉਹ ਹਕੂਮਤ ਹਾਕਮ ਬਣ ਕੇ ਜਿਹੜੇ ਨੇ ਪੰਜਾਬ ਨੂੰ ਅੱਖਾਂ ਦਿਖਾ ਰਹੇ ਨੇ। ਤੇਰੀ ਜੂ ਵੀ ਕਦੇ ਪੰਜਾਬ ਦਾ ਹਿੱਸਾ ਸੀ, ਆਪਣਾ ਬੁੱਤ ਬਣਾ ਨਾ ਦਿਲੀਏ ਸਾਡੇ ਤੇ, ਆ ਜਾ ਦੋਵੇਂ ਮੰਨੀਏ ਬਾਬਾ ਨਜ਼ਮੀ ਦੀ। ਹੁਣ ਉਹ ਕਹਿੰਦੇ ਨੇ ਵੀ ਸਮਝੌਤਾ ਕੀ ਹੈ, ਆ ਜਾ ਦੋਵੇਂ ਮੰਨੀਏ ਬਾਬਾ ਨਜ਼ਮੀ ਦੀ, ਨਫ਼ਰਤ ਹੋਰ ਵਧਾ
ਨਾ ਦਿਲੀਏ ਸਾਡੇ ਤੇ ਸੋ ਬਿਊਟੀਫੁਲ। ਵੈਰੀ ਹੋ ਨਾ ਜਾਈਏ ਤੇਰੇ ਸਦੀਆਂ ਲਈ। ਇਹ ਹੈ ਹਿਸਟਰੀ ਦਾ ਜਿਹੜੀ ਨਬਜ਼ ਦੇ ਉੱਤੇ ਹੱਥ ਹੁੰਦਾ ਹੈ। ਵੈਰੀ ਹੋ ਨਾ ਜਾਈਏ ਤੇਰੇ ਸਦੀਆਂ ਲਈ, ਐਸਾ ਵਕਤ ਲਿਆ ਨਾ ਦਿਲੀਏ ਸਾਡੇ ਤੇ। ਕਿ ਉਹ ਨਾ ਕਰ ਕਿ ਫਿਰ ਤੇਰਾ ਤਖਤਾ ਹੀ ਉਲਟਾਉਣ ਦੇ ਲਈ ਸਾਨੂੰ ਭਾਵੇਂ ਫਿਰ ਸਦੀਆਂ ਲੜਨਾ ਪਏ। ਬਿਲਕੁਲ। ਆ ਜਾ ਦੋਵੇਂ ਮੰਨੀਏ ਬਾਬਾ ਨਜ਼ਮੀ ਦੀ, ਨਫ਼ਰਤ ਹੋਰ ਵਧਾ ਨਾ ਦਿਲੀਏ ਸਾਡੇ ਤੇ। ਵੈਰੀ ਹੋ ਨਾ ਜਾਈਏ ਤੇਰੇ ਸਦੀਆਂ ਲਈ, ਐਸਾ ਵਕਤ ਲਿਆ ਨਾ ਦਿਲੀਏ ਸਾਡੇ ਤੇ। ਔਰ ਇਹ ਹੈ ਜਦੋਂ ਅਸੀਂ ਚੜ੍ਹਦਾ ਤੇ ਲਹਿੰਦਾ ਉਹ ਪਿਆਰਾਂ ਦੀ ਗੱਲ, ਸਾਂਝਾਂ ਦੀ ਗੱਲ। ਔਰ ਇਸ ਵੇਲੇ ਜਿੰਨੀ ਪਾਕਿਸਤਾਨ ਦੇ ਵਿੱਚ ਗੁੱਡਵਿਲ ਸਿੱਖ ਕੌਮ ਲਈ ਹੈ, ਅੱਛਾ। ਔਰ ਇਸ ਵੇਲੇ ਜਿੰਨੇ ਕਮੈਂਟ ਸਾਡੇ ਹਰ ਸੈਗਮੈਂਟ ਦੇ ਥੱਲੇ ਵੀ ਹੁੰਦੇ ਨੇ, ਉਹਨਾਂ ਦੇ ਲਈ ਘੰਟੇ ਚਾਹੀਦੇ ਨੇ ਕਈ ਵਾਰੀ ਪੜ੍ਹਨ ਲਈ ਵੀ। ਪਰ ਇਹ ਪਿਆਰ ਦਾ ਹੜ੍ਹ ਹੈ। ਔਰ ਅਸੀਂ ਬਾਬਾ ਨਜ਼ਮੀ ਵੀ ਔਰ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਜਿਹੜੇ ਕਰਦੇ ਟੀਵੀ 84 ਦੇ ਨਾਲ ਵੀ ਜੁੜੇ ਹੋਏ ਨੇ, ਸਾਨੂੰ ਕਮੈਂਟਸ ਵੀ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੀ ਪ੍ਰਸਿੱਧ ਅਖਬਾਰ ਗਲੋਬਲ ਟਾਈਮਜ਼ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਜਦੋਂ ਤੋਂ ਭਾਰਤ ਅਮਰੀਕਾ ਦੇ ਕਰੀਬ ਗਿਆ ਹੈ, ਉਸ ਦੀਆਂ ਰੂਸ ਨਾਲ ਜਿਹੜੀਆਂ ਦੂਰੀਆਂ ਨੇ ਉਹ ਵਧੀਆਂ ਨੇ। ਨਤੀਜੇ ਦੇ ਤੌਰ ਤੇ ਰੂਸ, ਚੀਨ ਤੇ ਪਾਕਿਸਤਾਨ ਦੇ ਹੋਰ ਵੀ ਜਿਹੜਾ ਹੈ ਉਹ ਕਰੀਬ ਆਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ ਹੈ ਔਰ ਤੁਰਿਆ ਤੇ ਸੀ ਉਹ ਪਾਕਿਸਤਾਨ ਨੂੰ ਆਈਸੋਲੇਟ ਕਰਨ, ਜਿਹੜੀ ਉਹਨਾਂ ਦੀ ਨੀਤੀ ਸੀ ਕਿ ਜੀ ਪਾਕਿਸਤਾਨ ਐਪੀ ਸੈਂਟਰ ਹੈ ਟੈਰਰਿਜ਼ਮ ਦਾ। ਔਰ ਮੋਦੀ ਆਪਣੀ ਸਪੀਚ 'ਚ ਦਹਿਸ਼ਤਗਰਦੀ ਦੀ ਮਾਂ ਕਹਿ ਕੇ ਐਡਰੈਸ ਕਰਦਾ ਸੀ। ਔਰ ਉਹਨਾਂ ਦਾ 1 ਪੁਆਇੰਟ ਪ੍ਰੋਗਰਾਮ ਪਹਿਲੇ 5 ਸਾਲਾਂ 'ਚ ਹੀ ਇਹ ਸੀ ਕਿ ਪਾਕਿਸਤਾਨ ਨੂੰ ਦੁਨੀਆ ਦੇ ਵਿੱਚ ਆਈਸੋਲੇਟ ਕਰੋ, ਦਹਿਸ਼ਤਗਰਦ ਸਟੇਟ ਨੂੰ ਜਿਹੜਾ ਹੈ ਉਹ ਡਿਕਲੇਅਰ ਕਰਵਾਓ ਔਰ ਫਿਰ ਜੋ ਹੈ ਮਨ ਮਰਜ਼ੀਆਂ ਕਰੋ। ਪਰ ਹੋਇਆ ਬਿਲਕੁਲ ਇਸ ਦੇ ਉਲਟ ਹੈ। ਖੁਦ ਭਾਰਤ ਇਸ ਵੇਲੇ ਜਿੰਨਾ ਆਈਸੋਲੇਟ ਹੈ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ, ਉਹ ਅਸੀਂ ਈਵਨ ਪਿਛਲੇ ਸੈਗਮੈਂਟ 'ਚ ਕਿਸਾਨਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ ਵੀ ਅੱਜ ਨੌਬਤ ਇਹ ਆ ਗਈ ਹੈ ਕਿ ਦੁਨੀਆ ਦੇ ਦੂਸਰੇ ਹੈਡ ਆਫ ਦਾ ਸਟੇਟ ਜਾਂ ਅਸੈਂਬਲੀਆਂ ਦੇ ਸਪੀਕਰ, ਜਿਵੇਂ ਵਿਸਕੌਨਸਨ ਦੇ ਸਪੀਕਰ ਨੇ ਫਾਰਮਰਸ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕੀਤਾ ਹੈ ਕਿ ਉਹ ਉਹਨਾਂ ਮਾਮਲਿਆਂ 'ਚ ਜਿਹੜੇ ਕਿਸੇ ਮੁਲਕ ਦੇ ਅੰਦਰੂਨੀ ਆਰਥਿਕ ਪਾਲਿਸੀ ਹੁੰਦੀ ਹੈ ਉਸ 'ਚ ਵੀ ਉਹ ਕਮੈਂਟ ਕਰ ਰਹੇ ਨੇ। ਉਹਨਾਂ ਨੂੰ ਪਤਾ ਹੈ ਕਿ ਵੀ ਇਹਨਾਂ ਦੀ ਜਿਹੜੀ ਟਿਰਨੀ ਹੈ, ਜ਼ੁਲਮ ਹੈ, ਉਹ ਕਿਸ ਪਾਸੇ ਜਾ ਰਿਹਾ।
ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪਿਛਲੇ ਪੀਰੀਅਡ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਦੇ, ਹਾਲਾਂ ਉਹਦੇ 'ਚ ਬਿਲਕੁਲ ਠੀਕ ਕਿਹਾ ਮਹਿਬੂਬਾ ਮੁਫਤੀ ਨੇ, ਕੱਲ੍ਹ ਉਹਨਾਂ ਦੀ ਸਟੇਟਮੈਂਟ ਸੀ ਕਿ ਜਿੰਨੀਆਂ ਸਿਆਸੀ ਧਿਰਾਂ ਨੇ ਅੱਜ ਕਸ਼ਮੀਰ ਜਿਹੜਾ ਇਹਨਾਂ ਦਾ ਫੇਵਰੇਟ ਵਿਪਿੰਗ ਬॉय ਹੈ। ਉਹ ਜਦੋਂ ਤੁਸੀਂ ਕਹਿਣਾ ਹੈ ਕਸ਼ਮੀਰ, ਉਹਨੂੰ ਆਤੰਕਵਾਦ ਨਾਲ ਜੋੜੋ, ਉਹਨੂੰ ਪਾਕਿਸਤਾਨ ਨਾਲ ਜੋੜੋ, ਔਰ ਲੋਕਾਂ ਦਾ ਜਿਹੜਾ 8 ਮਿਲੀਅਨ ਲੋਕਾਂ ਦੀ ਜਿਹੜੀ ਹੈ ਸਾਰੀ ਤੁਸੀਂ ਉਹਨਾਂ ਦੀ ਹੋਂਦ ਨੂੰ ਹੀ ਖਤਮ ਕਰ ਦਿੱਤਾ ਹੋਇਆ। ਹਾਲਾਂਕਿ ਅੱਜ ਮੈਂ ਦੇਖ ਰਿਹਾ ਸੀ ਕਿ ਇੱਕ ਟਰਕਿਸ਼ ਰਿਪੋਰਟਰ ਨਾਲ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦਾ ਇੰਟਰਵਿਊ ਸੀ, ਬਹੁਤ ਅੱਛਾ ਇੰਟਰਵਿਊ ਸੀ, ਪਰ ਮੈਨੂੰ ਇੱਕ ਗੱਲ ਜਿਹੜੀ ਉਹਦੇ 'ਚ ਨਾ ਖੁਸ਼ਗਵਾਰ ਲੱਗੀ ਜਾਂ ਗਵਾਰਾ ਨਹੀਂ ਹੋਈ ਜਾਂ ਠੀਕ ਨਹੀਂ ਲੱਗੀ ਕਿ ਉਹਨਾਂ ਨੇ ਕਸ਼ਮੀਰ ਨੂੰ ਸਿੱਧਾ ਫਲਸਤੀਨ ਦੇ ਨਾਲ ਹੀ ਕੰਪੇਅਰ ਕੀਤਾ ਕਿ ਜੀ ਜਿਵੇਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਜ਼ਰਾਈਲ ਨੂੰ ਤੁਸੀਂ ਰੈਕਗਨਾਈਜ਼ ਕਰੋਗੇ ਜਿਵੇਂ ਬਾਕੀਆਂ ਦਾ, ਤੇ ਉਹਨਾਂ ਨੇ ਜਿੱਥੇ ਕਾਇਦੇ ਆਜ਼ਮ ਦੀ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਸੀ ਕਿ ਜੀ ਜਸਟਿਸ ਨਹੀਂ ਹੋਇਆ ਫਲਸਤੀਨੀਆਂ ਨਾਲ ਜਦੋਂ ਤੱਕ ਨਹੀਂ ਹੁੰਦਾ, ਦੂਸਰੀ ਗੱਲ ਨਹੀਂ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਜੇ ਅਸੀਂ ਉਹ ਕਰ ਲਈਏ ਤੇ ਫਿਰ ਜਿਹੜਾ ਉਹ ਕਸ਼ਮੀਰ ਦਾ ਅਸੀਂ ਫਲਸਤੀਨੀਆਂ ਨੂੰ ਅਬੰਡਨ ਕਰੀਏ ਤਾਂ ਫਿਰ ਕਸ਼ਮੀਰ ਦਾ ਵੀ ਭਾਰਤ ਦਾ ਹੱਕ ਬਣ ਜਾਂਦਾ। ਮੈਂ ਸਮਝਦਾ ਵੀ ਹਾਲਾਂ ਪਤਾ ਨਹੀਂ ਉਹਨਾਂ ਦੀ ਫੋਰਨ ਪਾਲਿਸੀ ਵਾਲਿਆਂ ਨੇ ਉਹਨਾਂ ਨੂੰ ਬਰੀਫਿੰਗ ਇਸ ਕਿਸਮ ਦੀ ਦਿੱਤੀ ਹੋਏਗੀ, ਇਹ ਠੀਕ ਨਹੀਂ ਹੈ। ਕਸ਼ਮੀਰ ਦੀ ਆਪਣੀ ਇੱਕ ਅਲੱਗ ਡਿਸਪਿਊਟਡ ਟੈਰੀਟਰੀ ਦਾ ਪਾਕਿਸਤਾਨ ਉਹਦਾ ਦਾਅਵੇਦਾਰ ਹੈ, ਫਲਸਤੀਨ ਦਾ ਮੁੱਦਾ ਇੱਕ ਅਲਟੂਗੈਦਰ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਖਲਾਕੀ ਪੱਖ ਤੋਂ ਔਰ ਅਦਰਵਾਈਜ਼ ਇਸਲਾਮਿਕ ਵਰਲਡ ਦਾ ਇਹ ਫਰਜ਼ ਹੈ ਕਿ ਉਹ ਫਲਸਤੀਨੀਆਂ ਦੇ ਨਾਲ ਖਲੋਏ, ਜਿਹੜਾ ਅਰਬ ਦੇ ਸ਼ੇਖ ਦੇਸ਼ਾਂ ਨੇ ਜਿਨ੍ਹਾਂ ਨੂੰ ਲੈਟ ਡਾਊਨ ਕੀਤਾ। ਪਰ ਕਸ਼ਮੀਰ ਦੀ ਇੱਕ ਆਪਣੀ ਯੂਨੀਕ ਪੋਜੀਸ਼ਨ ਹੈ ਔਰ ਉਹਨੂੰ ਇੱਕ ਯੂਨੀਕ ਕੇਸ ਦੇ ਤੌਰ ਤੇ UN ਸਿਕਿਉਰਿਟੀ ਕੌਂਸਲ ਦਾ ਉੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਰਵਾਉਣਾ, ਉਹ ਉੱਥੇ ਉਹਨਾਂ ਨੇ ਉਹ ਲਾਜ਼ਮ ਬਣਦਾ ਉਹਨਾਂ ਦੇ ਉੱਤੇ ਕਿ ਭਾਈ ਉਹ ਇਹਨੂੰ ਕਰਨ। ਫਲਸਤੀਨੀਆਂ ਦੇ ਮੁੱਦੇ ਦੇ ਉੱਤੇ 2 ਸਟੇਟ ਫਾਰਮੂਲਾ ਇਹ ਵੀ ਜਿਹੜਾ ਇਹਨਾਂ ਦਾ ਜਾਂ ਅਮਰੀਕਨਾਂ ਦਾ ਜਾਂ ਦੂਸਰਿਆਂ ਦਾ ਰਿਹਾ, ਉਸ ਦੇ ਉੱਤੇ ਰਹਿਣਾ ਚਾਹੀਦਾ। ਪਰ ਮੇਰੀ ਇਹ ਗੁਜ਼ਾਰਿਸ਼ ਹੈ ਜੇ ਕੋਈ ਉਹਨਾਂ ਦੇ ਪਾਲਿਸੀ ਮੇਕਰਸ ਜਾਂ ਇਸ ਕਿਸਮ ਦੇ ਜਿਹੜੇ ਤਿਆਰ ਕਰਦੇ ਨੇ ਸਕ੍ਰਿਪਟ ਕਿਸੇ ਵੀ ਇੰਟਰਵਿਊ ਦੀ ਕਿ ਵੀ ਇਹ ਠੀਕ ਨਹੀਂ ਹੈ, ਇਸ ਤੋਂ ਗਰੇਜ਼ ਕੀਤਾ ਜਾਏ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਰਸ਼ੀਆ ਜਿਹੜਾ ਲੈਫਟ ਓਵਰ ਹੈ ਸੋਵੀਅਤ ਯੂਨੀਅਨ ਦਾ, ਉਹਨਾਂ ਦੇ ਕੋਲ ਭਾਰਤ ਨਾਲ ਉਹਨਾਂ ਦੀ ਰਿਲੇਸ਼ਨਸ਼ਿਪ ਕਿਸ ਹੱਦ ਤੱਕ ਖਰਾਬ ਹੋਈ ਹੈ। ਉਹਨਾਂ ਨੇ ਈਵਨ ਸੋ ਕਾਲਡ ਉਹਨਾਂ ਦੇ ਫੋਰਨ ਮਿਨਿਸਟਰ ਨੇ ਜੋ ਇਹਨੂੰ ਕੁਆਡ ਬਣਾ ਲਿਆ ਜਾਂ ਏਸ਼ੀਆ ਪੈਸੀਫਿਕ ਲਫ਼ਜ਼ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਇਹ ਸਾਰਾ ਇਕੱਲਾ ਹਥਿਆਰਾਂ ਤੱਕ ਹੀ ਨਹੀਂ ਹੈ ਜੀ। ਇੰਡੀਆ ਜਿਹੜਾ ਉਹ ਪਹਿਲਾਂ ਰਸ਼ੀਆ ਤੋਂ ਲੈਂਦਾ ਸੀ, ਹੁਣ ਅਮਰੀਕਾ ਤੋਂ ਨਹੀਂ, ਔਰ ਜਿੰਨੀ ਕੁ ਇਨਵੈਸਟਮੈਂਟ ਹੈ ਰਸ਼ੀਆ ਦੇ ਵੀ ਇੰਡੀਆ ਦੇ ਨਾਲ, ਉਹਨਾਂ ਦੇ ਲਈ ਵੀ ਔਖਾ ਹੈ ਕਿ ਵੀ ਉਹ ਕਿਵੇਂ ਡਿਸਟੈਂਸ ਪਰ ਉਹ ਕਰ ਰਹੇ ਨੇ। ਔਰ ਇਸ ਦਾ ਨਤੀਜਾ ਸਾਹਮਣੇ ਹੈ ਕਿ ਮੈਂ ਬੇਸ਼ੱਕ ਪਿਛਲੇ ਹਫਤੇ ਦੇ ਗਲੋਬਲ ਟਾਈਮਸ ਦਾ ਆਰਟੀਕਲ, ਪਰ ਇਹਦੀ ਅਹਿਮੀਅਤ ਨੂੰ ਦੇਖਦੇ ਹਾਂ ਮੇਰੇ ਤੱਕ ਤਾਂ ਅੱਜ ਹੀ ਇਹ ਪਹੁੰਚਿਆ। ਮੈਨੂੰ ਇਹ ਲੱਗਾ ਕਿ ਇਹ ਡਿਸਕਸ ਕਰਨਾ ਬਣਦਾ ਹੈ ਕਿ ਜਦੋਂ ਅਸੀਂ ਉਸ ਖਿੱਤੇ ਦੇ ਵਿੱਚ ਜਿਹੜੇ ਚੇਂਜ ਹੋ ਰਹੇ ਸਾਰੇ ਇੰਟਰਸਟ ਵੀ ਨੇ ਔਰ ਅਲਾਇੰਸਿਸ ਵੀ ਨੇ ਉਹਦੀ ਗੱਲ ਕਰੀਏ ਤੇ ਇਹ ਆਰਟੀਕਲ ਗਲੋਬਲ ਟਾਈਮ 'ਚ ਇੰਡੀਆ ਐਮਬ੍ਰੇਸਿਸ ਦਾ US ਐਟ ਕਾਸਟ ਆਫ ਰਸ਼ੀਆ ਟਾਈਜ਼, ਔਰ ਇਸ ਨੂੰ ਲਿਖਿਆ ਹੈ ਮਿਸਟਰ ਕੁਐਂਗ ਫੈਂਗ ਨੇ। ਇਹ ਸੱਜਣ ਜਿਹੜੇ ਨੇ ਕੁਐਂਗ ਫੈਂਗ, ਇਹ ਨੈਸ਼ਨਲ ਸਟ੍ਰੈਟਜੀ ਇੰਸਟੀਚਿਊਟ ਐਟ ਸਿੰਗੂਆ ਯੂਨੀਵਰਸਿਟੀ ਦੇ ਵਿੱਚ ਜਿਹੜੇ ਨੇ ਉਹ ਡਾਇਰੈਕਟਰ ਨੇ। ਔਰ ਇਹਦੇ 'ਚ ਹਾਲਾਂ ਇੱਕ ਲੰਬਾ ਆਰਟੀਕਲ ਹੈ, ਪਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲੀ ਵਾਰ ਹੋਇਆ 2000 ਤੋਂ ਲੈ ਕੇ ਹੁਣ 20 ਸਾਲਾਂ 'ਚ ਕਿ ਜਿਹੜੀ ਸਾਲਾਨਾ ਰੂਸ ਔਰ ਭਾਰਤ ਦੀ ਸਮਿਟ ਹੁੰਦੀ ਸੀ ਇਹ ਇਸ ਵਾਰ ਨਹੀਂ ਹੋਈ, ਔਰ ਇਹ 20 ਸਾਲ 'ਚ ਪਹਿਲੀ ਵਾਰ ਹੋਇਆ। ਉਹਨਾਂ ਨੇ ਕਿਹਾ ਜੀ ਠੀਕ ਹੈ, ਵੈਸੇ ਨਾ ਹੁੰਦੀ, ਵਰਚੁਅਲ ਵੀ ਹੋ ਸਕਦੀ ਸੀ, ਪਰ ਇਹ ਦੱਸਦਾ ਹੈ ਕਿ ਵੀ ਕਿਵੇਂ ਭਾਰਤ ਔਰ ਰੂਸ ਦੇ ਸਬੰਧਾਂ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਦਰਾੜ ਆ ਰਹੀ ਹੈ। ਔਰ ਉਹਨਾਂ ਨੇ ਕਿਹਾ ਵੀ ਭਾਰਤ ਰੂਸ ਦੇ ਜਿਹੜੇ ਸਬੰਧ ਸਿਰਫ ਅਲਾਇੰਸ ਨਹੀਂ ਸੀ, ਇਹਦੇ ਬਾਵਜੂਦ ਕਿ ਉਹ ਕੋਈ ਨੇਬਰ ਨਹੀਂ ਨੇ, ਲੇਕਿਨ ਪਿਛਲੇ ਪੀਰੀਅਡ 'ਚ ਮਾਸਕੋ ਔਰ ਨਵੀਂ ਦਿੱਲੀ ਉਹਨਾਂ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ ਜਿਹੜੀ ਹੈ ਉਹ ਬੜੀ ਸਟੇਬਲ ਸੀ, ਸਪੈਸ਼ਲ ਔਰ ਪ੍ਰਿਵਿਲੇਜਡ ਸਟ੍ਰੈਟੇਜਿਕ ਪਾਰਟਨਰਸ਼ਿਪ ਸੀ, ਡਿਫੈਂਸ ਔਰ ਇੰਟੈਲੀਜੈਂਸ ਸ਼ੇਅਰਿੰਗ ਸੀ। ਔਰ ਇਸ ਸਭ ਦੇ ਬਾਵਜੂਦ 20 ਸਾਲਾਂ 'ਚ ਇਹ ਸਮਿਟ ਹੁੰਦੀ ਸੀ, ਇਸ ਵਾਰ ਨਾ ਹੋਣਾ ਦੱਸਦਾ ਹੈ ਕਿ ਇਹ ਵਿੱਥ ਜਿਹੜੀ ਹੈ ਬਣ ਗਈ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦਾ ਰੀਜ਼ਨ ਕੀ ਹੈ, ਕਿ ਉਹਨਾਂ ਕਿਹਾ ਵੀ ਇਹਦਾ ਇੱਕ ਕਾਰਨ ਹੈ ਕਿ ਦਿੱਲੀ ਜਿਹੜੀ ਹੈ ਇਹ ਵਾਸ਼ਿੰਗਟਨ ਦੇ ਨੇੜੇ ਜਾ ਰਹੀ ਹੈ, ਉਹਨਾਂ ਦੇ ਨਾਲ ਡਿਫੈਂਸ ਅਲਾਇੰਸ, ਔਰ ਇਸ ਸਾਰੇ ਨੇ ਦਿਸ ਹੈਜ਼ ਸੈਵੀਅਰਲੀ ਇਨਫ੍ਰਿੰਜਡ ਅਪੋਨ ਇੰਟਰਸਟ ਆਫ ਟ੍ਰੈਡੀਸ਼ਨਲ ਵੈਪਨ ਟ੍ਰੇਡ ਬਿਟਵੀਨ ਰਸ਼ੀਆ ਐਂਡ ਇੰਡੀਆ। ਕਿ ਇਹ ਸੀਰੀਅਸਲੀ ਕਿ ਜਦੋਂ ਤੁਸੀਂ
ਹੁਣ ਅਮਰੀਕਾ ਨਾਲ ਕੁਆਡ ਦੇ ਥੱਲੇ ਤੁਸੀਂ ਕਹਿੰਦੇ ਹੋ ਜੀ ਇੰਟੈਲੀਜੈਂਸ ਸ਼ੇਅਰਿੰਗ ਕਰਾਂਗੇ, ਜੀ ਰਸ਼ੀਆ ਤੁਹਾਨੂੰ ਆਪਣੀ ਇੰਟੈਲੀਜੈਂਸ ਕਿਉਂ ਦੇਗਾ? ਬਿਲਕੁਲ ਕਿਉਂਕਿ ਅਲਟੀਮੇਟਲੀ ਰਾਈਵਲਰੀ ਤਾਂ ਅਮਰੀਕਾ ਰਸ਼ੀਆ ਦੀ ਵੀ ਹੈ ਆਪਣੇ ਲੈਵਲ ਦੇ ਉੱਤੇ। ਔਰ ਇਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਰਸ਼ੀਆ ਡਿਸਪਲੇਸ਼ਰ 'ਚ ਕਿਹਾ, ਉਹਨਾਂ ਕਿਹਾ ਕਿ ਰਸ਼ੀਅਨ ਪ੍ਰੈਜ਼ੀਡੈਂਟ ਨੇ ਵਲੈਦੀਮੀਰ ਪੁਤਿਨ ਨੇ ਅਕਤੂਬਰ ਦੇ ਵਿੱਚ ਜਿਹੜੀ ਵੀਡੀਓ ਕਾਨਫਰੰਸ ਕੀਤੀ 17th ਐਨੂਅਲ ਮੀਟਿੰਗ ਸੀ ਵਲਦਾਈ ਇੰਟਰਨੈਸ਼ਨਲ ਡਿਸਕਸ਼ਨ ਕਲੱਬ ਦੀ, ਜਦੋਂ ਉਹਨਾਂ ਨੇ ਉਹਨਾਂ ਮੁਲਕਾਂ ਦਾ ਜ਼ਿਕਰ ਕੀਤਾ ਜਿਹੜੇ ਡਿਵੈਲਪਡ ਹੋ ਰਹੇ ਨੇ। ਜੀ When talking about countries which have gained more influence, he mentioned China, Germany, Brazil and South Africa, but didn't say anything about India. This could be construed as Putin expressing discontent over New Delhi's embrace of Uncle Sam. Uncle Sam ਅਮਰੀਕਾ ਹੈ। ਉਹਨੇ ਕਿਹਾ ਜੀ ਉਹਨਾਂ ਚਾਰਾਂ ਦੇਸ਼ਾਂ ਦੇ ਇਨਫਲੂਐਂਸ ਦੀ ਗੱਲ ਕੀਤੀ ਕਿ ਬਈ ਉਹਨਾਂ ਦਾ ਪ੍ਰਭਾਵ ਵੱਧ ਰਿਹਾ, ਪਰ ਇੰਡੀਆ ਉਹਦੇ 'ਚ ਮੈਂਸ਼ਨ ਵੀ ਨਹੀਂ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਦੇ ਹਵਾਲੇ ਨਾਲ ਉਹਨਾਂ ਇਸ ਲਿਖਤ ਦੇ ਵਿੱਚ ਕਿਹਾ ਗਿਆ, ਫਰਦਰ ਮੋਰ ਇੰਡੀਆ ਇਜ਼ ਆਲਸੋ ਵਰਿਡ ਅਬਾਊਟ ਰਸ਼ੀਆਜ਼ ਡਿਵੈਲਪਿੰਗ ਟਾਈਜ਼ ਵਿਦ ਪਾਕਿਸਤਾਨ which is seen as a foe by India. Bloomberg reported that Moscow will coordinate with Islamabad to start building a 1,100 kilometer pipeline in July 2021. ਇਹ ਬਲੂਮਬਰਗ ਦੀ ਰਿਪੋਰਟਿੰਗ ਹੈ ਕਿ ਇਸ ਸਾਲ 'ਚ ਜੁਲਾਈ ਦੇ ਮਹੀਨੇ 2021 'ਚ 1100 ਕਿਲੋਮੀਟਰ ਲੰਬੀ ਜਿਹੜੀ ਹੈ ਪਾਈਪਲਾਈਨ ਇਸਲਾਮਾਬਾਦ ਦੇ ਨਾਲ ਜਿਹੜਾ ਇਹਨਾਂ ਦਾ ਐਗਰੀਮੈਂਟ ਹੈ ਪਾਕਿਸਤਾਨ ਨਾਲ, ਰਸ਼ੀਆ ਬਣਾਉਣ ਜਾ ਰਿਹਾ। ਹੁਣ ਇਸ ਸਾਰੇ ਨੂੰ ਜੇ ਅਸੀਂ ਦੇਖੀਏ ਕਿ 2017 'ਚ ਵੀ ਸੀ ਇੱਕ ਵੱਡਾ ਆਰਟੀਕਲ ਜਿਹੜਾ ਰਸ਼ੀਆਜ਼ ਲਵ ਫਾਰ ਪਾਕਿਸਤਾਨ ਇਜ਼ ਬੈਕ, ਨਿਕੋਲਸ ਰੋਮਨੋਵ ਵਨਸ ਜ਼ਾਰ ਆਫ ਆਲ ਰਸ਼ੀਆ, ਐਂਡ ਨਾਓ ਉਹਦੇ 'ਚ ਸੀ ਕਿ ਜਿਹੜੀ ਉਹਨਾਂ ਦੀ ਸਟੀਲ ਮਿਲ ਜਿਹੜੀ ਕਦੇ ਰਸ਼ੀਆ ਦੇ ਨਾਲ ਹੀ ਬਣਾਈ ਸੀ ਐਗਰੀਮੈਂਟ ਕਰਕੇ ਪੁੱਟੋ ਦੇ ਜ਼ਮਾਨੇ 'ਚ, ਔਰ ਹੁਣ ਐਬੰਡੈਂਟ ਹੈ, ਉੱਤੇ ਕਰਜ਼ਾ ਵੀ ਚੜ੍ਹਦਾ ਗਿਆ, ਉਹਨੂੰ ਵੀ ਉਹ ਰੀਬਿਲਡ ਕਰਨਾ ਚਾਹੁੰਦੇ ਨੇ। ਲੇਕਿਨ ਇਸ 'ਚ ਇਹ ਕਰੰਟ ਇਸ਼ੂ 'ਚ ਇਹਨਾਂ ਦਾ ਇਹ ਹੋਣਾ ਕਿ ਹੁਣ ਨਵਾਂ ਵੀ ਐਗਰੀਮੈਂਟ ਇਹ ਵੀ ਭਾਰਤ ਨੂੰ ਜਿਹੜਾ ਸਿਰਦਰਦ ਦੇ ਰਿਹਾ ਹੈ ਕਿ ਜੀ ਜਿਹੜਾ ਉਹ ਪਾਕਿਸਤਾਨ ਔਰ ਰਸ਼ੀਆ ਵੀ ਕਰੀਬ ਆ ਰਹੇ ਨੇ। ਐਡੀਸ਼ਨਲੀ ਮਾਸਕੋ ਹੈਜ਼ ਰਿਪੀਟਡਲੀ ਐਕਸਪ੍ਰੈਸ ਦੇਅਰ ਸਟਾਂਸਿਸ over a quadrilateral security dialogue, an informal strategic forum between Washington, New Delhi, Tokyo and Canberra, which is also known as Quad। और ਉਹਦੇ 'ਚ ਉਹਨਾਂ ਨੇ ਕਿਹਾ ਕਿ ਰਸ਼ੀਆ ਨੇ ਜਿਹੜਾ ਰੀਸੈਂਟਲੀ ਇਹ ਕਿਹਾ ਕਿ ਇਹ Quad would be detrimental to inclusive dialogue in the region। ਉਹਨਾਂ ਨੇ ਤਾਂ ਬਿਲਕੁਲ ਇਹਨੂੰ ਰਿਡੀਕਿਊਲ ਕੀਤਾ। ਔਰ ਇਸੇ ਤਰ੍ਹਾਂ ਰਸ਼ੀਅਨ ਫੋਰਨ ਮਿਨਿਸਟਰ ਨੇ 8 ਦਸੰਬਰ ਨੂੰ ਕਿਹਾ ਸੀ ਕਿ Quad a devious policy by Western powers to engage India in anti-China games। ਕਿ ਵੀ ਇਹ ਗੇਮ ਸਾਰੀ ਐਂਟਾਈ ਚਾਈਨਾ ਹੈ, ਇੰਡੀਆ ਨੂੰ ਇਹਨਾਂ ਨੇ ਫਸਾ ਲਿਆ। ਸੋ ਇਹ ਜਦੋਂ ਉਹਨਾਂ ਨੇ ਕਿਹਾ ਕਿ when India hears higher voices from Russia issue warnings, India will become more cautious। ਉਹਨਾਂ ਨੇ ਕਿਹਾ ਜੀ ਬਣਨਾ ਤਾਂ ਇੰਡੀਆ ਨੂੰ cautious ਹੋਣਾ ਚਾਹੀਦਾ, ਲੇਕਿਨ ਇਹ ਗੱਲ ਹੁਣ ਦੱਸਦੀ ਹੈ ਕਿ ਇਹ ਰਿਲੇਸ਼ਨ ਜਿਹੜੇ ਨੇ cracks are emerging in Russia-India ties, where this relationship, bilateral relationship heads will depend on development of China-Russia relationship, US-Russia relationship, US-India relationship and China-US relations। और इस सारे च फ्यूचर उन्होंने कहा कि if ties between the US and India keep heating up, if US and Russia tensions continue to mount, if the US and China antagonism goes on unabated, cracks between India and Russia will always exist। ਸੋ ਇਹ ਹਕੀਕਤ ਹੈ ਕਿ ਉਸ ਖਿੱਤੇ ਦੇ ਵਿੱਚ ਨਵੇਂ ਅਲਾਇੰਸ ਔਰ ਨਵੀਆਂ ਸਾਂਝਾਂ, ਔਰ ਜੇ ਤੁਹਾਡੇ ਨਾਲ ਪੁਰਾਣੇ ਜਿਹੜੇ ਨਿਭੇ ਸੀ ਉਹਨਾਂ ਨੂੰ ਤੁਸੀਂ ਛੱਡ ਦਿੱਤਾ ਤੇ ਨਵੇਂ ਵੀ ਤੁਹਾਡੇ ਤੇ ਕਿੰਨਾ ਕੁ ਇਤਬਾਰ ਕਰਨਗੇ। ਵੈਸੇ ਮੈਂ ਤਾਂ ਇਹ ਸੁਜੈਸਟ ਵੀ ਇੱਕ ਉਹਨਾਂ ਦੇ ਪਿਆਰੇ ਨੂੰ ਕੀਤਾ, ਮੈਂ ਕਿਹਾ ਜੀ ਉਹ ਬੋਰਿਸ ਜੌਨਸਨ ਨੂੰ ਤਾਂ ਦੜਾਤਾ ਸਿੱਖਾਂ ਨੇ ਰਿਪਬਲਿਕ ਡੇ ਦੇ ਉੱਤੇ, ਟਰੰਪ ਵਿਚਾਰੇ ਨੇ 20 ਤਰੀਕ ਨੂੰ ਵਿਹਲੇ ਹੋ ਜਾਣਾ, 26 ਨੂੰ ਅਵੇਲੇਬਲ ਹੋਣਾ। ਉਹਨੂੰ ਕਹੋ ਅਬ ਕੀ ਬਾਰ ਟਰੰਪ ਸਰਕਾਰ ਨੂੰ ਕਹੋ ਵੀ ਕਾਲ ਕਰੇ ਮੋਦੀ ਕੇ ਮਾਈ ਫਰੈਂਡ ਟਰੰਪ ਕਮ ਹੀਅਰ। ਸੋ ਹੁਣ ਤਾਂ ਇਹੀ ਰਹਿ ਗਿਆ ਵੀ ਉਹਨੂੰ ਟਰੰਪ ਨੂੰ ਲੈ ਕੇ ਚੱਟੋ ਔਰ ਆਪਣਾ ਬੇੜਾ ਗਰਕ ਕੀਤਾ ਆਪਣੀ ਪਾਲਿਸੀ ਦਾ। ਸੋ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਕਬੀਰ ਸਾਹਿਬ ਦੇ ਸ਼ਲੋਕਾਂ ਤੇ ਵਿਚਾਰ ਕਰਦੇ ਔਰ 2 ਸ਼ਲੋਕ ਅੱਜ ਦੀ ਅਸੀਂ ਵਿਚਾਰ ਲਈ ਚੁਣੇ ਨੇ। ਇੱਕ 145 ਨੰਬਰ ਹੈ ਔਰ ਇਹ ਹੈ ਕਬੀਰ ਬੈਸਨੋ ਹੁਆ ਤਾਂ ਕਿਆ ਭਇਆ, ਮਾਲਾ ਮੇਲੀ ਚਾਰ
ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਗਾਰ। ਅੱਛਾ ਹੁਣ ਜਦੋਂ ਉਹਨਾਂ ਨੇ ਪਿਛਲੇ 2 ਸ਼ਲੋਕ ਜਿਹੜੇ ਅਸੀਂ ਕੱਲ ਵਿਚਾਰ ਕੀਤੇ ਸੀ, ਉਹਨਾਂ ਦੇ ਵਿੱਚ ਉਹਨਾਂ ਨੇ ਦੁਨਿਆਵੀ ਬੰਦਿਆਂ ਦੀ ਗੱਲ ਕੀਤੀ ਸੀ ਕਿ ਜਿਹੜੇ ਬਾਹਰੋਂ ਆਪਣੇ ਆਪ ਨੂੰ ਉਲਝਾ ਕੇ ਰੱਖਦੇ ਨੇ ਮੋਹ ਮਾਇਆ ਦੇ ਵਿੱਚ, ਰੱਬ ਨਾਲ ਨਹੀਂ ਜੁੜਦੇ, ਪਰ ਅਲਟੀਮੇਟਲੀ ਉਹ ਇਹ ਭੁੱਲ ਜਾਂਦੇ ਨੇ ਕਿ ਇਸ ਸੰਸਾਰ 'ਚੋਂ ਜਾਣ ਲੱਗਿਆਂ ਜਿਹੜੀ ਇੱਕ ਲੰਗੋਟੀ ਆ ਉਹ ਵੀ ਨਾਲ ਨਹੀਂ ਜਾਣੀ, ਸਭ ਕੁਝ ਜਿਹੜਾ ਇੱਥੇ ਹੀ ਰਹਿ ਜਾਂਦਾ ਹੈ। ਹੁਣ ਇਹ ਉਹਨਾਂ ਜਿਹੜੇ ਭੇਖ ਧਾਰਨ ਵਾਲੇ ਲੋਕ, ਪਖੰਡੀ ਫਰਾਡੀਏ ਸਾਧੂ, ਕਿ ਜਿਨ੍ਹਾਂ ਨੇ ਆਪਣਾ ਪਹਿਰਾਵਾ ਫਕੀਰਾਂ ਵਾਲਾ ਬਣਾਇਆ ਕਿ ਲੋਕ ਸੰਤ ਕਹਿਣ, ਬਾਬਾ ਕਹਿਣ, ਫਕੀਰ ਕਹਿਣ, ਔਰ ਇਸੇ ਤਰ੍ਹਾਂ ਜਿਹੜੇ ਵਿਸ਼ਨੂੰ ਦੇ ਭਗਤ ਆਪਣੇ ਆਪ ਨੂੰ ਵੈਸ਼ਨੋ ਕਹਿਣ ਵਾਲੇ ਬਾਬੇ ਨੇ ਜਾਂ ਉਹਨਾਂ ਦੇ ਭਗਤ ਨੇ, ਉਹ 4 ਮਾਲਾ ਦਾ ਉਹ ਤਿਲਕ ਵੀ ਉਸ ਕਿਸਮ ਦਾ ਵੱਖਰਾ ਹੁੰਦਾ ਹੈ। ਵਿਸ਼ਨੂੰ ਦੇ ਭਗਤਾਂ ਦਾ ਮੱਥੇ ਤੇ ਵੱਖਰਾ ਤਿਲਕ ਹੈ, ਸ਼ਿਵਜੀ ਵਾਲਿਆਂ ਦਾ ਵੱਖਰਾ ਹੈ, ਬ੍ਰਹਮਾ ਨੂੰ ਤਾਂ ਵਿਚਾਰਿਆਂ ਨੂੰ ਘੱਟ ਹੀ ਪੁੱਛਦੇ ਹੈ, ਪਰ ਉਹਨਾਂ ਦਾ ਵੱਖੋ ਵੱਖਰਾ ਪਹਿਰਾਵਾ। ਔਰ ਉਹਨਾਂ ਨੇ ਵੈਸ਼ਨੋ ਭਗਤ ਦੀ ਗੱਲ ਕੀਤੀ ਕਿ ਕਬੀਰ ਵੈਸ਼ਨੋ ਹੁਆ ਤੋ ਕਿਆ ਭਇਆ ਮਾਲਾ ਮੇਲੀ 4, ਕਿ ਵੀ 4 ਮਾਲਾ ਪਾ ਲਈਆਂ, ਆਪਣੇ ਆਪ ਨੂੰ ਇੱਕ ਵੈਸ਼ਨੋ ਸੰਤ ਬਣਾ ਲਿਆ। ਔਰ ਬਾਹਰ ਕੰਚਨ ਬਾਰਹਾ, ਕਿ ਇਹ ਬਾਹਰੋਂ ਤਾਂ ਆਪਣੀ ਸ਼ਕਲ ਜਿਵੇਂ ਕੋਈ ਚੀਜ਼ ਸੋਨੇ ਵਰਗੀ ਹੋਏ, ਲੇਕਿਨ ਭੀਤਰ ਭਰੀ ਭੰਗਾਰ, ਭੰਗਾਰ ਕਹਿੰਦੇ ਨੇ ਸਵਾਹ ਨੂੰ, ਲਾਖ ਨੂੰ, ਕਿ ਅੰਦਰ ਤੇਰੇ ਭੂਸਾ ਭਰਿਆ ਹੋਇਆ ਹੈ, ਬਾਹਰੋਂ ਤੂੰ ਇੱਕ ਫਕੀਰਾਂ ਵਾਲਾ ਲਬਾਦਾ ਪਾ ਕੇ ਦੁਨੀਆ ਨੂੰ ਧੋਖਾ ਦੇ ਰਿਹਾ ਹੈ। ਇਹਦੇ ਨਾਲ ਨਾ ਰੱਬ ਮਿਲਣਾ ਔਰ ਨਾ ਹੀ ਤੂੰ ਦੁਨੀਆ ਦੇ ਵਿੱਚ ਦੁਨੀਆਦਾਰੀ ਛੱਡੀ ਕਿ ਜੀ ਮੈਂ ਫਕੀਰ ਹੋ ਗਿਆ, ਪਰ ਤੇਰੇ ਅੰਦਰ ਉਹੀ ਭੂਸਾ ਹੈ, ਉਹੀ ਵਿਕਾਰਾਂ ਦੀ ਅੱਗ ਹੈ, ਉਹੀ ਲਾਲਚ, ਉਹੀ ਲੋਭ, ਉਹੀ ਕ੍ਰੋਧ, ਇਹ ਸਾਰਾ। ਔਰ ਫਿਰ ਅਗਲੇ ਜਿਹੜੇ 3-4 ਸ਼ਲੋਕ ਸ਼ੁਰੂ ਹੁੰਦੇ ਨੇ, ਅੱਜ ਅਸੀਂ ਕੋਈ ਵਿਚਾਰਾਂਗੇ, ਇਹ ਉਹਨਾਂ ਗੁਣਾਂ ਨੂੰ ਬਿਆਨ ਕੀਤਾ। ਇੱਕ ਪਾਸੇ ਇਹ ਭੇਖੀ ਲੋਕ ਨੇ, ਪਰ ਰੱਬ ਦੇ ਬੰਦੇ ਕਿਹੋ ਜਿਹੇ ਹੋਣੇ ਚਾਹੀਦੇ ਨੇ, ਉਹਨਾਂ ਦੇ ਅੰਦਰ ਕਿੰਨੀ ਨਿਮਰਤਾ, ਹਿਊਮਿਲਿਟੀ, ਜਿਹਨੂੰ ਆਜ਼ਜ਼ੀ ਕਹਿੰਦੇ ਨੇ, ਹੋਣੀ ਚਾਹੀਦੀ ਹੈ। ਕਿਵੇਂ ਉਹ ਦੁਨੀਆ ਦੀਆਂ ਗਲਤ ਗੱਲਾਂ ਤੋਂ, ਨਿੰਦਿਆ ਤੋਂ ਬੇਪਰਵਾਹ ਹੋਣੇ ਚਾਹੀਦੇ ਨੇ। ਔਰ ਇੱਕ ਸ਼ਲੋਕ ਜਿਹੜਾ ਉਹਦਾ ਮੈਂ ਡਿਸਕਸ ਕਰਾਂਗਾ, ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਹੁਣ ਜਦੋਂ ਅਸੀਂ ਤੁਰਦੇ ਹਾਂ, ਸਭ ਤੋਂ ਹੁਣ ਤਾਂ ਪੱਕੀਆਂ ਸੜਕਾਂ ਅਸੀਂ ਤੁਰਦੇ ਹੀ ਨਹੀਂ, ਗੱਡੀਆਂ 'ਚ ਬੈਠੇ ਹੁੰਦੇ ਆ। ਇਮੈਜਿਨ ਕਰੋ ਜਿਹੜੇ ਲੋਕ 600 ਸਾਲ ਪਹਿਲਾਂ ਕਬੀਰ ਸਾਹਿਬ ਨੇ ਤੁਰਦੇ ਨੇ, ਕੱਚੇ ਰਾਹ ਦੇ ਵਿੱਚ ਰੋੜੇ, ਉਦੋਂ ਤਾਂ ਕੋਈ ਲੁੱਕ ਵੀ ਨਹੀਂ ਸੀ ਪਾਈ ਹੁੰਦੀ ਜਾਂ ਕੋਈ ਨਹੀਂ ਸੀ। ਹੁਣ ਤੁਰਦਿਆਂ ਦੇ ਪੈਰ ਜ਼ਖਮੀ ਹੋ ਜਾਂਦੇ ਸੀ। ਇਸ ਲਈ ਤੁਸੀਂ ਬਹੁਤ ਵਾਰ ਪੁਰਾਣੀ ਪ੍ਰਾਹੁਣਾਚਾਰੀ 'ਚ ਦੇਖੋਗੇ ਕਿ ਜਿਹੜੇ ਲੋਕ ਤੁਰ ਕੇ, ਜੁੱਤੀ ਵੀ ਕੋਈ ਅਫੋਰਡ ਕਰ ਸਕਦਾ ਸੀ ਪੈਦਲ ਔਰ ਬਿਨਾਂ ਜੁੱਤੀ ਤੋਂ, ਤੇ ਉਹਦੇ 'ਚ ਸਭ ਤੋਂ ਪਹਿਲਾਂ ਪੈਰ ਧਵਾਏ ਜਾਂਦੇ ਸੀ, ਕਿਉਂਕਿ ਉਹ ਘੱਟੇ ਦੇ ਵਿੱਚ ਤੁਰ ਕੇ ਆਏ ਔਰ ਉਹਨਾਂ ਨੂੰ ਜਿਹੜਾ ਉਹ ਗਰਮ ਪਾਣੀ ਕਰਕੇ ਦਿੱਤਾ ਜਾਂਦਾ ਸੀ। ਇਹ ਆਮ ਉੱਥੋਂ ਦੀ ਰਵਾਇਤ ਰਿਹਾ। ਹੁਣ ਕਬੀਰ ਸਾਹਿਬ, ਫਕੀਰ ਦਾ ਮਨ ਕਿਵੇਂ ਆਜ਼ਜ਼ੀ ਵਾਲਾ ਹੋਣਾ ਚਾਹੀਦਾ, ਉਹਦੇ 'ਚ ਕੋਈ ਰੋਸ, ਕੋਈ ਗਿਲਾ, ਕੋਈ ਹੰਕਾਰ ਨਹੀਂ ਹੋਣਾ ਚਾਹੀਦਾ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਤੂੰ ਜੇ ਰੱਬ ਦਾ ਬੰਦਾ ਹੈ ਤੇ ਇਵੇਂ ਕਰ ਕਿ ਤੇਰੀ ਸੁਰਤ, ਤੇਰਾ ਥਾਟ, ਤੇਰਾ ਮਨ ਕਬੀਰ ਰੋੜਾ ਹੋਏ ਰੋ ਬਾਟ ਕਾ, ਕਿ ਰਸਤੇ ਦਾ ਰੋੜਾ ਬਣ ਜਾ। ਤਜ ਮਨ ਕਾ ਅਭਿਮਾਨ, ਆਪਣੇ ਅੰਦਰੋਂ ਹੰਕਾਰ ਮਨ ਚੋਂ ਖਤਮ ਕਰ ਦੇ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ, ਕਿ ਜੇ ਰੱਬ ਨੂੰ ਪਾਣੇ, ਰੱਬ ਦੀ ਕੁਰਬਤ ਚਾਹੁੰਦਾ ਤੇ ਆਪਣੇ ਅੰਦਰੋਂ ਹੰਕਾਰ ਇਵੇਂ ਹੀ ਖਤਮ ਕਰ ਜਿਵੇਂ ਰਾਹ ਦਾ ਰੋੜਾ ਆਉਂਦਿਆਂ ਜਾਂਦਿਆਂ ਦੇ ਜਿਹੜਾ ਉਹ ਪੈਰਾਂ 'ਚ ਵੱਜਦਾ, ਔਰ ਆਪਣੇ ਆਪ ਨੂੰ ਬੇਪਰਵਾਹ ਕਰ ਲੈ, ਆਪਣੇ ਅੰਦਰੋਂ ਹੰਕਾਰ ਨੂੰ ਮਾਰ ਲੈ, ਰੱਬ ਦੇ ਅੱਗੇ ਆਪਣਾ ਆਪਾ ਰੱਖ ਦੇ, ਫੇਰ ਹੀ ਤੂੰ ਰੱਬ ਦਾ ਬੰਦਾ ਕਹਾਣ ਦਾ ਹੱਕ ਰੱਖਦਾ। ਔਰ ਬਾਕੀ ਫਿਰ ਅਸੀਂ ਕੱਲ ਵਿਚਾਰ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੀ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਤ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।